ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਕੀ ਹਾਲਾਤ ਨੇ ਉਸ ਦੇਸ਼ ਦੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਰ ਸਕੋਗੇ 4082725200 408 272 5200। ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵੈਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਫੀਲਡ, ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਮਦੀ। ਫੋਨ ਨੰਬਰ 5599052575। ਟੜਕੀਆਣਾ ਲਾ ਫਰਮ ਇਮੀਗ੍ਰੇਸ਼ਨ 4159090503। ਸਟਾਰਲਾਈਟ ਟਰੱਕ ਟਾਇਰ ਵਾਲੇ 2092509535। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਅਤੇ ਸਭ ਤੋਂ ਪਹਿਲਾਂ ਆਪਾਂ ਕਰੋਨਾ ਦੀ ਗੱਲ ਕਰਦੇ ਹਾਂ। ਕਰੋਨਾ ਦੀ ਗਿਣਤੀ 2 ਕਰੋੜ ਤੋਂ ਵੀ ਟੱਪ ਗਈ ਹੈ ਭਾਰਤ ਵਿੱਚ। ਬਿਲਕੁਲ ਜੀ। ਜਿਹੜਾ ਇਸ ਵੇਲੇ ਤੁਸੀਂ ਕਹਿ ਲਓ ਕਿ ਜਿਹੜੇ ਜਿੱਥੇ ਜ਼ਿਆਦਾ ਨੇ, ਸਭ ਤੋਂ ਜ਼ਿਆਦਾ ਉੱਥੇ ਉਹਨਾਂ ਮੁਲਕਾਂ ਦੇ ਵਿੱਚ ਸ਼ੁਮਾਰ ਹੈ ਭਾਰਤ। ਅਪ੍ਰੈਲ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇ ਮੌਤਾਂ ਨੇ ਕਈ ਰਿਕਾਰਡ ਜਿਹੜੇ ਉਹ ਤੋੜੇ। ਜਿੱਥੇ 1,26,814 ਮਰੀਜ਼ ਜਿਹੜਾ ਉਹ ਆਏ, ਉੱਥੇ ਜਿਹੜਾ ਸਭ ਤੋਂ ਜ਼ਿਆਦਾ 2104 ਲੋਕਾਂ ਦੀ ਮੌਤ ਵੀ ਹੋਈ। ਪਿਛਲੇ 6 ਮਹੀਨਿਆਂ ਦੇ ਵਿੱਚ ਅਕਤੂਬਰ ਤੋਂ ਮਾਰਚ ਤੱਕ 1,23,713 ਮਰੀਜ਼ ਜਿਹੜੇ ਸੀ ਉਹ ਆਏ। ਅਪ੍ਰੈਲ ਦੇ ਵਿੱਚ ਆਏ ਜਿਹੜੇ ਕੇਸਾਂ ਦੇ ਹਿਸਾਬ ਤੋਂ ਰੋਜ਼ 4,000 ਤੋਂ ਜ਼ਿਆਦਾ ਲੋਕ ਪੋਜ਼ਿਟਿਵ ਆਏ, ਜਿਹੜੇ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਅੰਕੜਾ। ਮੌਤਾਂ ਦੀ ਗੱਲ ਜੇ ਕਰੀਏ ਤਾਂ ਸਭ ਤੋਂ ਜ਼ਿਆਦਾ 1,918 ਮੌਤਾਂ ਸਤੰਬਰ ਦੇ ਵਿੱਚ ਹੋਈਆਂ ਸੀ। ਅਪ੍ਰੈਲ ਦੇ ਵਿੱਚ ਮੌਤਾਂ ਦਾ ਅੰਕੜਾ ਰੋਜ਼ ਦਾ 2,000 ਨੂੰ ਪਾਰ ਕਰ ਗਿਆ। ਮਹੀਨੇ ਦੀ ਸ਼ੁਰੂਆਤ ਦੇ ਵਿੱਚ ਤੇ ਐਕਟਿਵ ਮਰੀਜ਼ 24,000 ਦੇ ਕਰੀਬ ਸੀਗੇ। ਅਖੀਰ ਤੱਕ ਆਉਂਦਿਆਂ 55,000 ਤੋਂ ਜ਼ਿਆਦਾ ਹੋ ਗਏ। 29 ਅਪ੍ਰੈਲ ਨੂੰ ਪਹਿਲੀ ਵਾਰੀ ਮੌਤਾਂ ਦਾ ਅੰਕੜਾ ਜਿਹੜਾ ਸੀਗਾ ਦੀ ਉਹ ਸਭ ਤੋਂ ਉੱਪਰ ਗਿਆ। ਔਰ ਮੁਲਕ ਭਰ ਦੇ ਵਿੱਚ ਜੇ ਪੰਜਾਬ ਦੀ ਆਪਾਂ ਜਿਹੜੀ ਦੀ ਉਹ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਜਿਹੜਾ ਅਪ੍ਰੈਲ ਦਾ ਮਹੀਨਾ ਸੀਗਾ ਉਹ ਮਹਾਮਾਰੀ ਦਾ ਸਭ ਤੋਂ ਭਾਰੀ ਮਹੀਨਾ ਸਾਬਤ ਜਿਹੜਾ ਉਹ ਹੋਇਆ। ਅਪ੍ਰੈਲ ਦੇ ਵਿੱਚ ਕੇਸ ਤੇ ਮੌਤਾਂ ਦੇ ਰੋਜ਼ ਨਵੇਂ ਰਿਕਾਰਡ ਜਿਹੜੇ ਸੀ ਉਹ ਟੁੱਟੇ। ਅਜੇ ਸਮੱਸਿਆ ਕਿਤੇ ਗਈ ਨਹੀਂ ਗਈ, ਸਮੱਸਿਆ ਉੱਥੇ ਹੀ ਆ। ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲ ਰਹੇ। ਆਕਸੀਜਨ ਦੀ ਜਿਹੜੀ ਉਹ ਕਮੀ ਇਸ ਵੇਲੇ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਆ ਉਹ ਬਣੀ ਹੋਈ ਆ। ਲੋਕ ਰੈਮਡੇਸਿਵਰ ਵਰਗੀ ਜਿਹੜੀ ਚੀਜ਼ ਆ ਦੀ ਉਹਨੂੰ ਜਿਹੜੇ ਟੀਕੇ ਨੇ ਉਹਨੂੰ ਲੈ ਕੇ ਥਾਂ ਥਾਂ ਦੇ ਉੱਤੇ ਭੱਜ ਰਹੇ ਨੇ ਕਿ ਕਿਸੇ ਤਰੀਕੇ ਨਾਲ ਕਿਸੇ ਜਗ੍ਹਾ ਤੋਂ ਉਹਨਾਂ ਨੂੰ ਕੋਈ ਰਾਹਤ ਜਿਹੜੀ ਉਹ ਮਿਲੇ। ਇਹ ਭਾਰਤ ਦੂਜਾ ਦੇਸ਼ ਆ ਜਿੱਥੇ 2 ਕਰੋੜ ਤੋਂ ਜ਼ਿਆਦਾ ਲੋਕ ਹੋ ਗਏ ਆ। ਅਮਰੀਕਾ ਸਭ ਤੋਂ ਮੂਹਰੇ ਆ ਜਿੱਥੇ 3 ਕਰੋੜ 38 ਲੱਖ ਜਿਹੜੇ ਲੋਕ ਨੇ ਉਹ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਨੇ। ਦੇਸ਼ ਦੇ ਵਿੱਚ ਪਹਿਲੇ ਕੇਸ ਦੀ ਪੁਸ਼ਟੀ ਤੋਂ ਬਾਅਦ 30 ਜਨਵਰੀ ਨੂੰ ਇਹ ਪੁਸ਼ਟੀ ਹੋਈ ਸੀ। ਉਸ ਤੋਂ ਬਾਅਦ ਚੀਨ ਦੀ ਵੁਹਾਨ ਯੂਨੀਵਰਸਿਟੀ ਤੋਂ ਆਏ ਕੇਰਲ ਦੇ ਇੱਕ ਸਟੂਡੈਂਟ ਦੇ ਵਿੱਚ ਇਹ ਕਰੋਨਾ ਵਾਇਰਸ ਮਿਲਿਆ ਸੀਗਾ। 15 ਮਹੀਨਿਆਂ ਤੋਂ ਬਾਅਦ 2 ਕਰੋੜ ਦਾ ਅੰਕੜਾ ਜਿਹੜਾ ਉਹ ਛੂ ਲਿਆ ਇੱਥੇ ਭਾਰਤ ਦੇ ਵਿੱਚ। 18 ਦਸੰਬਰ ਨੂੰ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੀ ਚਪੇਟ ਦੇ ਵਿੱਚ ਆਉਣ ਵਾਲਿਆਂ ਦਾ ਅੰਕੜਾ 1 ਕਰੋੜ ਪਾਰ ਕਰ ਗਿਆ ਸੀਗਾ। 324 ਦਿਨ ਲੱਗੇ ਦੂਜਾ ਕਰੋੜ ਜਿਹੜਾ ਉਹ ਜਾਂਦਾ। ਅਪ੍ਰੈਲ ਤੇ ਮਈ ਤੱਕ ਰੋਜ਼ 2 ਤੋਂ 5,000 ਨਵੇਂ ਮਾਮਲੇ ਸਾਹਮਣੇ ਜਿਹੜੇ ਆ ਰਹੇ ਸੀਗੇ। ਹੁਣ ਵੱਧ ਕੇ 5 ਤੋਂ 20,000 ਜਿਹੜੇ ਆ ਉਹ ਹੋ ਗਏ ਆ। ਔਰ ਮੌਤਾਂ ਦੀ ਗਿਣਤੀ ਦੇ ਵਿੱਚ ਭਾਰਤ ਨੇ ਮੈਕਸੀਕੋ ਨੂੰ ਪਿੱਛੇ ਛੱਡ ਦਿੱਤਾ, 3ਜੇ ਨੰਬਰ ਦੇ ਉੱਤੇ ਆ ਗਿਆ। ਹੁਣ ਤੱਕ 2,18,945 ਲੋਕ ਮੌਤ ਦੇ ਮੂੰਹ ਪੈ ਚੁੱਕੇ ਆ। ਇਹਦੇ ਵਿੱਚ ਅਮਰੀਕਾ ਪਹਿਲੇ ਨੰਬਰ ਦੇ ਉੱਤੇ ਆ ਜਿੱਥੇ 5,92,000 ਲੋਕਾਂ ਦੀ ਮੌਤ ਹੋਈ ਆ। ਬ੍ਰਾਜ਼ੀਲ ਦੇ ਵਿੱਚ 4,07,000 ਲੋਕਾਂ ਦੀ ਮੌਤ ਹੋਈ ਆ। ਚੌਥੇ ਨੰਬਰ ਦੇ ਉੱਤੇ ਮੈਕਸੀਕੋ ਦੇ ਵਿੱਚ ਹੁਣ ਤੱਕ 2,17,000 ਮੌਤਾਂ ਦੀ ਗਿਣਤੀ ਜਿਹੜੀ ਆ ਉਹ ਦਰਜ ਕੀਤੀ ਗਈ ਆ। ਹਾਂ, ਜਿਹੜੀਆਂ ਮੌਤਾਂ ਨੇ ਉਸ ਮਾਮਲੇ ਨੂੰ ਲੈ ਕੇ ਜਿਹੜਾ ਦੀ ਉਹ ਇਸ ਪੱਖੋਂ ਕਿੰਤੂ ਪ੍ਰੰਤੂ ਜਿਹੜਾ ਹੋ ਸਕਦਾ ਕਿ ਕਿੰਨੇ ਸਰਕਾਰੀ ਅੰਕੜੇ ਦੇ ਵਿੱਚ ਕਹੇ ਜਾ ਰਹੀਆਂ ਮੌਤਾਂ ਨੇ ਤੇ ਕਿੰਨੀਆਂ ਉਂਝ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ। ਇਹਦੇ ਉੱਤੇ ਬਹਿਸ ਜਿਹੜੀ ਉਹ ਜਾਰੀ ਹੈ ਜੀ, ਪਰ ਰੋਕਥਾਮ ਬਹੁਤ ਜ਼ਰੂਰੀ ਹੈਗੀ ਆ।
ਤੇ ਅੱਗੇ ਗੱਲ ਕਰਦੇ ਹਾਂ, ਘਰਾਂ ਦੇ ਵਿੱਚ ਇਕਾਂਤਵਾਸ ਕੀਤੇ ਹੋਏ ਜਿਹੜੇ ਲੋਕ ਆ ਉਹਨਾਂ ਦੇ ਵੀ ਬਹੁਤ ਮੰਦੇ ਹਾਲ ਹੈ। ਦੇਖੋ, ਜਿੰਨੇ ਕੇਸ ਇਸ ਵੇਲੇ ਆ ਰਹੇ ਆ, ਇਹ ਤੁਹਾਨੂੰ ਜੇ ਟੈਲੀ ਇਹ ਸਮਝਣੀ ਆ ਤਾਂ ਇਸ ਤਰੀਕੇ ਦੇ ਨਾਲ ਇਹ ਸਮਝਣੀ ਪਊਗੀ। ਮੰਨ ਲਓ 3 ਲੱਖ ਕੇਸ ਜਿਹੜਾ ਆ ਰਿਹਾ, ਇਹਦੇ ਤੋਂ ਅੱਧਾ ਵੀ ਲਾ ਲਓ। ਹਾਲਾਂਕਿ ਟੈਸਟਿੰਗ ਨਹੀਂ ਉਨੀ ਹੋ ਰਹੀ। ਜੇ ਟੈਸਟਿੰਗ ਹੋਵੇ ਤਾਂ ਇਹ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ, ਜੇ ਮੈਕਸਿਮਮ ਟੈਸਟਿੰਗ ਹੋਵੇ। ਜਿਹੜੇ ਰਾਜ ਨੇ ਜਿਨ੍ਹਾਂ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਉਹਨਾਂ ਰਾਜਾਂ ਦੇ ਵਿੱਚ ਪਹਿਲਾਂ ਅੰਕੜੇ ਲੁਕਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ, ਜਿੰਨੇ ਲੁਕੋਏ ਜਾ ਸਕਣ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਉਹਨਾਂ ਰਾਜਾਂ ਦੀ ਅਸਲੀਅਤ ਜਿਹੜੀ ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ। ਇੱਥੇ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਰੈਲੀਆਂ ਸੀਗੀਆਂ, ਉਹਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਲੋਕ ਲਿਆ ਕੇ ਬੱਸਾਂ ਤੇ ਟਰੱਕਾਂ ਦੇ ਵਿੱਚ ਢੋਏ ਗਏ। ਇਹ ਜਿਹੜੇ ਲੋਕ ਸੀ ਜਦੋਂ ਵਾਪਸ ਗਏ, ਉਹਨਾਂ ਨੇ ਕਿੰਨਾ ਵੱਡਾ ਇੰਪੈਕਟ ਜਿਹੜਾ ਸੀਗਾ ਉਹ ਕਰੋਨਾ ਵਾਇਰਸ ਦੇ ਉੱਤੇ ਪਾਇਆ, ਇਹ ਅੰਕੜੇ ਅਜੇ ਸਾਹਮਣੇ ਆਉਣਗੇ। ਇੰਨਾ ਜ਼ਰੂਰ ਹੈ, ਸਾਰੇ ਸੂਬਿਆਂ ਦੇ ਵਿੱਚ ਇਹਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ। ਜੇ ਮੰਨ ਲਓ ਤੁਸੀਂ 1.5 ਲੱਖ ਵੀ ਰੋਜ਼ ਦਾ ਲਾ ਲਓ, ਅੱਜ 1.5 ਲੱਖ ਆਏ, ਭਲਕੇ 1.5 ਲੱਖ ਆਏ, ਅਗਲੇ ਦਿਨ 1.5 ਲੱਖ ਆਏ, 1.5 3 ਤੇ 1.5 4.5 ਹੋ ਗਿਆ। 4.5 ਲੱਖ ਬੰਦਾ ਜਿਹੜਾ ਆਇਆ ਹਸਪੀਟਲਾਂ ਦੇ ਵਿੱਚ, ਉਹਨੂੰ ਰੱਖਣ ਦੀ ਜਗ੍ਹਾ ਨਹੀਂ ਹੈਗੀ। ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਇਹ ਕੀਤਾ ਜਾ ਰਿਹਾ ਵੀ ਜੇ ਕੋਈ ਪ੍ਰਾਈਵੇਟ ਵਹੀਕਲ ਤੇ ਆਉਂਦਾ, ਉਹਨੂੰ ਐਂਟਰਟੇਨ ਹੀ ਨਹੀਂ ਕੀਤਾ ਜਾਂਦਾ, ਉਹਨੂੰ ਡਾਕਟਰ ਵੇਖਦੇ ਤੱਕ ਨਹੀਂ। ਇਹ ਕਹਿੰਦੇ ਜੇ ਐਂਬੂਲੈਂਸ ਦੇ ਵਿੱਚ ਆਓਗੇ ਫੇਰ ਫਰਦਰ ਜਿਹੜਾ ਉਹ ਵੇਖਿਆ ਜਾਊਗਾ। ਲੋਕ ਤੜਪ ਰਹੇ ਆ ਹਸਪਤਾਲਾਂ ਦੇ ਬਾਹਰ, ਕੁਝ ਐਂਬੂਲੈਂਸਾਂ ਦੇ ਵਿੱਚ ਪਏ ਜਿਹੜੇ ਤੜਪ ਰਹੇ ਆ। ਹੁਣ ਸਵਾਲ ਇਹ ਆ ਕਿ ਜਿਨ੍ਹਾਂ ਨੂੰ ਹੋਮ ਆਈਸੋਲੇਟ ਕੀਤਾ ਜਾ ਰਿਹਾ, ਜੇ ਗੁੜਗਾਉਂ ਦੀ ਮਿਸਾਲ ਦੇਣੀ ਹੋਵੇ ਬਾਕੀ ਸ਼ਹਿਰਾਂ ਨੂੰ ਜਾਂ ਵੱਡੇ ਸ਼ਹਿਰਾਂ ਨੂੰ, ਕਿਉਂਕਿ ਆਈਟੀ ਸਿਟੀ ਆ ਗੁੜਗਾਉਂ, ਬਹੁਤ ਭੀੜ ਭੜੱਕੇ ਵਾਲਾ ਸ਼ਹਿਰ ਆ, ਬਹੁਤ ਵੱਡਾ ਸ਼ਹਿਰ ਆ। ਇਹ ਬਾਕੀ ਜਿਹੜੇ ਸ਼ਹਿਰ ਨੇ, ਪੁਣੇ ਹੋ ਗਿਆ, ਮਹਾਰਾਸ਼ਟਰ ਦਾ ਸ਼ਹਿਰ ਮੁੰਬਈ ਹੋ ਗਿਆ, ਇਦਾਂ ਦੇ ਬਾਕੀ ਜਿਹੜੇ ਸ਼ਹਿਰ ਹੋ ਗਏ, ਇੱਥੋਂ ਤੁਸੀਂ ਅੰਦਾਜ਼ਾ ਲਾ ਲੈਣਾ ਗੁੜਗਾਉਂ ਦੇ ਵਿੱਚ 40,000 ਐਕਟਿਵ ਕੇਸ ਨੇ, 36,000 ਜਿਹੜੇ ਨੇ ਉਹਨਾਂ ਨੂੰ ਹੋਮ ਆਈਸੋਲੇਟ ਕੀਤਾ ਹੋਇਆ, ਘਰਾਂ ਦੇ ਵਿੱਚ ਉਹਨਾਂ ਨੂੰ ਛੱਡਿਆ ਹੋਇਆ। 10,000 ਪੇਸ਼ੈਂਟ ਆਕਸੀਜਨ ਸਿਲੰਡਰਾਂ ਦੇ ਵਾਸਤੇ ਮਾਰੇ ਫਿਰ ਰਹੇ ਆ। ਸਿਹਤ ਵਿਭਾਗ ਦੇ ਵੱਲੋਂ ਹੋਮ ਆਈਸੋਲੇਟ ਪੇਸ਼ੈਂਟ ਦੇ ਵਾਸਤੇ ਆਕਸੀਜਨ ਦੇ ਕੋਈ ਪ੍ਰਬੰਧ ਨਹੀਂ ਹੈਗਾ। ਆਸ਼ਾ ਵਰਕਰਸ ਨੂੰ ਦਿੱਤੀਆਂ ਗਈਆਂ ਦਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਈ ਜਾ ਰਹੀ ਆ। ਜਿਹੜੇ ਹੋਮ ਆਈਸੋਲੇਟ ਪੇਸ਼ੈਂਟ ਨੇ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ। ਕਰੋਨਾ ਦੇ ਚੱਲਦਿਆਂ ਮਰੀਜ਼ ਘਰਾਂ ਦੇ ਵਿੱਚ ਆਈਸੋਲੇਟ ਨੇ, ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਪੈਣ ਦੇ ਉੱਤੇ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਉਹ ਕਦੀ ਕਿਤੇ ਫੋਨ ਕਰਦੇ ਆ, ਕਦੀ ਕਿਤੇ ਫੋਨ ਕਰਦੇ ਆ। ਕਹਿਣ ਨੂੰ ਡਿਸਟ੍ਰਿਕਟ ਪ੍ਰਸ਼ਾਸਨ ਹੋਮ ਆਈਸੋਲੇਟ ਜਿਹੜੇ ਪੇਸ਼ੈਂਟ ਨੇ ਉਹਨਾਂ ਦੇ ਵਾਸਤੇ ਡਾਕਟਰੀ ਸਲਾਹ ਲਈ ਉਹ ਜ਼ੂਮ ਐਪ ਦੇ ਉੱਤੇ ਕੰਸਲਟੈਂਸੀ ਕਰਨ ਦਾ ਦਾਅਵਾ ਕਰਦੇ ਆ। ਦਵਾਈ ਦੇ ਬਾਰੇ ਦੇ ਵਿੱਚ ਆਸ਼ਾ ਵਰਕਰਸ ਵੱਲੋਂ ਜਿਹੜਾ ਉਹ ਪੁੱਛਿਆ ਤੱਕ ਨਹੀਂ ਜਾ ਰਿਹਾ। ਪੋਜ਼ਿਟਿਵ ਰਿਪੋਰਟ ਆਉਣ ਦੇ ਉੱਤੇ ਪੇਸ਼ੈਂਟ ਨੂੰ ਆਸ਼ਾ ਵਰਕਰਾਂ ਤੋਂ ਦਵਾਈ ਲੈਣ ਦੀ ਗੱਲ ਜਿਹੜੀ ਕਹੀ ਜਾਂਦੀ ਆ, ਪਰ ਇਹਦੇ ਪ੍ਰਬੰਧ ਕੋਈ ਨਹੀਂ ਹੈਗਾ। ਘਰਾਂ ਦੇ ਵਿੱਚ ਆਈਸੋਲੇਟ ਕੀਤੇ ਮਰੀਜ਼ ਜਿਹੜੇ ਨੇ ਉਹ ਆਕਸੀਜਨ ਲੈਵਲ ਹੇਠਾਂ ਆਉਣ ਦੇ ਕਰਕੇ ਹਸਪਤਾਲਾਂ ਦੇ ਵਿੱਚ ਜਿੱਥੇ ਬੈੱਡ ਹੈ ਨਹੀਂ ਗਏ, ਉੱਥੇ ਇਸ ਤਰ੍ਹਾਂ ਦੇ ਮਰੀਜ਼ਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਆਈਸੋਲੇਟ ਕਰਕੇ ਇਲਾਜ ਕੀਤਾ ਜਾ ਰਿਹਾ। ਉਹਨਾਂ ਦੇ ਸਾਹਮਣੇ ਸਭ ਤੋਂ ਵੱਡਾ ਜਿਹੜੀ ਸਮੱਸਿਆ ਹੈ ਉਹ ਆਕਸੀਜਨ ਦੀ ਆਉਂਦੀ ਹੈ। ਡਾਕਟਰਾਂ ਦਾ ਇਹ ਕਹਿਣਾ ਕਿ ਮਰੀਜ਼ਾਂ ਨੂੰ ਦਿਨ ਦੇ ਵਿੱਚ 4 ਤੋਂ 5 ਵਾਰੀ ਜਿਹੜਾ ਉਹ ਚੈੱਕ ਕਰਨ ਦੀ ਲੋੜ ਹੈ, ਤਾਂ ਕਿ ਇਹ ਪਤਾ ਲੱਗੇ ਕਿ ਉਹਨਾਂ ਦਾ ਆਕਸੀਜਨ ਲੈਵਲ ਜਿਹੜਾ ਉਹ ਹੇਠਾਂ ਤਾਂ ਨਹੀਂ ਜਾ ਰਿਹਾ। ਜੇ ਜਾ ਰਿਹਾ ਤੇ ਆਕਸੀਜਨ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ, ਇਹ ਬੜਾ ਵੱਡਾ ਸਵਾਲ ਬਣਿਆ ਹੋਇਆ ਇਸ ਵੇਲੇ। ਸਾਰੇ ਜਗ੍ਹਾ ਦੇ ਉੱਤੇ ਇਹੀ ਹਾਲਾਤ ਜਿਹੜੇ ਉਹ ਬਣ ਰਹੇ ਆ। ਮੌਤਾਂ ਦੀ ਗਿਣਤੀ ਦੇ ਬਾਰੇ ਦੇ ਵਿੱਚ ਤਾਂ ਕਰਕੇ ਮੈਂ ਕਿਹਾ ਸੀਗਾ ਕਿ ਇਹ ਅੰਕੜੇ ਜਿਹੜੇ ਆ ਉਹ ਭੁਲੇਖਾ ਪਾਊ ਅੰਕੜੇ ਨੇ। ਮੌਤਾਂ ਦੀ ਗਿਣਤੀ ਜਿਹੜੀ ਗਿਣੀ ਜਾ ਰਹੀ ਆ ਉਹ ਹਸਪਤਾਲਾਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਹੀ ਗਿਣੀਆਂ ਜਾ ਰਹੀਆਂ ਨੇ। ਬਹੁਤ ਸਾਰੇ ਲੋਕਾਂ ਦੀ ਮੌਤ ਘਰਾਂ ਦੇ ਵਿੱਚ ਹੋ ਰਹੀ ਹੈ ਜਿਹੜੇ ਹੋਮ ਆਈਸੋਲੇਟ ਕੀਤੇ ਹੋਏ ਨੇ। ਉਹਨਾਂ ਨੂੰ ਕਰੋਨਾ ਮਰੀਜ਼ਾਂ ਦੀ ਜਿਹੜੀ ਸਰਕਾਰੀ ਗਿਣਤੀ ਆ ਉਹਦੇ ਵਿੱਚ ਨਹੀਂ ਪਾਇਆ ਜਾ ਰਿਹਾ। ਕੁਝ ਜਿਹੜੇ ਜਾਣਕਾਰ ਸੂਤਰ ਉਹ ਇਹ ਵੀ ਦੱਸਦੇ ਆ ਕਿ ਕੁਝ ਲੋਕ ਆਪਣੇ ਰਿਸ਼ਤੇਦਾਰ ਜੀ ਦੀ ਮੌਤ ਹੋ ਜਾਂਦੀ ਆ, ਉਹ ਕਰੋਨਾ ਦੇ ਵਿੱਚ ਲਿਖਾਉਂਦੇ ਨਹੀਂ ਤਾਂ ਕਿ ਉਹਨਾਂ ਦੀ ਸ਼ਾਇਦ ਸ਼ਮਸ਼ਾਨ ਘਾਟ ਦੇ ਵਿੱਚ ਅੰਤਮ ਸੰਸਕਾਰ ਕਰਨ ਦੀ ਵਾਰੀ ਛੇਤੀ ਆ ਜਾਊਗੀ। ਇਹ ਵੀ ਇੱਕ ਕਾਰਨ ਹੈ। ਜੇ ਘਰਾਂ ਵਾਲੀਆਂ ਮੌਤਾਂ ਸਾਰੀਆਂ ਗਿਣੀਆਂ ਜਾਣ ਤੇ ਲੋਕ ਜਿਹੜੇ ਇਹੋ ਜਿਹੀ ਹੇਰਾਫੇਰੀ ਨਾ ਕਰਨ ਤੇ ਇਹ ਗਿਣਤੀ ਜਿਹੜੀ ਆ ਉਹ ਵੱਡੀ ਹੋ ਸਕਦੀ ਹੈ। ਲੋਕ ਦੱਸਦੇ ਨਹੀਂ, ਇਹ ਵੀ ਬੜੀ ਵੱਡੀ ਸਮੱਸਿਆ ਹੈ। ਪਤਾ ਨਹੀਂ ਇਹਦੇ ਵਿੱਚ ਦੱਸਣ ਦੇ ਵਿੱਚ ਕੀ ਗੁਨਾਹ ਹੈ ਕਿ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਕਰੋਨਾ ਹੋਇਆ ਜਾਂ ਕਰੋਨਾ ਦੇ ਨਾਲ ਉਹ ਪੀੜਤ ਹੈ ਜਾਂ ਕਰੋਨਾ ਦੇ ਨਾਲ ਉਹਦੀ ਮੌਤ ਹੋਈ ਹੈ। ਇਹ ਵੀ
ਜਿਹੜਾ ਲੁਕਾਉਣਾ, ਇੱਕ ਇਸ ਵਾਇਰਸ ਨੂੰ ਹੋਰ ਵਧਾਉਣਾ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਜੇ ਕਰੋਨਾ ਹੋਇਆ ਤਾਂ ਉਹਦੇ ਵਾਸਤੇ ਜਿਹੜੀਆਂ ਕੋਵਿਡ ਦੇ ਵਾਸਤੇ ਕੁਝ ਜਿਹੜੀਆਂ ਰਿਸਟ੍ਰਿਕਸ਼ਨਸ ਨੇ, ਕੁਝ ਪਾਬੰਦੀਆਂ ਨੇ, ਜਾਂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ, ਉਹ ਫਿਰ ਰੱਖਿਆ ਨਹੀਂ ਜਿਹੜਾ ਜਾਂਦਾ, ਜਿਹੜਾ ਕਿ ਇਸ ਵੇਲੇ ਵਾਇਰਸ ਨੂੰ ਸਭ ਤੋਂ ਜ਼ਿਆਦਾ ਵਧਾ ਰਿਹਾ ਪ੍ਰਤੀਤ ਹੁੰਦਾ। ਇਹ ਜਾ ਕੇ ਕਿੱਥੇ ਰੁਕੂਗੀ ਗਿਣਤੀ, ਕਿੱਥੇ ਜਾ ਕੇ ਸਾਰਾ ਕੁਝ ਰੁਕੂਗਾ, ਅਜੇ ਕੁਝ ਨਹੀਂ ਇਸ ਬਾਰੇ ਦੇ ਵਿੱਚ ਕਿਹਾ ਜਾ ਸਕਦਾ। ਫਿਕਰਮੰਦੀ ਆ ਜਿਹੜੀ ਕਿ ਬਹੁਤ ਗੰਭੀਰ ਆ ਇਸ ਵੇਲੇ, ਕਿ ਬਣੂਗਾ ਕੀ ਇੰਨੀ ਪਾਪੂਲੇਸ਼ਨ ਵਾਲੇ ਮੁਲਕ ਦੇ ਵਿੱਚ। ਜਿਨ੍ਹਾਂ ਸੂਬਿਆਂ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, ਬਹੁਤ ਤੇਜ਼ੀ ਦੇ ਨਾਲ ਉਹਨਾਂ ਸੂਬਿਆਂ ਦੇ ਵਿੱਚ ਹੁਣ ਕੋਵਿਡ ਦੇ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਨਿਰੰਤਰ ਵੱਧਦੀ ਤੁਰੀ ਜਿਹੜਾ ਉਹ ਜਾ ਰਹੀ ਹੈ। ਇਸ ਵੇਲੇ ਜੇ ਜਿਹੜੀ ਟੈਲੀ ਆ ਉਹਦੇ ਉੱਤੇ ਜੇ ਆਪਾਂ ਤੈਅ ਕਰਨਾ ਹੋਵੇ ਯਕੀਨ, ਤਾਂ 2,75,543 ਕੋਵਿਡ ਇੰਡੀਆ ਦੀ ਜਿਹੜੀ ਟੈਲੀ ਆ ਉਹ ਦੱਸ ਰਹੀ ਹੈ। ਉਹ ਵੀ ਹਜੇ ਠੀਕ ਨਹੀਂ, ਜਿਸ ਤਰ੍ਹਾਂ ਤੁਸੀਂ ਦੱਸਿਆ ਆ। ਝੂਠ ਦਾ ਪਰਦਾ ਤਾਂ ਇਹਨਾਂ ਦਾ ਵੈਸੇ ਬਾਹਰਲੀਆਂ ਕੰਟਰੀਆਂ 'ਚ ਬਹੁਤ ਫਾਸ਼ ਹੋ ਗਿਆ। ਅੱਗੇ ਪੱਛਮੀ ਬੰਗਾਲ ਦੇ ਵਿੱਚ ਨਤੀਜਿਆਂ ਤੋਂ ਬਾਅਦ ਹਿੰਸਾ ਜਾਰੀ ਹੈ। ਬਿਲਕੁਲ ਜੀ, ਇਹ ਹਿੰਸਾ ਦੀਆਂ ਜਿਹੜੀਆਂ ਰਿਪੋਰਟਾਂ ਨੇ ਪੱਛਮੀ ਬੰਗਾਲ ਦੇ ਵਿੱਚੋਂ ਲਗਾਤਾਰ ਆਉਣੀਆਂ ਜਾਰੀ ਨੇ। 9 ਮੌਤਾਂ ਦੀ ਪੁਸ਼ਟੀ ਵੀ ਜਿਹੜੀ ਆ ਉਹ ਹੋ ਰਹੀ ਆ। ਬੰਗਾਲ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜਨੀਤਿਕ ਹਿੰਸਾ ਜਿਹੜੀ ਆ ਉਹਦਾ ਸਿਲਸਿਲਾ ਜਾਰੀ ਆ। ਨਤੀਜੇ ਵਾਲੇ ਦਿਨ ਤੋਂ ਕੋਲਕਾਤਾ ਦੇ ਬੀਜੇਪੀ ਦੇ ਦਫ਼ਤਰ ਦੇ ਵਿੱਚ ਅੱਗ ਲਾ ਦਿੱਤੀ ਗਈ ਸੀਗੀ। ਪਾਰਟੀ ਦੇ 2 ਵਰਕਰਾਂ ਨੂੰ ਕੱਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਵਿਰੋਧੀ ਧਿਰਾਂ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਬੰਗਾਲ ਸਰਕਾਰ ਤੋਂ ਰਿਪੋਰਟ ਮੰਗੀ ਹੈ। ਦੂਜੇ ਪਾਸੇ ਭਾਜਪਾ ਨੇਤਾ ਕੈਲਾਸ਼ ਵਿਜੇ ਵਰਗੀਆ ਨੇ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਉੱਤੇ ਹਮਲੇ ਮਮਤਾ ਬੈਨਰਜੀ ਦੀ ਸ਼ਹਿ ਦੇ ਉੱਤੇ ਹੋ ਰਹੇ ਆ। ਜੇਪੀ ਨੱਡਾ ਨੇ ਅੱਜ ਜਿਹੜਾ ਬੰਗਾਲ ਦੇ ਦੌਰੇ ਦੇ ਉੱਤੇ ਜਾਣਾ। ਬੀਜੇਪੀ ਦੇ ਪ੍ਰਦੇਸ਼ ਦੇ ਉੱਥੋਂ ਦੇ ਪ੍ਰਧਾਨ ਦਲੀਪ ਘੋਸ਼ ਨੇ ਇਹ ਗੱਲ ਕਹੀ ਹੈ ਕਿ ਚੋਣਾਂ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਦੇ ਵਿੱਚ 24 ਘੰਟਿਆਂ ਦੇ ਵਿੱਚ 9 ਲੋਕਾਂ ਦੀ ਮੌਤ ਹੋਈ ਹੈ। ਪੱਛਮੀ ਬੰਗਾਲ ਦੇ ਵਿੱਚ ਡਰ ਦਾ ਮਾਹੌਲ ਹੈ, ਇਹ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ। ਸੱਤਾਧਾਰੀ ਪਾਰਟੀ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਉਹ ਚੁੱਪ ਕਰਕੇ ਬੈਠੀ ਆ, ਪੁਲਿਸ ਕੋਈ ਮਦਦ ਨਹੀਂ ਕਰ ਰਹੀ। ਇਹ ਵੀ ਕਿਹਾ ਕਿ ਇਸ ਮਸਲੇ ਦੇ ਉੱਤੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ, ਉਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ। ਬੀਜੇਪੀ ਦੇ ਬੁਲਾਰੇ ਸੰਪਿਤ ਪਾਤਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਗਿਆ, ਜਿਹਦੇ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਕੁਝ ਲੋਕ ਜਿਹੜੇ ਨੇ ਇੱਕ ਘਰ ਦੇ ਵਿੱਚ ਵੜ ਕੇ ਤੋੜ-ਫੋੜ ਜਿਹੜੀ ਉਹ ਕਰ ਰਹੇ ਆ। ਭਾਜਪਾ ਨੇ ਪੱਛਮੀ ਬੰਗਾਲ ਦੇ ਵਿੱਚ ਆਪਣੇ ਵਰਕਰਾਂ ਦੇ ਉੱਤੇ ਹੋ ਰਹੇ ਹਮਲਿਆਂ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਪਾਰਟੀ ਨੇ ਇਹ ਕਿਹਾ ਕਿ 5 ਮਈ ਨੂੰ ਪਾਰਟੀ ਆਪਣੇ ਵਰਕਰਾਂ ਤੇ ਹਰ ਮੰਡਲ ਦੇ ਵਿੱਚ ਇਸ ਹਿੰਸਾ ਦੇ ਵਿਰੋਧ ਦੇ ਵਿੱਚ ਧਰਨਾ ਦੇਊਗੀ। ਇਹਦੇ ਦੌਰਾਨ ਇਹ ਵੀ ਕਿਹਾ ਗਿਆ ਕਿ ਕੋਵਿਡ-19 ਦੇ ਪ੍ਰੋਟੋਕਾਲ ਦਾ ਪਾਲਣ ਕੀਤਾ ਜਾਊਗਾ। ਹੁਣ ਪ੍ਰੋਟੋਕਾਲ ਜਿਹੜਾ ਉਹ ਚੇਤਾ ਆ ਰਿਹਾ। ਨਾਰਥ 24 ਪਰਗਨਾ ਡਿਸਟ੍ਰਿਕਟ ਦੇ ਭੱਟਪਾੜਾ ਦੇ ਵਿੱਚ ਬੀਜੇਪੀ ਦੇ ਦਫ਼ਤਰ ਦੇ ਵਿੱਚ ਕੁਝ ਦੁਕਾਨਾਂ ਦੇ ਉੱਤੇ ਹਮਲਾ ਕਰਕੇ ਤੋੜ-ਫੋੜ ਕੀਤੀ ਗਈ। ਔਰ ਇੱਕ ਵਿਅਕਤੀ ਨੇ ਦੱਸਿਆ ਕਿ TMC ਦੇ ਜਿਹੜੇ ਲੋਕ ਸੀ ਉਹਨਾਂ ਨੇ ਉਹਦੀ ਦੁਕਾਨ ਲੁੱਟ ਲਈ। ਇਹ ਵੀ ਕਿਹਾ ਗਿਆ ਕਿ ਬਾਕੀ ਥਾਵਾਂ ਦੇ ਉੱਤੇ ਵੀ ਹਿੰਸਾ ਦੀਆਂ ਜਿਹੜੀਆਂ ਉਹ ਖਬਰਾਂ ਨੇ। ਇਹ ਵੀ ਪਤਾ ਲੱਗਾ ਕਿ ਤ੍ਰਿਣਮੂਲ ਕਾਂਗਰਸ ਨੇ ਜਿਹਨੇ 213 ਸੀਟਾਂ ਜਿੱਤੀਆਂ ਨੇ, ਬੀਜੇਪੀ ਨੂੰ 77 ਮਿਲੀਆਂ ਨੇ। ਕੋਰੋਨਾ ਦੇ ਉਮੀਦਵਾਰਾਂ ਦੀ ਮੌਤ ਦੇ ਕਾਰਨ ਮੁਰਸ਼ਿਦਾਬਾਦ ਦੇ ਵਿੱਚ 2 ਸੀਟਾਂ ਦੇ ਉੱਤੇ ਚੋਣਾਂ ਜਿਹੜੀਆਂ ਉਹ ਟਾਲੀਆਂ ਗਈਆਂ ਨੇ। ਚੋਣ ਕਮਿਸ਼ਨ ਨੇ ਓਡੀਸ਼ਾ ਦੀ ਇੱਕ ਸੀਟ ਦੇ ਉੱਤੇ ਵੀ ਚੋਣਾਂ ਜਿਹੜੀਆਂ ਉਹ ਸਥਗਿਤ ਕੀਤੀਆਂ ਨੇ। ਇਹ ਕੋਰੋਨਾ ਦੀ ਵਜ੍ਹਾ ਕਰਕੇ ਫੈਸਲਾ ਲਿਆ ਗਿਆ। ਇੱਥੇ ਕਦੋਂ ਵੋਟਾਂ ਪੈਣਗੀਆਂ ਅਜੇ ਕੁਝ ਵੀ ਜਿਹੜਾ ਪਤਾ ਨਹੀਂਗਾ। ਔਰ ਇਹ ਕਿਉਂਕਿ ਉਮੀਦਵਾਰਾਂ ਦੀ ਮੌਤ ਹੋ ਗਈ ਸੀ ਤਾਂ ਕਰਕੇ ਇੱਥੇ ਵੋਟਾਂ ਟਾਲੀਆਂ ਗਈਆਂ ਨੇ ਜੀ। ਤੇ ਅਗਲੀ ਗੱਲ ਕਰਦੇ ਆ ਕਿ ਕੱਲ ਨੂੰ ਤੀਜੀ ਵਾਰੀ ਮਮਤਾ ਬੈਨਰਜੀ ਆ ਉਹ ਮੁੱਖ ਮੰਤਰੀ ਦੀ ਸਹੁੰ ਚੱਕਣਗੇ। ਪਹਿਲਾਂ ਤਾਂ ਇਸ ਗੱਲ ਨੂੰ ਲੈ ਕੇ ਜਿਹੜਾ ਦੀ ਚੱਲ ਰਹੀ ਸੀਗਾ ਖਦਸ਼ਾ ਕਿ ਮਮਤਾ ਬੈਨਰਜੀ ਹੁਰੀ ਮੁੱਖ ਮੰਤਰੀ ਬਣਨਗੇ ਨਹੀਂ ਬਣਨਗੇ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਉਹ ਮੁੱਖ ਮੰਤਰੀ ਤਾਂ ਬਣਨਗੇ, ਕਿਉਂਕਿ ਏਡੀ ਵੱਡੀ ਜਿੱਤ ਜੇ ਉਹ ਨਹੀਂ ਬਣਦੇ ਤਾਂ ਜਿਹੜੇ ਵਰਕਰ ਨੇ ਉਹਨਾਂ ਦੇ ਤ੍ਰਿਣਮੂਲ ਕਾਂਗਰਸ ਦੇ ਉਹਨਾਂ ਦੇ ਵਿੱਚ ਨਿਰਾਸ਼ਾ ਫੈਲੂਗੀ, ਕਿਉਂਕਿ ਉਹਨਾਂ ਨੇ ਮਮਤਾ ਬੈਨਰਜੀ ਦੇ ਨਾਮ ਦੇ ਉੱਤੇ ਵੋਟਾਂ ਪਾਈਆਂ ਨੇ। ਔਰ 1 ਪਰਸਨ ਆਰਮੀ ਜਿਹੜਾ ਤੁਸੀਂ ਕਹਿ ਸਕਦੇ ਹੋ, ਕਿਉਂਕਿ ਉਹਨਾਂ ਕੋਲੇ ਦੂਜਾ ਕੋਈ ਹੋਰ ਨੇਤਾ ਅਜਿਹਾ ਨਹੀਂ ਸੀ ਜਿਹਦੇ ਨਾਂ ਦੇ ਉੱਤੇ ਵੋਟਾਂ ਪੈਂਦੀਆਂ। ਮਮਤਾ ਬੈਨਰਜੀ ਦੇ ਨਾਂ ਦੇ ਉੱਤੇ ਇਹ ਵੋਟਾਂ ਪਈਆਂ ਨੇ। ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਆ
ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਕਿ ਭਲਕੇ ਬੁੱਧਵਾਰ ਨੂੰ ਤੀਜੀ ਵਾਰੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਵਜੋਂ ਉਹ ਸਹੁੰ ਚੁੱਕਣਗੇ। ਰਾਜਪਾਲ ਜਗਦੀਪ ਧਨਖੜ ਦੇ ਨਾਲ ਰਾਜ ਭਵਨ ਦੇ ਵਿੱਚ ਮੁਲਾਕਾਤ ਕਰਕੇ ਮੌਜੂਦਾ ਮੁੱਖ ਮੰਤਰੀ ਦੇ ਵਜੋਂ ਅਸਤੀਫਾ ਦਿੱਤਾ ਉਹਨਾਂ ਨੇ। ਰਵਾਇਤ ਦੇ ਮੁਤਾਬਕ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇੱਥੇ ਕੱਲ ਨੂੰ ਜਿਹੜਾ ਉਹ ਤੀਸਰੀ ਵਾਰੀ ਲਗਾਤਾਰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਪੱਛਮੀ ਬੰਗਾਲ ਦੇ ਵਿੱਚ ਜਦੋਂ ਖੱਬਿਆਂ ਦਾ ਜਿਹੜਾ ਦੀ ਰਾਜ ਹੁੰਦਾ ਸੀਗਾ, ਉਹਨਾਂ ਨੇ ਲਗਾਤਾਰ ਰਾਜ ਕੀਤਾ। ਉਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਇਸ ਤਰ੍ਹਾਂ ਦੀ ਪਾਰਟੀ ਆਈ ਹੈ ਜਿਹੜੀ ਕਿ ਤੀਸਰੀ ਵਾਰੀ ਇਥੋਂ ਲਗਾਤਾਰ ਸਹੁੰ ਚੁੱਕਣਗੇ ਮੁੱਖ ਮੰਤਰੀ ਦੇ ਵਜੋਂ। ਜਿਹੜੇ ਪੱਛਮੀ ਬੰਗਾਲ ਦੇ ਨਤੀਜੇ ਨੇ ਉਹ ਭਾਰਤ ਦੀ ਰਾਜਨੀਤੀ ਤੇ ਕੀ ਅਸਰ ਪਾਉਂਦੇ ਆ, ਇਹਦੇ ਉੱਤੇ ਬਹਿਸ ਜਾਰੀ ਹੈ। ਮਮਤਾ ਬੈਨਰਜੀ ਹੋਰਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਇੱਕ ਨਵੀਂ ਸਨਸਨੀ ਜਿਹੜੀ ਆ ਦੀ ਉਹ ਖਬਰ ਦੀ ਕਿ ਜਦ ਉਹਨਾਂ ਨੂੰ ਜਿੱਥੇ ਨੰਦੀਗ੍ਰਾਮ ਤੋਂ ਹਾਰ ਦੀ ਖਬਰ ਆਈ ਉਹਨਾਂ ਦੀ, ਕਿਉਂਕਿ ਇਹ ਬਕਾਇਦਾ ਤੌਰ ਦੇ ਉੱਤੇ ਉਹਨਾਂ ਦੀ ਜਿੱਤ ਡਿਕਲੇਅਰ ਕਰ ਦਿੱਤੀ ਗਈ ਸੀ। ਉਹਨਾਂ ਇਹ ਵੀ ਕਿਹਾ ਕਿ ਰਾਜਪਾਲ ਨੇ ਉਹਨਾਂ ਨੂੰ ਫੋਨ ਕਰਕੇ ਵਧਾਈ ਦਿੱਤੀ ਸੀ ਨੰਦੀਗ੍ਰਾਮ ਜਿੱਤਣ ਦੇ ਵਾਸਤੇ। ਉਸ ਤੋਂ ਬਾਅਦ ਖਬਰ ਇੱਕਦਮ ਆਉਂਦੀ ਹੈ ਕਿ ਨਹੀਂ, ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਹਾਰ ਗਏ ਤੇ ਉੱਥੋਂ ਸ਼ਿਵਿੰਦੂ ਅਧਿਕਾਰੀ ਚੋਣ ਜਿੱਤ ਗਏ ਕੁਝ 1600 ਵੋਟਾਂ ਦੇ ਫਰਕ ਦੇ ਨਾਲ। ਪ੍ਰੈਸ ਕਾਨਫਰੰਸ ਦੇ ਵਿੱਚ ਮਮਤਾ ਬੈਨਰਜੀ ਹੋਰਾਂ ਨੇ ਇੱਕ ਉਹ ਮੈਸੇਜ ਆਪਣੇ ਫੋਨ ਦੇ ਉੱਤੇ ਆਇਆ ਦਿਖਾਇਆ ਜਿਹੜਾ ਕਿ ਉੱਥੋਂ ਦੇ ਚੋਣ ਅਧਿਕਾਰੀ ਦਾ, ਇਹ ਰਿਟਰਨਿੰਗ ਅਫਸਰ ਦੇ ਵੱਲੋਂ ਜਿਹੜਾ ਉਹਨਾਂ ਨੂੰ ਮੈਸੇਜ ਭੇਜਿਆ ਗਿਆ। ਇਸ ਮੈਸੇਜ ਨੂੰ ਪੜ੍ਹ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸੁਣਾਇਆ, ਜਿਹਦੇ ਵਿੱਚ ਇਹ ਲਿਖਿਆ ਹੋਇਆ ਕਿ ਜੇ ਉਹਨੇ ਇਹਨਾਂ ਵੋਟਾਂ ਦੀ ਰੀਕਾਊਂਟਿੰਗ ਕਰਾਈ ਉਹਦੀ ਜਾਨ ਨੂੰ ਖਤਰਾ ਹੋ ਸਕਦਾ, ਉਹਦਾ ਕਤਲ ਕੀਤਾ ਜਾ ਸਕਦਾ। ਉਹਦੀ ਇੱਕ ਬੱਚੀ ਹੈ, ਇਸ ਕਰਕੇ ਉਹ ਮੁਆਫੀ ਮੰਗਦਾ ਕਿ ਉਹ ਇਹਦੀ ਰੀਕਾਊਂਟਿੰਗ ਨਹੀਂ ਕਰਵਾ ਸਕਦਾ। ਮਮਤਾ ਬੈਨਰਜੀ ਨੇ ਇਹ ਗੱਲ ਕਹੀ ਹੈ ਕਿ ਉਹ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਣਗੇ ਰੀਕਾਊਂਟਿੰਗ, ਕਿਉਂਕਿ ਰੀਕਾਊਂਟਿੰਗ ਜਿਹੜੀ ਆ ਉਹ ਕਾਨੂੰਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਹੋ ਸਕਦੀ ਹੈ। ਜਿਹੋ ਜਿਹੇ ਹਾਲਾਤ ਪੱਛਮੀ ਬੰਗਾਲ ਦੇ ਵਿੱਚ ਖਾਸ ਤੌਰ ਦੇ ਉੱਤੇ, ਬਾਕੀ ਰਾਜਾਂ ਦੇ ਵਿੱਚ ਵੀ, ਪਰ ਪੱਛਮੀ ਬੰਗਾਲ ਦੇ ਵਿੱਚ ਖਾਸ ਤੌਰ ਦੇ ਉੱਤੇ ਚੋਣ ਕਮਿਸ਼ਨ ਨੇ ਬਣਾ ਦਿੱਤੇ, ਉੱਥੇ ਚੋਣ ਕਮਿਸ਼ਨ ਤਾਂ ਲੱਗਦਾ ਹੀ ਨਹੀਂਗਾ। ਔਰ ਇਹ ਜਿਹੜਾ ਮੈਸੇਜ ਉਹਨਾਂ ਨੇ ਦਿਖਾਇਆ ਪ੍ਰੈਸ ਕਾਨਫਰੰਸ ਦੇ ਵਿੱਚ, ਉਹਨੇ ਇੱਕ ਸਨਸਨੀ ਜ਼ਰੂਰ ਖੜੀ ਕੀਤੀ ਹੈ। ਇਸ ਤਰ੍ਹਾਂ ਵੀ ਹੋ ਸਕਦਾ, ਤੁਹਾਨੂੰ ਜੇ ਯਾਦ ਹੋਵੇ ਤਾਂ ਬਿਹਾਰ ਦੇ ਵਿੱਚ ਚੋਣਾਂ ਜਦੋਂ ਹੋਈਆਂ, ਬਿਹਾਰ ਦੇ ਵਿੱਚ ਲਗਭਗ ਜਿੰਨੇ ਉੱਥੇ ਐਗਜ਼ਿਟ ਪੋਲ ਆਏ, ਜਿੰਨੇ ਸਰਵੇਖਣ ਆਏ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਜਨਤਾ ਦਲ ਯੂਨਾਈਟਿਡ ਦੀ ਹਾਰ ਵਿਖਾਈ ਜਾ ਰਹੀ ਸੀ, ਜਦੋਂ ਕਿ ਰਾਸ਼ਟਰੀ ਜਨਤਾ ਦਲ ਤੇ ਉਹਦੇ ਸਹਿਯੋਗੀਆਂ ਦੀ ਜਿੱਤ ਵਿਖਾਈ ਜਾ ਰਹੀ ਸੀ। ਅਖੀਰ ਦੇ ਵਿੱਚ ਕੀ ਹੋਇਆ ਉਹ ਸਭ ਨੂੰ ਪਤਾ ਹੈ। ਉਸੇ ਤਰ੍ਹਾਂ ਦੀ ਖੇਡ ਇੱਥੇ ਵੀ ਖੇਡੀ ਗਈ ਲੱਗਦੀ ਹੈ ਵੀ ਇਲੈਕਸ਼ਨਾਂ ਤਾਂ ਨਹੀਂ ਜਿੱਤ ਸਕੇ, ਮਮਤਾ ਬੈਨਰਜੀ ਨੂੰ ਹਰਾ ਕੇ ਜਿਹੜਾ ਨਾਰਾ ਭਗਤ ਲਾਉਂਦੇ ਸੀਗੇ 2 ਮਈ ਦੀਦੀ ਗਈ, ਘੱਟੋ ਘੱਟ ਉਹਨੂੰ ਸੱਚਾ ਕਰ ਲਿਆ ਜਾਵੇ। ਇਸ ਮੈਸੇਜ ਨੂੰ ਜੇਕਰ ਸਹੀ ਮੰਨਿਆ ਜਾਵੇ ਜਿਹੜਾ ਮਮਤਾ ਬੈਨਰਜੀ ਹੋਰਾਂ ਨੇ ਵਿਖਾਇਆ, ਇਹਦਾ ਮਤਲਬ ਇਹ ਆ ਕਿ ਚੋਣ ਅਧਿਕਾਰੀ ਕਿੰਨੇ ਡਰਾਏ ਗਏ ਸੀਗੇ, ਕਿੰਨੇ ਧਮਕਾਏ ਗਏ ਸੀਗੇ, ਜਿਨ੍ਹਾਂ ਨੂੰ ਉਹਨਾਂ ਦੇ ਕਤਲ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ। ਇਹਨਾਂ ਆ ਕਿ ਬਿਹਾਰ ਦੇ ਵਿੱਚ ਘੱਟ ਤਜਰਬੇ ਵਾਲੇ ਤੇਜਸਵੀ ਯਾਦਵ ਦੇ ਨਾਲ ਪੰਗਾ ਸੀ, ਇਸ ਕਰਕੇ ਉਹਨੇ ਗੱਲ ਉੱਥੇ ਛੱਡ ਦਿੱਤੀ। ਇੱਥੇ ਘਾਗ ਸਿਆਸਤਦਾਨ ਮਮਤਾ ਬੈਨਰਜੀ ਦੇ ਨਾਲ ਪੰਗਾ ਹੈ, ਜਿਹੜੀ ਕਿ ਸ਼ਾਇਦ ਇਸ ਮਾਮਲੇ ਨੂੰ ਇੱਥੇ ਨਹੀਂ ਛੱਡੂਗੀ, ਬਲਕਿ ਉਹ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਜਾਊਗੀ। ਜੀ ਕਾਫੀ ਕੁਛ ਉੱਥੇ ਜੀ ਚੱਲ ਰਿਹਾ। ਫਿਰ ਤੇ ਅੱਗੇ ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ। ਉਹ ਸੁਪਰੀਮ ਕੋਰਟ ਪਹੁੰਚਿਆ ਸੀ, ਕਾਫੀ ਸਾਰੀਆਂ ਪਾਬੰਦੀਆਂ ਲਾਉਣ ਨੂੰ ਵੀ ਕਿਹਾ ਸੀਗਾ, ਪਰ ਸੁਪਰੀਮ ਕੋਰਟ ਨੇ ਉਹ ਪਾਬੰਦੀਆਂ ਲਾਉਣ ਤੋਂ ਨਾ ਕਰ ਦਿੱਤੀ ਆ। ਕਈ ਪਾਸੇ ਪਾਬੰਦੀਆਂ ਲਾਉਣੀਆਂ ਸੀ। ਐਕਚੁਅਲੀ ਸਮੱਸਿਆ ਜਿਹੜੀ ਆ ਉਹ ਚੋਣ ਕਮਿਸ਼ਨ ਦੀ ਮਦਰਾਸ ਹਾਈ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਟਿੱਪਣੀਆਂ ਉੱਥੋਂ ਸ਼ੁਰੂ ਹੁੰਦੀ ਹੈ। ਮਦਰਾਸ ਹਾਈ ਕੋਰਟ ਨੇ ਆਪਣੀਆਂ ਟਿੱਪਣੀਆਂ ਦੇ ਵਿੱਚ ਇਹ ਕਹਿ ਦਿੱਤਾ, ਜਿੰਨੀਆਂ ਮੌਤਾਂ ਹੋ ਰਹੀਆਂ ਨੇ, ਤੁਸੀਂ COVID-19 ਦੀਆਂ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਦੀ ਪਾਲਣਾ ਨਹੀਂ ਕੀਤੀ, ਜਿਹਦੇ ਕਰਕੇ ਇੰਨੀਆਂ ਮੌਤਾਂ ਹੋਈਆਂ, ਕਿਉਂ ਨਾ ਕਤਲ ਦੇ ਮਾਮਲੇ ਤੁਹਾਡੇ ਉੱਤੇ ਦਰਜ ਕੀਤੇ ਜਾਣ। ਜਦੋਂ ਇਹ ਮਦਰਾਸ ਹਾਈ ਕੋਰਟ ਨੇ ਟਿੱਪਣੀਆਂ ਕੀਤੀਆਂ, ਉੱਤਰ ਪ੍ਰਦੇਸ਼ ਜਿੱਥੇ ਨਿਗਮ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ, ਉੱਥੇ 135 ਦੇ ਕਰੀਬ ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਜਿਹੜੇ ਚੋਣ ਅਧਿਕਾਰੀ ਨੇ
ਉਹਨਾਂ ਦੇ ਵਿੱਚ ਟੀਚਰ ਨੇ ਜਾਂ ਬਾਕੀ ਨੇ, ਉਹ ਹੁਣ FIR ਦਰਜ ਕਰਵਾਉਣ ਦੇ ਵਾਸਤੇ ਜਾ ਰਹੇ ਨੇ ਜਿੱਥੇ ਜਿੱਥੇ ਮੌਤਾਂ ਹੋਈਆਂ। ਚੋਣ ਕਮਿਸ਼ਨ ਨੂੰ ਚੇਤਾ ਆਇਆ, ਉਹ ਭੱਜਿਆ ਸੁਪਰੀਮ ਕੋਰਟ ਵੱਲ ਨੂੰ। ਸੁਪਰੀਮ ਕੋਰਟ ਦੇ ਵਿੱਚ ਉਹਨੇ ਇੱਕ PIL ਫਾਈਲ ਕੀਤੀ। ਇਹ ਜਿਹੜੀ PIL ਸੀ ਉਹਦੇ ਵਿੱਚ ਇਹ ਮੰਗ ਕੀਤੀ ਗਈ ਕਿ ਮਦਰਾਸ ਹਾਈ ਕੋਰਟ ਵੱਲੋਂ ਕੀਤੀਆਂ ਗਈਆਂ ਤਿੱਖੀਆਂ ਟਿੱਪਣੀਆਂ ਦੇ ਉੱਤੇ ਪਾਬੰਦੀ ਲਾਈ ਜਾਵੇ। ਇਹਦੇ ਵਿੱਚ ਪਲੀ ਇਹ ਲਈ ਗਈ ਕਿ ਮੀਡੀਆ ਸਾਨੂੰ ਹਥਿਆਰੇ ਦੱਸ ਰਿਹਾ, ਉਹ ਸਾਨੂੰ ਕਾਤਲ ਦੱਸ ਰਿਹਾ, ਉਹਨੂੰ ਰੋਕਣ ਦੇ ਵਾਸਤੇ ਮੀਡੀਆ ਦੇ ਉੱਤੇ ਰਿਸਟ੍ਰਿਕਸ਼ਨਸ ਲਾਈਆਂ ਜਾਣ। ਮਦਰਾਸ ਹਾਈ ਕੋਰਟ ਦਾ ਜਿਹੜਾ ਫੈਸਲਾ, ਜਿਹੜੀਆਂ ਟਿੱਪਣੀਆਂ ਨੇ, ਜ਼ੁਬਾਨੀ ਟਿੱਪਣੀਆਂ ਕੀਤੀਆਂ ਨੇ, ਫੈਸਲਾ ਨਹੀਂ ਹੈਗਾ ਇਹ, ਜ਼ੁਬਾਨੀ ਟਿੱਪਣੀਆਂ ਨੇ, ਉਹਦੇ ਉੱਤੇ ਰੋਕ ਲਾਈ ਜਾਵੇ। ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਬਦਲ ਚੁੱਕੇ ਨੇ, ਇਸ ਕਰਕੇ ਉਥੋਂ ਜਿਹੜੀਆਂ ਗੱਲਾਂ ਆਖੀਆਂ ਗਈਆਂ ਉਹ ਫੇਰ ਇੱਕ ਵਾਰੀ ਆਕਸੀਜਨ ਦਿੰਦੀਆਂ ਨੇ, ਕੁਝ ਆਕਸੀਜਨ ਦਿੰਦੀਆਂ ਨੇ। ਬੈਂਚ ਨੇ ਅਰਜ਼ੀ ਦੇ ਉੱਤੇ, ਕਮਿਸ਼ਨ ਦੀ ਅਰਜ਼ੀ ਦੇ ਉੱਤੇ ਫੈਸਲਾ ਰਾਖਵਾਂ ਰੱਖਿਆ, ਅਜੇ ਇਹਦੇ ਉੱਤੇ ਕੋਈ ਫੈਸਲਾ ਨਹੀਂ ਦਿੱਤਾ। ਸੁਪਰੀਮ ਕੋਰਟ ਨੇ ਮੀਡੀਆ ਤੇ ਹਾਈ ਕੋਰਟਾਂ ਨੂੰ ਲੋਕਤੰਤਰ ਦਾ ਪਿੱਲਰ ਕਰਾਰ ਦਿੱਤਾ। ਸੁਪਰੀਮ ਕੋਰਟ ਨੇ ਇਹ ਕਿਹਾ, ਉਹ ਚੋਣ ਕਮਿਸ਼ਨ ਦੀ ਦਲੀਲ ਕਿ ਮਦਰਾਸ ਹਾਈ ਕੋਰਟ ਦੇ ਵੱਲੋਂ ਉਹਦੇ ਖਿਲਾਫ ਲਏ ਸਖਤ ਦੋਸ਼ ਢੁਕਵੇਂ ਨਹੀਂ, ਇਹਦੇ ਬਾਰੇ ਵਿਚਾਰ ਕਰੇਗੀ ਤੇ ਕਿਹਾ ਕਿ ਦੋਵੇਂ ਸੰਵਿਧਾਨਕ ਅਦਾਰਿਆਂ ਵਿਚਕਾਰ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਹਾਈ ਕੋਰਟ ਡੈਮੋਕ੍ਰੇਸੀ ਦਾ ਪਿੱਲਰ ਹੈ, ਡੈਮੋਕ੍ਰੇਸੀਆਂ ਦੇ ਪਿੱਲਰ ਨੇ, ਇਸ ਕਰਕੇ ਅਸੀਂ ਹਾਈ ਕੋਰਟਾਂ ਦੇ ਉੱਤੇ ਕਿਸੇ ਕਿਸਮ ਦੀ ਪਾਬੰਦੀ ਨਹੀਂ ਲਾ ਸਕਦੇ। ਸੁਪਰੀਮ ਕੋਰਟ ਨੇ ਆਪਣੀਆਂ ਪਹਿਲੀਆਂ ਟਿੱਪਣੀਆਂ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਹਾਈ ਕੋਰਟ ਕਿਸੇ ਵੀ ਰਾਜ ਦੇ ਬਾਰੇ ਦੇ ਵਿੱਚ ਉੱਥੋਂ ਦੀ ਲੋਕਲ ਸਥਿਤੀ ਦੇ ਬਾਰੇ ਚ ਜ਼ਿਆਦਾ ਬਿਹਤਰ ਜਾਣਦੀ ਹੈ ਤੇ ਉਹਨੂੰ ਅਜਿਹੀਆਂ ਟਿੱਪਣੀਆਂ ਕਰਨ ਦਾ ਪੂਰਾ ਹੱਕ ਹੈ। ਜਿੱਥੋਂ ਤੱਕ ਮੀਡੀਆ ਦੀ ਗੱਲ ਆ, ਮੀਡੀਆ ਦੇ ਬਾਰੇ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਟਿੱਪਣੀਆਂ ਕੀਤੀਆਂ ਕਿ ਮੀਡੀਆ ਨੂੰ ਅਸੀਂ ਨਹੀਂ ਰੋਕ ਸਕਦੇ ਕਿ ਉਹ ਅਜਿਹੀਆਂ ਟਿੱਪਣੀਆਂ ਜਿਹੜੀਆਂ ਹਾਈ ਕੋਰਟ ਨੇ ਕੀਤੀਆਂ ਨੇ ਉਹਨੂੰ ਖਬਰ ਨਾ ਬਣਾਵੇ। ਮੈਂ ਕਿਹਾ ਕਿ ਮੀਡੀਆ ਉਹ ਗੱਲ ਕਹਿ ਰਿਹਾ ਜੋ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ, ਉਹ ਆਪਣੇ ਕੋਲੋਂ ਤਾਂ ਕੁਝ ਨਹੀਂ ਬਣਾ ਰਿਹਾ, ਇਸ ਕਰਕੇ ਮੀਡੀਆ ਨੂੰ ਨਹੀਂ ਰੋਕਿਆ ਜਾ ਸਕਦਾ। ਜਿਹੜਾ ਚੋਣ ਕਮਿਸ਼ਨ ਹੈ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਫਸਿਆ ਇਸ ਸਾਰੇ ਮਸਲੇ ਦੇ ਉੱਤੇ। ਖਾਸ ਤੌਰ ਦੇ ਉੱਤੇ ਮਦਰਾਸ ਹਾਈ ਕੋਰਟ ਦੇ ਵੱਲੋਂ ਇਹ ਕੀਤੀ ਗਈ ਟਿੱਪਣੀ ਕਿ ਇਹ ਹਥਿਆਰੇ ਨੇ, ਇਹਨਾਂ ਦੇ ਉੱਤੇ ਕਤਲ ਦਾ ਮਾਮਲਾ ਦਰਜ ਕਰੋ। ਇਹ ਜਿੰਨੀਆਂ ਮੌਤਾਂ ਹੋ ਰਹੀਆਂ ਨੇ ਕੋਵਿਡ ਦੇ ਨਾਲ ਜਾਂ ਡਿਊਰਿੰਗ ਇਲੈਕਸ਼ਨ ਹੋਈਆਂ ਨੇ, ਉਹ ਲੋਕ FIR ਦਰਜ ਕਰਾਉਣ ਦੇ ਵਾਸਤੇ ਜਾ ਰਹੇ ਨੇ ਤੇ ਮਦਰਾਸ ਹਾਈ ਕੋਰਟ ਦੇ ਵੱਲੋਂ ਕੀਤੀਆਂ ਇਹਨਾਂ ਟਿੱਪਣੀਆਂ ਦਾ ਹਵਾਲਾ ਮੀਡੀਆ ਦੇ ਰੂਪ ਦੇ ਵਿੱਚ ਦੇ ਰਹੇ ਆ। ਇਥੋਂ ਦੀਆਂ ਅਖਬਾਰਾਂ ਤੇ ਖਾਸ ਤੌਰ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਨਾਲ ਉਹ ਲਗਾ ਰਹੇ ਆ ਵੀ ਆਹ ਦੇਖੋ ਹਾਈ ਕੋਰਟ ਨੇ ਕੀ ਕਿਹਾ, ਕਰੋ ਪਰਚਾ ਦਰਜ। ਕੁੜਿੱਕੀ ਦੇ ਵਿੱਚ ਫਸਿਆ ਜਿਹੜਾ ਚੋਣ ਕਮਿਸ਼ਨ ਹੈ ਉਹਨੇ, ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਸੀ ਉਹਨੇ ਆਪਣੇ ਲੋਕ ਉੱਥੇ ਲਾਏ, ਆਪਣੇ ਤਰੀਕੇ ਦੇ ਨਾਲ ਕੰਮ ਕਰਾਇਆ, ਪਰ ਅੱਜ ਸਥਿਤੀ ਇਸ ਤਰ੍ਹਾਂ ਦੀ ਆ ਗਈ ਕਿ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦੇ ਉੱਤੇ ਦਖਲ ਦੇਣ ਤੋਂ ਨਾ ਕਰ ਦਿੱਤੀ ਤੇ ਲੋਕ ਜਿਹੜੇ ਨੇ ਉਹ ਲਗਾਤਾਰ ਚੋਣ ਕਮਿਸ਼ਨ ਨੂੰ ਇਹਦੇ ਲਈ ਕਥਿਤ ਰੂਪ 'ਚ ਸਹੀ ਦੋਸ਼ੀ ਠਹਿਰਾ ਰਹੇ ਜੀ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਲੋਕਡਾਊਨ ਦੇ ਵਿਰੋਧ ਵਿੱਚ ਜਿਹੜੇ ਛੋਟੇ ਦੁਕਾਨਦਾਰ ਆ ਉਹ ਨਿਤਰੇ। ਦੇਖੋ ਇੱਥੇ ਪੰਜਾਬ ਦੇ ਵਿੱਚ ਬੇਸ਼ੱਕ ਜਿਹੜਾ ਇੱਥੇ ਲੋਕਡਾਊਨ ਤਾਂ ਲੱਗਿਆ, ਪਰ ਇਹ ਲੋਕਡਾਊਨ ਸਖਤ ਨਹੀਂਗਾ। ਜਿਵੇਂ ਇਹ ਆਖਿਆ ਗਿਆ ਕਿ ਅਸੀਂ ਕੁਝ ਜਿਹੜੀਆਂ ਗੈਰ ਜ਼ਰੂਰੀ ਦੁਕਾਨਾਂ ਨੇ ਉਹ ਬੰਦ ਕਰ ਦਿਓ, ਸਿਰਫ ਜ਼ਰੂਰੀ ਦੁਕਾਨਾਂ ਖੁੱਲੀਆਂ ਰੱਖੋ। ਹੁਣ ਕੱਲ ਜਿਹੜੇ ਹੈਲਥ ਮਿਨਿਸਟਰ ਨੇ ਬਲਵੀਰ ਸਿੱਧੂ, ਉਹਨਾਂ ਨੇ ਇਹ ਗੱਲ ਕਹਿਤੀ, ਅਸੀਂ ਮੁੱਖ ਮੰਤਰੀ ਨੂੰ ਰਿਕਮੈਂਡ ਕਰਾਂਗੇ ਕਿ ਲੋਕਡਾਊਨ ਲਾਇਆ ਜਾਵੇ। ਉਹਨਾਂ ਦੀ ਇਹ ਰਿਕਮੈਂਡੇਸ਼ਨ ਨਹੀਂ ਮੰਨੀ ਗਈ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਕੁਝ ਦਿਨ ਅਸੀਂ ਹੋਰ ਵੇਖਾਂਗੇ ਕਿ ਲੋਕ ਮੌਜੂਦਾ ਪਾਬੰਦੀਆਂ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ ਤੇ ਫਿਰ ਪੰਜਾਬ ਲੋਕਡਾਊਨ ਵੱਲ ਨੂੰ ਵਧੂਗਾ। ਇਹ ਗੱਲ ਆਖੀ ਗਈ ਹੈ। ਮੌਜੂਦਾ ਸਥਿਤੀ ਦੇ ਵਿੱਚ ਗੈਰ ਜ਼ਰੂਰੀ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ। 4 ਵੀਲਰ ਦੇ ਉੱਤੇ 2 ਜਾਣੇ ਬੈਠ ਸਕਦੇ ਆ, 2 ਵੀਲਰ ਦੇ ਉੱਤੇ ਇੱਕੋ ਬੰਦਾ ਬੈਠ ਸਕਦਾ। ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹਦੇ ਵਿੱਚ ਅੱਧੇ ਲੋਕ ਬੈਠ ਸਕਦੇ ਆ, ਬੱਸਾਂ ਵਗੈਰਾ ਦੇ ਵਿੱਚ। ਇਹ ਪੋਸੀਬਲ ਨਹੀਂ ਹੋ ਸਕਣਾ, ਕਿਉਂਕਿ ਕਹਿ ਦੇਣਾ ਹੋਰ ਗੱਲ ਹੁੰਦੀ ਹੈ, ਉਹਨੂੰ ਇੰਪਲੀਮੈਂਟ ਕਰਨਾ ਇਹ ਹੋਰ ਗੱਲ ਹੁੰਦੀ ਹੈ। ਇੰਪਲੀਮੈਂਟ ਹੋ ਸਕਣਾ ਬੜੀ ਔਖੀ ਗੱਲ ਹੈ। ਜਿਹੜੇ ਛੋਟੇ ਦੁਕਾਨਦਾਰ ਨੇ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਾਹਰ ਨਿਕਲੇ, ਸੜਕਾਂ ਦੇ ਉੱਤੇ ਆ ਕੇ ਇਹਨਾਂ ਛੋਟੇ ਦੁਕਾਨਦਾਰਾਂ ਨੇ ਰੋਸ ਮੁਜ਼ਾਹਰੇ ਕੀਤੇ। ਇਹ ਗੱਲ ਆਖੀ
ਕਿ ਸਾਨੂੰ ਇਹ ਦੱਸਿਆ ਜਾਵੇ ਕਿ ਕੀ ਅਸੀਂ ਗੈਰ ਜ਼ਰੂਰੀ ਵੋਟਰ ਵੀ ਹਾਂ। ਜੇ ਅਸੀਂ ਗੈਰ ਜ਼ਰੂਰੀ ਵੋਟਰ ਹੈ ਤੇ ਸਾਡੇ ਤੋਂ ਫਿਰ ਸਿਆਸੀ ਪਾਰਟੀਆਂ ਵੋਟਾਂ ਮੰਗਣ ਦੇ ਵਾਸਤੇ ਨਾ ਆਉਣ। ਇਹਨਾਂ ਦੁਕਾਨਦਾਰਾਂ ਨੇ ਰੋਸ ਮੁਜ਼ਾਹਰਿਆਂ ਦੇ ਵਿੱਚ ਇਹ ਗੱਲ ਕਹੀ ਕਿ ਜੇ ਵੱਡੇ ਸਟੋਰ ਜਿਹੜੀਆਂ ਚੇਨਸ ਨੇ ਵੱਡੀਆਂ, ਉਹਨਾਂ ਨੂੰ ਖੋਲਣ ਦੀ ਇਜਾਜ਼ਤ ਹੈ ਤਾਂ ਛੋਟੇ ਸਟੋਰਾਂ ਨੂੰ ਕਿਉਂ ਮਾਰਿਆ ਜਾ ਰਿਹਾ। ਇਹ ਵੀ ਕਿਹਾ ਗਿਆ ਕਿ ਜਿੰਨੀ ਦੇਰ ਦੇ ਵਾਸਤੇ ਬਾਕੀ ਸਟੋਰ ਖੁੱਲਦੇ ਆ, ਇਹਨਾਂ ਛੋਟੀਆਂ ਦੁਕਾਨਾਂ ਨੂੰ ਵੀ ਖੋਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਜੇ ਪੁਲਿਸ ਪ੍ਰਸ਼ਾਸਨ ਧੱਕੇ ਦੇ ਨਾਲ ਬੰਦ ਕਰ ਰਹੀ ਹੈ ਤੇ ਉਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ। ਮੁੱਖ ਮੰਤਰੀ ਨੂੰ ਇਹ ਕਿਹਾ ਗਿਆ ਕਿ ਫਿਰ ਪਾਓ 5-5 ਹਜ਼ਾਰ ਰੁਪਇਆ ਰੋਜ਼ ਦਾ ਸਾਡੇ ਖਾਤਿਆਂ ਦੇ ਵਿੱਚ, ਤਾਂ ਕਿ ਅਸੀਂ ਜਿਹੜੇ ਕਾਮੇਗਾਹ ਕੰਮ ਤੇ ਰੱਖੇ ਹੋਏ ਆ ਉਹਨਾਂ ਨੂੰ ਤਨਖਾਹਾਂ ਦੇ ਸਕੀਏ, ਅਸੀਂ ਆਪਣੇ ਘਰਾਂ ਦੀ ਰੋਜ਼ੀ ਰੋਟੀ ਜਿਹੜੀ ਉਹ ਚਲਾ ਸਕੀਏ। ਇਹ ਕਿਹਾ ਕਿ ਅਸੀਂ ਸਰਕਾਰਾਂ ਦੇ ਉੱਤੇ ਕੋਈ ਬੋਝ ਨਹੀਂ, ਸਰਕਾਰਾਂ ਤੋਂ ਪੈਸੇ ਨਹੀਂ ਲੈਂਦੇ, ਅਸੀਂ ਆਪਣੀ ਰੋਜ਼ੀ ਰੋਟੀ ਆਪ ਕਮਾਉਨੇ ਆ। ਤੇ ਜਦੋਂ ਰੋਜ਼ੀ ਰੋਟੀ ਆਪ ਕਮਾਉਨੇ ਆ ਤੇ ਸਰਕਾਰਾਂ ਇਹ ਰੋਜ਼ੀ ਰੋਟੀ ਸਾਡੀ ਬੰਦ ਕਿਉਂ ਕਰ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਮੰਦੀ ਦੀ ਮਾਰ ਤਾਂ ਪਹਿਲਾਂ ਹੀ ਇਹ ਝੱਲ ਰਹੇ ਨੇ, ਦੁਕਾਨਾਂ ਦੇ ਕਿਰਾਏ ਨਹੀਂ ਦਿੱਤੇ ਜਾ ਰਹੇ, ਵਰਕਰਾਂ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ, ਉੱਤੋਂ ਸਰਕਾਰ ਕਹਿੰਦੀ ਹੈ ਗੈਰ ਜ਼ਰੂਰੀ ਦੁਕਾਨਾਂ ਬੰਦ ਕਰ ਦਿਓ। ਇਹ ਵੀ ਕਿਹਾ ਕਿ ਅੱਜ ਤੋਂ ਇਹ ਸਵੇਰ ਤੋਂ ਸਾਰੇ ਬਾਜ਼ਾਰ ਖੋਲਣਗੇ, ਜਿਹੜੇ ਪ੍ਰਸ਼ਾਸਨ ਨੇ ਰੋਕਣਾ ਹੋਵੇ ਉਹ ਆ ਕੇ ਰੋਕ ਲਵੇ। ਬਰਨਾਲਾ ਸੰਗਰੂਰ ਦੇ ਜਿਹੜੇ ਦੁਕਾਨਦਾਰ ਸੀ ਛੋਟੇ, ਇਹਨਾਂ ਨੇ ਅੱਜ ਸਵੇਰ ਤੋਂ ਦੁਕਾਨਾਂ ਜਿਹੜੀਆਂ ਉਹ ਖੋਲੀਆਂ ਹੋਈਆਂ ਨੇ, ਔਰ ਇਸ ਵੇਲੇ ਜਿਹੜੀ ਸਥਿਤੀ ਆ ਉਹ ਟਕਰਾਓ ਵਾਲੀ ਬਣੀ ਹੋਈ ਆ ਇਹਨਾਂ ਸ਼ਹਿਰਾਂ ਦੇ ਵਿੱਚ। ਪ੍ਰਸ਼ਾਸਨ ਇਹ ਕਹਿ ਰਿਹਾ ਕਿ ਸਰਕਾਰ ਦੇ ਵੱਲੋਂ ਇਹ ਗੈਰ ਜ਼ਰੂਰੀ ਦੁਕਾਨਾਂ ਬੰਦ ਕੀਤੀਆਂ ਗਈਆਂ ਨੇ, ਜਦੋਂ ਕਿ ਦੁਕਾਨਦਾਰ ਇਹ ਕਹਿ ਰਹੇ ਆ ਕਿ ਅਸੀਂ ਇਹ ਦੁਕਾਨਾਂ ਖੋਲਾਂਗੇ। ਮੁੱਖ ਮੰਤਰੀ ਸਾਡੀਆਂ ਗੱਲਾਂ ਦਾ ਜਵਾਬ ਦੇਣ, ਸਾਨੂੰ ਇਹ ਦੱਸਣ ਕਿ ਅਸੀਂ ਗੈਰ ਜ਼ਰੂਰੀ ਕਿਵੇਂ ਆ ਤੇ ਸਾਡੀ ਰੋਜ਼ੀ ਰੋਟੀ ਦਾ ਕੀ ਇੰਤਜ਼ਾਮ ਹੈ, ਉਸ ਤੋਂ ਬਾਅਦ ਅਸੀਂ ਇਹ ਦੁਕਾਨਾਂ ਬੰਦ ਕਰਾਂਗੇ। ਤੋ ਇਹ ਜਿਹੜੀ ਸਥਿਤੀ ਆ ਉਹ ਕਾਰੋਬਾਰੀਆਂ ਦੇ ਵਿਚਾਲੇ ਆ ਕੇ ਖੜੀ ਹੋ ਗਈ। ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜੇ ਹਾਲਾਤ ਜਿਸ ਤਰੀਕੇ ਦੇ ਬਣੇ ਹੋਏ ਆ, ਆਖਰ ਇਹ ਲੋਕ ਕਿੱਧਰ ਜਾਣਗੇ। ਪਾਬੰਦੀਆਂ ਆਪਣੀ ਜਗ੍ਹਾ ਦੇ ਉੱਤੇ ਨੇ, ਇਹਨਾਂ ਨੂੰ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਵੀ ਫਿਕਰ ਹੈ ਕਿ ਉਹਨਾਂ ਦਾ ਬਣੂਗਾ ਕੀ। ਜਦੋਂ ਪਿਛਲੇ ਵਰੇ ਲੋਕਡਾਊਨ ਲੱਗ ਗਿਆ ਸੀਗਾ, ਬਿਨਾਂ ਕਿਸੇ ਐਲਾਨ ਤੋਂ ਕੁਝ ਘੰਟਿਆਂ 4 ਘੰਟਿਆਂ ਦਾ ਜਿਹੜਾ ਸਮਾਂ ਦੇ ਕੇ, ਉਸ ਤੋਂ ਬਾਅਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਲੋਕ ਸਰਵਾਈਵ ਕਰ ਗਏ। ਹੁਣ ਉਹ ਕਹਿੰਦੇ ਕਿ ਅਸੀਂ ਸਰਵਾਈਵ ਨਹੀਂ ਕਰ ਸਕਦੇ ਜੇ ਲੋਕਡਾਊਨ ਦੁਬਾਰਾ ਲੱਗਦਾ। ਬੇਸ਼ੱਕ ਪੰਜਾਬ ਦੇ ਵਿੱਚ ਅਜੇ ਮੁਕੰਮਲ ਲੋਕਡਾਊਨ ਨਹੀਂ ਲੱਗਿਆ, ਪਰ ਇਹ ਲੱਗਣ ਦੀ ਸਥਿਤੀ ਬਣ ਸਕਦੀ ਹੈ। ਹਰਿਆਣੇ ਦੇ ਵਿੱਚ ਮੁਕੰਮਲ ਲੋਕਡਾਊਨ ਲੱਗ ਗਿਆ, ਹਰਿਆਣੇ ਦੇ ਵਿੱਚ ਬੱਸਾਂ ਤੱਕ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ। ਹਰਿਆਣੇ ਦੇ ਵਿੱਚ ਲੋਕਡਾਊਨ ਲੱਗਣ ਦਾ ਇੱਕ ਕਾਰਨ ਜਿਹੜਾ ਉਹ ਕਿਸਾਨ ਅੰਦੋਲਨ ਵੀ ਹੈ। ਪੱਛਮੀ ਬੰਗਾਲ ਦੇ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉਹਨਾਂ ਨੇ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਜਾਣਾ ਸੀ, ਇਸ ਕਰਕੇ ਸੜਕਾਂ ਵੀ ਬੰਦ ਕਰ ਦਿੱਤੀਆਂ ਗਈਆਂ, ਟ੍ਰੈਫਿਕ ਕੰਪਲੀਟ ਜਿਹੜਾ ਉਹ ਬੰਦ ਕੀਤਾ ਗਿਆ। ਪੰਜਾਬ ਦੇ ਵਿੱਚ ਲੋਕਡਾਊਨ ਲੱਗਦਾ ਜਾਂ ਨਹੀਂ, ਹੁਣ ਇਹ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਦੀਆਂ ਇਹਨਾਂ ਮੰਗਾਂ ਨੂੰ ਵੀ ਸਾਹਮਣੇ ਰੱਖਣਾ ਪਊਗਾ। ਜੀ ਜੀ ਬਿਲਕੁਲ। ਤੇ ਸਰੋਤਿਓ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਆ। ਤੇ ਅੱਗੇ ਗੱਲ ਕਰਦੇ ਹਾਂ, ਹਾਈਵੇ ਦਾ ਵਿਰੋਧ ਕਰ ਰਹੇ ਜਿਹੜੇ ਕਿਸਾਨ ਆ ਉਹਨਾਂ ਵੱਲੋਂ ਮੋਤੀ ਮਹਿਲ ਨੂੰ ਚਫੇਰੇ ਤੋਂ ਘੇਰ ਲਿਆ ਗਿਆ ਤੇ ਪੁਲਿਸ ਦੇ ਲਈ ਤਾਂ ਇਹ ਬੜੀ ਵੱਡੀ ਕਿਆਮਤ ਹੋਈ ਹੋਈ। ਉਹ ਇਹ ਅੱਜ ਤੱਕ, ਕਿਉਂਕਿ ਇੱਥੇ ਬੜੇ ਸਾਰੇ ਬੇਰੁਜ਼ਗਾਰ ਜਥੇਬੰਦੀਆਂ ਵਿਰੋਧੀ ਧਿਰਾਂ ਅਕਸਰ ਇੱਥੇ ਆਉਂਦੀਆਂ ਨੇ। ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇਸ ਘਰ ਨੂੰ ਘੇਰਨ ਦੇ ਵਾਸਤੇ, ਜਿਹਨੂੰ ਮੋਤੀ ਮਹਿਲ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਕੈਪਟਨ ਸਾਹਿਬ ਤਾਂ ਇੱਥੇ ਰਹਿੰਦੇ ਨਹੀਂ, ਉਹ ਮੁੱਖ ਮੰਤਰੀ ਬਣਨ ਤੋਂ ਬਾਅਦ 1 ਵਾਰੀ ਜਾਂ 2 ਵਾਰੀ ਵੱਧ ਤੋਂ ਵੱਧ ਇੱਥੇ ਆਏ ਆ। ਉਹ ਆਪਣੀ ਸਰਕਾਰੀ ਕੋਠੀ ਦੇ ਵਿੱਚ ਵੀ ਨਹੀਂ ਰਹਿੰਦੇ। ਇਹ ਵੀ ਪਹਿਲੀ ਵਾਰੀ ਹੈ ਕਿ ਕੋਈ ਮੁੱਖ ਮੰਤਰੀ ਆਪਣੀ ਸਰਕਾਰੀ ਕੋਠੀ ਦੇ ਵਿੱਚ ਨਹੀਂ ਰਹਿ ਰਹੇ। ਉਹ ਬਾਹਰਲੇ ਘਰੇ ਸੀਸਮਾਂ ਦੇ ਵਿੱਚ ਰਹਿੰਦੇ ਨੇ, ਉੱਥੇ ਕੋਈ ਜਾ ਨਹੀਂ ਸਕਦਾ। ਦਿੱਲੀ ਜਿਹੜੀ ਮਾਫ ਕਰਨਾ ਚੰਡੀਗੜ੍ਹ ਦੇ ਵਿੱਚ ਸਰਕਾਰੀ ਕੋਠੀ ਆ, ਉਹਨੂੰ ਘੇਰਨਾ ਬਹੁਤ ਔਖਾ। ਉੱਥੇ ਚੰਡੀਗੜ੍ਹ ਪੁਲਿਸ ਪਾਣੀ ਦੀਆਂ ਬੁਛਾਰਾਂ ਮਾਰਦੀ ਹੈ। ਬਹੁਤੇ ਜਿਹੜੇ ਮੰਗਾਂ ਕਰਨ ਵਾਲੇ ਨੇ ਉਹਨਾਂ ਦੇ ਕੋਲੇ ਫਿਰ ਰਹਿ ਜਾਂਦਾ ਮੋਤੀ ਮਹਿਲ। ਪਰਨੀਤ ਕੌਰ ਹੁਰੀ ਤਾਂ ਇੱਥੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਉਹ ਤਾਂ ਇੱਥੇ ਰਹਿੰਦੇ ਆ, ਕੈਪਟਨ ਅਮਰਿੰਦਰ ਸਿੰਘ ਨਹੀਂ ਰਹਿੰਦੇ। ਪਿਛਲੇ ਦਿਨਾਂ ਤੋਂ ਕਿਸਾਨਾਂ ਨੇ ਇੱਥੇ YPS ਚੌਕ ਦੇ ਵਿੱਚ ਡੇਰਾ ਲਾਇਆ ਹੋਇਆ 36-37 ਦਿਨਾਂ ਤੋਂ। ਉਹਨਾਂ ਦੀ ਗੱਲਬਾਤ ਨਹੀਂ ਸੁਣੀ ਗਈ। 2 ਦਿਨ ਪਹਿਲਾਂ ਉਹਨਾਂ ਨੇ ਵੱਡਾ ਐਕਸ਼ਨ ਕਰ ਦਿੱਤਾ, ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਆ ਗਈਆਂ। ਪੁਲਿਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹਨਾਂ ਨੇ ਰੋਕਾਂ ਤੋੜ ਕੇ, ਜਿੱਧਰ ਦੀ ਸੋਚਿਆ ਨਹੀਂ ਸੀ ਪੁਲਿਸ ਨੇ, ਉਸ ਪਾਸੇ ਦੀ YPS ਵਾਲੀ ਸਾਈਡ ਤੋਂ ਆ ਕੇ ਸੂਲਰ ਰੋਡ ਵਾਲੀ ਸਾਈਡ ਨੂੰ ਆ ਕੇ
ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਨੂੰ ਉਧਰੋਂ ਦੀ ਘੇਰਾ ਪਾ ਲਿਆ, ਦੂਜੇ ਪਾਸੇ ਤੋਂ ਮੋਤੀ ਬਾਗ ਗੁਰਦੁਆਰਾ ਜਿਸ ਪਾਸੇ ਪੈਂਦਾ ਉਧਰੋਂ ਦੀ ਆ ਕੇ ਘੇਰਾ ਪਾ ਲਿਆ। ਇਹ ਪਹਿਲੀ ਵਾਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਪਟਿਆਲੇ ਵਿੱਚ ਸਥਿਤ ਮਹਿਲ ਚੁਫੇਰੇ ਤੋਂ ਘੇਰਿਆ ਗਿਆ। ਪੁਲਿਸ ਦੇ ਵਾਸਤੇ ਬੜੀ ਮੁਸ਼ਕਲ ਬਣੀ ਹੋਈ ਹੈ। ਅੱਜ ਇਹਨਾਂ ਦੀ ਮੀਟਿੰਗ ਜਿਹੜੀ ਆ ਉਹ 3 ਮੈਂਬਰੀ ਕਮੇਟੀ ਦੇ ਨਾਲ, ਸਰਕਾਰ ਦੀ 3 ਮੈਂਬਰੀ ਕਮੇਟੀ ਦੇ ਨਾਲ ਨਿਸ਼ਚਿਤ ਕੀਤੀ ਗਈ ਆ। ਇਸ ਮੀਟਿੰਗ ਦੇ ਵਿੱਚੋਂ ਕੀ ਕੋਈ ਹੱਲ ਨਿਕਲ ਸਕਦਾ ਜਾਂ ਨਹੀਂ, ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪੁਲਿਸ ਦੇ ਵਾਸਤੇ ਸਭ ਤੋਂ ਵੱਡੀ ਸਮੱਸਿਆ ਇਹ ਬਣੀ ਹੋਈ ਆ ਕਿ YPS ਵਾਲੀ ਸਾਈਡ ਤੋਂ ਸੂਲਰ ਰੋਡ ਨੂੰ ਆਉਂਦਿਆਂ ਜਿੱਥੇ ਬੈਕ ਪੈਂਦੀ ਆ ਮੋਤੀ ਮਹਿਲ ਦੀ, ਉੱਥੇ ਕੰਧ ਦੇ ਨਾਲ ਟਰਾਲੀਆਂ ਜੋੜ ਕੇ ਕਿਸਾਨਾਂ ਨੇ ਲਾ ਲਈਆਂ ਨੇ। ਪੁਲਿਸ ਨੂੰ ਡਰ ਇਸ ਗੱਲ ਦਾ ਹੈ ਕਿ ਜੇ ਕਿਸਾਨਾਂ ਨੇ ਅਗਲਾ ਐਕਸ਼ਨ ਇਹ ਕਰਤਾ ਕਿ ਟਰਾਲੀਆਂ ਦੇ ਉੱਤੇ ਚੜ੍ਹ ਕੇ ਕੰਧਾਂ ਟੱਪ ਕੇ ਉਹ ਮੋਤੀ ਮਹਿਲ ਦੇ ਅੰਦਰ ਵੜ ਗਏ ਤੇ ਫਿਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਉਹ ਪੈਦਾ ਹੋ ਸਕਦੀ ਹੈ। ਜੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਜਾਂ ਦੂਜੀ ਸਖਤੀ ਕੀਤੀ ਤੇ ਉਹ ਚੋਣਾਂ ਦਾ ਵਰਾ ਸ਼ੁਰੂ ਹੋ ਗਿਆ। ਇਸ ਕਰਕੇ ਫਸੀ ਹੋਈ ਪਟਿਆਲੇ ਦੀ ਪੁਲਿਸ, ਉਹਨੂੰ ਰਾਹ ਨਹੀਂ ਕੋਈ ਵੀ ਲੱਭ ਰਿਹਾ। ਜਿਸ ਦਿਨ ਇਹ ਕਿਸਾਨ ਆਏ ਆ ਵੱਡੀ ਗਿਣਤੀ ਦੇ ਵਿੱਚ, ਉਦੋਂ ਪ੍ਰਬੰਧ ਤਾਂ ਪੂਰਾ ਸੀ, ਪਰ ਹੁੰਦਾ ਕੀ ਆ ਕਿ ਜਿੰਨੇ ਇੱਥੇ ਆਉਂਦੇ ਆ ਮੋਤੀ ਮਹਿਲ ਘੇਰਨ ਵਾਲੇ, ਉਹ YPS ਚੌਕ ਦੇ ਉੱਤੇ ਜਿੰਦਾਬਾਦ ਮੁਰਦਾਬਾਦ ਕਰਦੇ ਆ ਤੇ ਉੱਥੋਂ ਮੁੜ ਕੇ ਗਾਂਹ ਚਲੇ ਜਾਂਦੇ ਆ ਵਾਪਸ। ਕਿਸਾਨਾਂ ਨੇ ਇਹ ਜਿਹੜਾ ਐਕਸ਼ਨ ਕੀਤਾ ਇਹ ਬਿਲਕੁਲ ਵੱਖਰਾ ਸੀ, ਔਰ ਇਸ ਐਕਸ਼ਨ ਦੇ ਵਿੱਚ ਉਹ ਸਾਰੇ ਰਾਹਾਂ ਦੇ ਰਾਹੀਂ ਆ ਗਏ। ਪੁਲਿਸ ਇੱਕੋ ਜਗ੍ਹਾ ਦੇ ਉੱਤੇ ਆਪਣੀ ਤਾਕਤ ਜਿੱਦਾਂ ਬਾਕੀਆਂ ਨੂੰ ਰੋਕਦੀ ਆ ਉਹ ਲਾ ਕੇ ਬਹਿ ਗਈ। ਇਹਦੀ ਉਹਨਾਂ ਨੇ ਭੋਰਾ ਵੀ ਜਿਹੜਾ ਸੀ ਪਹਿਲਾਂ ਭਿਣਕ ਨਹੀਂ ਪੈਣ ਦਿੱਤੀ ਕਿ ਕਿਹੜੇ ਤਰੀਕੇ ਦੇ ਨਾਲ ਮੋਤੀ ਮਹਿਲ ਘੇਰਨਾ। ਚਾਹੇ 2002 ਤੋਂ ਲੈ ਕੇ 7 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਰਹੇ, ਤੇ ਚਾਹੇ ਹੁਣ 17 ਤੋਂ ਜਦੋਂ ਮੁੱਖ ਮੰਤਰੀ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਜਥੇਬੰਦੀ ਇਸ ਤਰੀਕੇ ਦੇ ਨਾਲ ਮੋਤੀ ਮਹਿਲ ਦੀ ਘੇਰਾਬੰਦੀ ਨਹੀਂ ਕਰ ਸਕੀ ਜਿਸ ਤਰੀਕੇ ਦੇ ਨਾਲ ਇਹਨਾਂ ਕਿਸਾਨਾਂ ਨੇ ਪਿਛਲੇ ਦਿਨਾਂ ਤੋਂ ਕਰ ਲਈ ਹੈ। ਜੀ ਬਹੁਤ ਧੰਨਵਾਦ ਸਰੋਤੇ ਤੁਹਾਡਾ ਵੀ, ਤੇ ਤੁਸੀਂ ਵੀ ਕਾਲ ਕਰ ਸਕਦੇ ਆ। ਮਤਲਬ ਬੰਨੂ ਜੀ, ਆਪਾਂ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਮੁੜ ਕੇ ਆਣ ਕੇ ਫਿਰ ਸਰੋਤਿਓ ਗੱਲ ਕਰਦੇ ਆ। ਤੁਸੀਂ ਕਾਲ ਕਰ ਸਕਦੇ ਹੋ 40827252 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਸਵਾਲ ਆ ਉਹ ਬਲਤੇਜ ਪੰਨੂ ਹੋਰਾਂ ਨੂੰ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਤੇ ਸਰੋਤਿਓ ਤੁਹਾਡੇ ਨਾਲ ਅਸੀਂ ਵਾਰੀ ਗੱਲਬਾਤ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਗੁਰਜੀਤ ਸਿੰਘ ਜੀ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਸਰ ਇੱਕ ਪੁੱਛਣਾ ਸੀ, ਇੱਕ ਛੋਟਾ ਜਿਹਾ ਮੇਰਾ ਕੁਐਸਚਨ ਸੀ ਵੀ ਜਿਵੇਂ ਇਲੈਕਸ਼ਨ ਹੋ ਕੇ ਹਟਿਆ ਜੀ, ਜਿਸ ਤਰ੍ਹਾਂ ਹੁਣ ਮਮਤਾ ਬੈਨਰਜੀ ਉੱਥੋਂ ਨੰਦੀਗ੍ਰਾਮ ਤੋਂ ਹਾਰ ਗਏ ਨੇ, ਪਰ ਇਹਨਾਂ ਦੀ ਜਿਹੜੀ ਪਾਰਟੀ ਜਿੱਤ ਗਈ ਆ, ਕੀ ਹੁਣ ਇਹ ਸ਼ਬਦ ਕਿਸ ਤਰੀਕੇ ਨਾਲ ਕੋਈ ਸੰਵਿਧਾਨ ਦਾ ਰੂਲ ਹੈ ਜੀ, ਭਾਵੇਂ ਹਾਰਿਆ ਹੋਇਆ ਕੈਂਡੀਡੇਟ ਐਜ ਏ CM ਸ਼ਬਦ ਲੈ ਸਕਦਾ ਜਾਂ ਨਹੀਂ ਲੈ ਸਕਦਾ? ਤੇ ਦੂਜੀ ਗੱਲ ਇਹ ਦੱਸਿਓ ਵੀ ਜਿਹੜਾ ਹੁਣ ਜਿਵੇਂ ਕਾਂਗਰਸ ਤਾਂ 0 ਹੋ ਗਈ ਹਰ ਪਾਸੇ, ਹੁਣ ਜਿਹੜੇ 5 ਸਟੇਟਾਂ ਦੇ ਆਏ ਨੇ ਰਿਜ਼ਲਟ, ਇਹਨਾਂ ਤੋਂ ਵੀ ਲੱਗ ਰਿਹਾ ਵੈਸੇ ਵੀ ਉਹ 0 ਲੱਗ ਰਹੇ, ਉਹ ਜਾ ਰਹੇ ਨੇ, ਕੀ ਇਹਦੇ ਨਾਲ ਮਹਾਗਠਬੰਧਨ ਨੂੰ ਹੁਣ ਮਮਤਾ ਬੈਨਰਜੀ ਦੇ ਜਿੱਤਣ ਨਾਲ ਕੋਈ ਬਲ ਮਿਲੇਗਾ ਜਾਂ ਕੋਈ ਊਰਜਾ ਆਏਗੀ? ਜਿਸ ਤਰ੍ਹਾਂ ਤੇਜਸਵੀ ਯਾਦਵ ਹੁਣੀ ਬਿਹਾਰ 'ਚ ਆ, UP ਵਾਲੇ ਅਖਿਲੇਸ਼ ਹੁਣੀ ਆ, ਕੀ ਇਹਦੇ ਨਾਲ ਮੋਦੀ ਧੜੇ ਨੂੰ ਕੋਈ ਡਰ ਪੈ ਸਕਦਾ ਜਾਂ ਨਹੀਂ ਪੈ ਸਕਦਾ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਦੇਖੋ, ਉਹ ਮੁੱਖ ਮੰਤਰੀ ਬਣ ਸਕਦੇ ਨੇ ਔਰ ਬਣ ਜਾ ਰਹੇ ਨੇ, ਕੱਲ ਨੂੰ ਸਹੁੰ ਚੁੱਕਣਗੇ। ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ 6 ਮਹੀਨੇ ਦੇ ਵਿੱਚ ਉਹਨਾਂ ਨੂੰ ਕਿਸੇ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਕੇ ਜਿੱਤਣੀ ਪਊਗੀ। ਕੋਈ ਮੁਸ਼ਕਲ ਨਹੀਂ ਉਹਨਾਂ ਦੇ ਵਾਸਤੇ, ਜਿੰਨੀ ਉਹਨਾਂ ਕੋਲੇ ਮੈਜੋਰਿਟੀ ਹੈ ਕਿਸੇ ਵੀ ਸੀਟ ਨੂੰ ਉਹ ਖਾਲੀ ਕਰਵਾ ਕੇ ਉੱਥੋਂ ਸੁਰੱਖਿਅਤ ਸੀਟ ਇਹੋ ਜਿਹੇ ਮੌਕੇ ਦੇ ਉੱਤੇ ਲੱਭੀ ਜਾਂਦੀ ਹੁੰਦੀ ਆ। ਉਦਾਂ ਵੈਸੇ 2 ਸੀਟਾਂ ਹੈਗੀਆਂ ਨੇ ਜਿੱਥੇ ਚੋਣ ਨਹੀਂ ਹੋਈ, ਉੱਥੋਂ ਦੇ ਕੈਂਡੀਡੇਟ ਦੀ ਮੌਤ ਹੋ ਜਾਣ ਕਰਕੇ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਪਤਾ ਨਹੀਂ ਉੱਥੋਂ ਲੜਦੇ ਆ ਜਾਂ ਕੋਈ ਖਾਲੀ ਕਰਵਾ ਕੇ ਲੜਦੇ ਆ, ਪਰ ਉਹਨਾਂ ਦੇ ਕੋਲੇ ਸੰਵਿਧਾਨ ਦੇ ਮੁਤਾਬਕ ਇਹ ਹੱਕ ਹੈਗਾ, ਇਹਦਾ ਉਹ ਇਸਤੇਮਾਲ ਵੀ ਕਰ ਰਹੇ ਆ। ਕੱਲ ਨੂੰ ਉਹ ਸਹੁੰ ਚੁੱਕਣਗੇ। ਦੂਸਰਾ ਜਿਹੜਾ ਸਵਾਲ ਤੁਹਾਡਾ ਹੈ, ਇਸ ਤਰ੍ਹਾਂ ਉਹਦੇ ਵਿੱਚ ਹੈ ਕਿ ਡਰ ਤਾਂ ਪਊਗਾ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਕਾਂਗਰਸ ਕਮਜ਼ੋਰ ਹੋ ਗਈ। ਕਾਂਗਰਸ ਨੂੰ ਆਪਣੀ ਜਿੱਦ ਅਜੇ ਵੀ, ਜੇ ਉਹਨੇ ਮਾੜੀ ਮੋਟੀ ਕੋਈ ਹੋਂਦ ਰੱਖਣੀ ਆ, ਉਹਨੂੰ ਆਪਣੀ ਜਿੱਦ ਛੱਡ ਕੇ ਇੱਕ ਤਾਂ ਇੱਕ ਪਰਿਵਾਰ ਤੋਂ ਖਹਿੜਾ
ਛਡਾਉਣਾ ਪਊਗਾ, ਕਿਉਂਕਿ ਸੋਨੀਆ ਗਾਂਧੀ ਹੋਰਾਂ ਨੂੰ ਛੋੜ ਰਾਹੁਲ ਗਾਂਧੀ ਤੋਂ ਬਿਨਾਂ ਕੋਈ ਹੋਰ ਵੀ ਆ ਸਕਦਾ। ਸ਼ਰਦ ਪਵਾਰ ਵਰਗਾ ਆਗੂ ਜਿਹੜਾ ਇਸ ਵੇਲੇ ਇਸ ਤਰ੍ਹਾਂ ਦਾ ਹੈਗਾ ਜਿਹੜਾ ਕਿ ਬਾਕੀ ਸਾਰੇ ਧੜਿਆਂ ਨੂੰ ਨਾਲ ਜੋੜ ਕੇ ਚੱਲ ਸਕਦਾ। ਯੂਪੀਏ ਦਾ ਚੇਅਰਪਰਸਨ ਬਦਲਣਾ ਪਊਗਾ। ਕੁਝ ਲੋਕ ਕਹਿੰਦੇ ਆ ਯੂਪੀਏ ਦੇ ਚੇਅਰਪਰਸਨ ਮਮਤਾ ਬੈਨਰਜੀ ਨੂੰ ਬਣਾ ਦਿੱਤਾ ਜਾਵੇ। ਮਮਤਾ ਬੈਨਰਜੀ ਹੋਰਾਂ ਦੇ ਚੇਅਰਪਰਸਨ ਬਣਨ ਦੇ ਨਾਲ ਕਈ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ। ਬੇਸ਼ੱਕ ਮਮਤਾ ਬੈਨਰਜੀ ਇਸ ਵੇਲੇ ਭਾਰਤ ਪੱਧਰ ਦੇ ਉੱਤੇ ਇੱਕ ਵੱਡੇ ਆਗੂ ਦੇ ਵਜੋਂ ਉੱਭਰੇ ਨੇ, ਪਰ ਉਹ ਯੂਪੀਏ ਨੂੰ ਚਲਾ ਲੈਣਗੇ ਸੌਖਾ, ਇਹਦੀ ਜਿਹੜੀ ਪੋਸੀਬਿਲਿਟੀ ਉਹ ਘੱਟ ਹੈ। ਉਹਦੇ ਕਈ ਕਾਰਨ ਨੇ। ਬਹੁਤੇ ਧੜਿਆਂ ਦੇ ਨਾਲ ਉਹਨਾਂ ਦੀ ਬਣਦੀ ਨਹੀਂ। ਕਾਂਗਰਸ ਛੱਡ ਕੇ ਆਏ ਹੋਏ ਨੇ, ਕਾਂਗਰਸ ਉਹਨਾਂ ਦੇ ਵਿਰੋਧ ਚ ਲੜੀ ਹੈ ਪੱਛਮੀ ਬੰਗਾਲ, ਉਹਨਾਂ ਨਾਲ ਕੀ ਉਹਨਾਂ ਦੀ ਬੈਠ ਸਕੂਗੀ ਐਡਜਸਟਮੈਂਟ, ਇਹ ਸਵਾਲ ਹੋਊਗਾ। ਖੱਬਿਆਂ ਨੂੰ ਹਰਾਇਆ ਉਹਨਾਂ ਨੇ, ਖੱਬੇ ਉਹਨਾਂ ਦੇ ਨਾਲ ਤੁਰ ਸਕਣਗੇ, ਇਹ ਸਮੱਸਿਆ ਰਹੂਗੀ। ਇੰਨਾ ਜ਼ਰੂਰ ਹੈ ਕਿ ਜੇ ਕੋਈ ਵਿਅਕਤੀ ਜਿਹੜਾ ਬਾਕੀ ਧੜਿਆਂ ਨੂੰ ਨਾਲ ਤੋੜ ਸਕਦਾ, ਸ਼ਰਦ ਪਵਾਰ ਵਰਗਾ, ਉਹ ਯੂਪੀਏ ਦੇ ਚੇਅਰਪਰਸਨ ਬਣਦੇ ਆ ਤੇ ਫਿਰ ਨਾਲ ਲਾ ਲਿਆ ਜਾਂਦਾ ਮੂਹਰੇ ਮਮਤਾ ਬੈਨਰਜੀ ਹੋਰਾਂ ਨੂੰ। ਇਹ ਗੱਠਜੋੜ ਬਿਨਾਂ ਕਿਸੇ ਸ਼ੱਕ ਦੇ ਉਹਦੇ ਚ ਸਮਾਜਵਾਦੀ ਪਾਰਟੀ ਵੀ ਆਊਗੀ, ਉਹਦੇ ਵਿੱਚ ਰਾਸ਼ਟਰੀ ਜਨਤਾ ਦਲ ਵੀ ਉਹਨਾਂ ਦੇ ਨਾਲ ਹੀ ਹੈ, ਕਿਤੇ ਨਹੀਂ ਚੱਲੇ। ਉਹਦੇ ਚ ਆਮ ਆਦਮੀ ਪਾਰਟੀ ਵੀ ਨਾਲ ਹੈ ਉਹਨਾਂ ਦੇ, ਉਹਦੇ ਚ ਬਹੁਜਨ ਸਮਾਜ ਪਾਰਟੀ ਵੀ ਜੁੜ ਸਕਦੀ ਹੈ, ਉਹਨਾਂ ਦੀ ਵੀ ਹੋਂਦ ਜਿਹੜੀ ਲਗਭਗ ਸਮਾਪਤੀ ਕੰਢੇ ਆ। ਇਹ ਆ ਸਕਦੇ ਆ। ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹ ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ ਜਿਹੜੀ ਉਹ ਜ਼ਰੂਰ ਤੁਰ ਸਕਦੀਆਂ ਮਮਤਾ ਬੈਨਰਜੀ ਨੂੰ। ਜਦੋਂ ਨਤੀਜੇ ਆਏ ਆ ਤੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵਧਾਈ ਦਿੱਤੀ ਉਹਦੇ ਵਿੱਚ ਸ਼ਰਦ ਪਵਾਰ ਸਨ, ਜਿਹਦੇ ਤੋਂ ਇਹ ਆਸ ਵੱਜਦੀ ਹੈ ਕਿ ਯੂਪੀਏ ਜਿਹੜਾ ਉਹ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਸਕਦਾ। ਜੇ ਯੂਪੀਏ ਨਵੇਂ ਰੂਪ ਦੇ ਵਿੱਚ ਸਾਹਮਣੇ ਨਹੀਂ ਆਉਂਦਾ, ਕਾਂਗਰਸ ਦੀ ਜਿੱਦ ਉਸੇ ਤਰੀਕੇ ਦੇ ਨਾਲ ਕਾਇਮ ਰਹਿੰਦੀ ਆ ਸੋਨੀਆ ਗਾਂਧੀ ਹੋਰਾਂ ਦੀ, ਤੇ ਫਿਰ ਕਾਂਗਰਸ ਨੂੰ ਤਾਂ ਇੱਥੋਂ ਪਤਨ ਤੋਂ ਕੋਈ ਨਹੀਂ ਜਿਹੜਾ ਉਹ ਬਚਾ ਸਕਦਾ। ਇੱਕ ਚੀਜ਼ ਜਿਹੜੀ ਤੁਸੀਂ ਜੇ ਦੇਖੀ ਹੋਵੇ, ਨੋਟਿਸ ਕੀਤੀ ਹੋਵੇ, ਇਲੈਕਸ਼ਨਾਂ ਦੇ ਦੌਰਾਨ ਪਿਛਲੇ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਹਾਵੀ ਹੋ ਕੇ ਉੱਥੇ ਜਿੱਤਦੀ ਹੈ ਜਿੱਥੇ ਜਿੱਥੇ ਕੱਲੀ ਕਾਂਗਰਸ ਹੈ। ਕਾਂਗਰਸ ਨੂੰ ਹਰਾਉਣਾ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ, ਕਿਉਂਕਿ ਕਾਂਗਰਸ ਕੋਲੇ ਜਿੱਤਣ ਲਈ ਕੁਝ ਵੀ ਨਹੀਂ ਹੈਗਾ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਹਾਰੀ ਕਿੱਥੇ ਕਿੱਥੇ ਆ? ਉਹ ਦਿੱਲੀ ਦੇ ਵਿੱਚ ਹਾਰਦੀ ਹੈ, ਉੱਥੇ ਆਮ ਆਦਮੀ ਪਾਰਟੀ ਸਟਰੋਂਗ ਹੈ। ਰਾਸ਼ਟਰੀ ਜਨਤਾ ਦਲ ਬਿਹਾਰ ਦੇ ਵਿੱਚ ਹੈ, ਉੱਥੇ ਉਹ ਜਿੱਤਦੀ ਜਿਹੜੀ ਹਾਰੀ ਹੈ ਰਾਸ਼ਟਰੀ ਜਨਤਾ ਦਲ ਉਸ ਜਗ੍ਹਾ ਦੇ ਉੱਤੇ ਵੀ। ਫਿਰ ਬਾਕੀ ਰਾਜਾਂ ਦੇ ਵੀ ਤੁਸੀਂ ਲਾ ਲਓ, ਇੱਥੇ ਪੱਛਮੀ ਬੰਗਾਲ ਦੀ ਤੁਹਾਡੇ ਸਾਹਮਣੇ ਆ ਮਿਸਾਲ, ਇੱਥੇ ਉਹਦਾ ਮੁਕਾਬਲਾ ਤ੍ਰਿਣਮੂਲ ਕਾਂਗਰਸ ਦੇ ਨਾਲ ਸੀ, ਧੋ ਕੇ ਰੱਖਤਾ। ਕੇਰਲਾ ਦੇ ਵਿੱਚ ਜਿਹੜੀ UDF ਹੈ ਉਹ ਉੱਥੋਂ ਦੀ ਪਾਰਟੀ ਹੈ, ਉੱਥੇ ਕਾਂਗਰਸ ਸਟਰੋਂਗ ਨਹੀਂ ਸੀ, ਉੱਥੋਂ ਵੀ ਉਹ ਹਾਰੀ ਉਸ ਜਗ੍ਹਾ ਤੋਂ। ਤਾਮਿਲਨਾਡੂ ਦਾ ਤੁਹਾਡੇ ਸਾਹਮਣੇ ਹੈ, DMK ਉੱਥੋਂ ਦੀ ਪਾਰਟੀ ਹੈ, ਉੱਥੇ ਵੀ ਉਹ ਹਾਰੀ। ਉਹ ਪੈਰ ਪੱਟਦੀ ਕਿੱਥੋਂ ਆ ਵਿਰੋਧੀ ਧਿਰਾਂ ਦੇ? ਕਾਂਗਰਸ ਦੇ। ਜਿੱਥੇ ਜਿੱਥੇ ਕਾਂਗਰਸ ਹੈ ਉੱਥੇ ਉੱਥੇ ਭਾਰਤੀ ਜਨਤਾ ਪਾਰਟੀ ਹਾਵੀ ਹੈ, ਕਿਉਂਕਿ ਕਾਂਗਰਸ ਕੋਲੇ ਨਰਿੰਦਰ ਮੋਦੀ ਹੋਰਾਂ ਦਾ ਤੇ ਅਮਿਤ ਸ਼ਾਹ ਦੀ ਜੁਗਲਬੰਦੀ ਦਾ ਤੋੜ ਨਹੀਂਗਾ। ਜਿੱਥੇ ਜਿੱਥੇ ਲੋਕਲ ਸਿਆਸਤ ਹੈ ਉਸ ਜਗ੍ਹਾ ਦੇ ਉੱਤੇ ਉਹ ਲੋਕ ਇੰਨਾ ਪੈਂਦੇ ਆ ਕਿ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਆ ਉੱਥੇ ਉਹਦੇ ਪੈਰ ਨਹੀਂ ਲੱਗਦੇ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹ ਗਣਿਤ ਹੈ ਇਹਨੂੰ ਸਾਹਮਣੇ ਰੱਖਣਾ ਪਊਗਾ। ਇਹ ਕਾਂਗਰਸ ਨੂੰ ਗਣਿਤ ਅਜੇ ਤੱਕ ਸਮਝ ਨਹੀਂ ਆ ਰਿਹਾ ਕਿ ਇਹ ਕਿਸ ਤਰੀਕੇ ਦੇ ਨਾਲ ਵਿਗੜ ਗਿਆ। ਜਿਹੜੀ ਰਾਹੁਲ ਗਾਂਧੀ ਦੀ ਪਰਸਨੈਲਿਟੀ ਹੈ ਉਹ ਮੈਚੁਰ ਲੀਡਰ ਦੇ ਵਜੋਂ ਨਹੀਂ ਉਭਰ ਸਕੀ। ਇਹ ਸਭ ਨੂੰ ਮੰਨਣਾ ਚਾਹੀਦਾ ਕਾਂਗਰਸ ਨੂੰ ਖਾਸ ਤੌਰ ਦੇ ਉੱਤੇ, ਤੇ ਉਹਨੂੰ ਲਾਂਭੇ ਕਰਕੇ ਕੋਈ ਵਿਅਕਤੀ ਜਿਹੜਾ ਬਾਕੀ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲ ਸਕੇ ਉਹ ਬੰਦਾ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ। ਨਹੀਂ ਤਾਂ ਕਾਂਗਰਸ ਹਾਸ਼ੀਏ ਦੇ ਉੱਤੇ ਚਲੇਗੀ ਲਗਭਗ, ਜਿਹੜੀ ਮਾੜੀ ਮੋਟੀ ਹੈਗੀ ਆ। ਜੇ ਇਹੀ ਹਾਲਾਤ ਰਹੇ ਤਾਂ ਉਹ ਰਹਿੰਦੀ ਖੁੰਦੀ ਵੀ ਚੱਲ ਜੂਗੀ ਜੀ। ਰਾਜ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰੇ ਦੋ ਸਵਾਲ ਆ ਛੋਟੇ ਛੋਟੇ। ਇੱਕ ਤਾਂ ਮੇਰਾ ਸਵਾਲ ਇਹ ਹੈ ਵੀ ਜਿਹੜਾ ਜੱਜਮੈਂਟ ਆਈ ਹੈ ਬੇਅਦਬੀਆਂ ਦੇ ਮਾਮਲੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਤੇ, ਹੁਣ ਜੇ ਨਵੀਂ ਸਿੱਟ ਬਣਦੀ ਹੈ ਇਸ ਤੋਂ ਬਾਅਦ ਕੋਈ ਵੀ, ਵੈਸੇ ਇਨਸਾਫ ਦੀ ਤਾਂ ਆਸ ਹੈ ਨਹੀਂ, ਸੁਣਨ ਵਿੱਚ ਆਇਆ ਕਿ ਉਹਦੇ ਇੰਨੇ ਹੱਥ ਬੰਨ ਦਿੱਤੇ ਆ ਇਸ ਜੱਜਮੈਂਟ ਨੇ ਕਿ ਜਿਹੜੀ ਨਵੀਂ ਸਿੱਟ ਜੇ ਬਣੂਗੀ ਵੀ ਤਾਂ ਉਹ ਪੋਲੀਟੀਕਲ ਲੋਕਾਂ ਤਾਂ ਉਹਦੇ ਘੇਰੇ ਵਿੱਚ ਹੀ ਨਹੀਂ ਆਉਣਗੇ, ਤੇ ਉਹ ਇੱਕ ਜਿਵੇਂ ਕਿ ਸਾਹ ਸੱਤਹੀਣ ਇੱਕ
ਇਨਵੈਸਟੀਗੇਸ਼ਨ ਟੀਮ ਬਣੂਗੀ ਜਿਹੜੀ ਨਵੀਂ ਬਣੂਗੀ। ਇੱਕ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਤੇ ਇੱਕ ਜਿਹੜੀ ਹੁਣੇ ਤੁਸੀਂ ਖਬਰ ਕੀਤੀ ਹੈ, ਜਿਵੇਂ ਜੇ ਤੁਸੀਂ UPA ਨਵਾਂ ਬਣਦਾ, ਕਿ 14 ਤੇ 19 ਤੋਂ ਬਾਅਦ ਹੁਣ ਜੋ ਅਗਲਾ ਇਲੈਕਸ਼ਨ ਆਊਗਾ, ਹਿੰਦੁਸਤਾਨ ਕੋਲ ਇੱਕ ਚਿਹਰਾ ਮਿਲ ਗਿਆ ਉਹਨਾਂ ਨੂੰ ਜਿਹੜਾ ਮੋਦੀ ਦਾ ਮੁਕਾਬਲਾ ਕਰ ਸਕਦਾ ਮਮਤਾ ਬੈਨਰਜੀ ਦੇ ਰੂਪ ਵਿੱਚ। ਇਹਦੇ ਬਾਰੇ ਤੁਸੀਂ ਕੀ ਕਹੋ? ਥੈਂਕ ਯੂ। ਦੇਖੋ, ਜਿਹੜਾ ਪਹਿਲਾ ਤੁਹਾਡਾ ਸਵਾਲ ਹੈ, ਮੈਂ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਨਾਲ ਵੀ ਇਹਦੇ ਬਾਰੇ ਗੱਲਬਾਤ ਕੀਤੀ ਸੀਗੀ। ਜੇ ਸਿੱਟ ਜਿਹੜੀ ਬਣਾਉਣੀ ਤਾਂ ਪੰਜਾਬ ਨੇ ਪਤਾ ਨਹੀਂ ਕਦੋਂ ਬਣਾਉਣੀ ਆ, ਇਹ ਵੀ ਨਹੀਂ ਪਤਾ ਬਣਾਉਣੀ ਆ ਕਿ ਨਹੀਂ ਬਣਾਉਣੀ। ਜਿਸ ਤਰੀਕੇ ਦਾ ਮੁੱਖ ਮੰਤਰੀ ਹੋਰਾਂ ਦਾ ਬਿਹੇਵ ਇਸ ਮਾਮਲੇ ਦੇ ਉੱਤੇ ਲੱਗਦਾ, ਮੈਨੂੰ ਨਹੀਂ ਲੱਗਦਾ ਅਜੇ ਕੁਛ ਛੇਤੀ ਕੀਤਿਆਂ ਕੋਈ ਸਿੱਟ ਬਣ ਸਕਦੀ ਆ। ਜੇ ਬਣਦੀ ਹੈ ਤੇ ਇਹਨੂੰ ਚੈਲੰਜ ਜ਼ਰੂਰ ਕਰਨਾ ਪਊਗਾ, ਇਸ ਫੈਸਲੇ ਨੂੰ, ਚਾਹੇ ਉਹ ਡਬਲ ਬੈਂਚ ਕੋਲੇ ਹੋਵੇ ਚਾਹੇ ਸੁਪਰੀਮ ਕੋਰਟ ਦੇ ਵਿੱਚ ਹੋਵੇ। ਇਸ ਫੈਸਲੇ ਦੇ ਉੱਤੇ ਸਟੇ ਲੈਣਾ ਪਊਗਾ। ਜੇ ਇਸ ਫੈਸਲੇ ਦੇ ਉੱਤੇ ਸਟੇ ਨਹੀਂ ਲਿਆ ਜਾਂਦਾ ਤੇ ਇਹ ਐਵੇਂ ਝੱਖ ਮਾਰਨ ਵਾਲੀ ਗੱਲ ਹੋਊਗੀ ਦੂਜੀ ਸਿੱਟ ਬਣਾਉਣੀ, ਕਿਉਂਕਿ ਉਹਦੇ ਤੋਂ ਕੁਝ ਨਹੀਂ ਹੋਣਾ, ਚਾਹੇ ਉਹ ਕੁਝ ਵੀ ਕਰ ਲੇ। ਜਿਹੜਾ ਇਹ ਫੈਸਲਾ ਬਾਰ-ਬਾਰ ਉਹਦੇ ਆੜੇ ਆਊਗਾ। ਅੱਗੋਂ ਫਰਦਰ ਇਹਨੂੰ ਅਦਾਲਤ ਦੇ ਵਿੱਚ ਲਿਜਾਣ, ਚਲਾਨ ਪੇਸ਼ ਕਰਨ ਤੇ ਜਿਹੜੇ ਇਹਦੇ ਵਾਸਤੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜੇ ਕਰਨ ਦੇ ਵਾਸਤੇ, ਕਿਉਂਕਿ ਬਹੁਤ ਸਖਤ ਫੈਸਲਾ ਹੈ ਇਹ। ਜਿਹੜੇ ਧਿਰੀ ਹੈ ਨਹੀਂ ਉਹਦੇ ਵਿੱਚ, ਜਿਨ੍ਹਾਂ ਨੇ ਪਟੀਸ਼ਨ ਦਾਇਰ ਹੀ ਨਹੀਂ ਕੀਤੀ, ਉਹਨਾਂ ਦੇ ਬਾਰੇ ਦੇ ਵਿੱਚ ਫੈਸਲਾ ਕਿਵੇਂ ਆ ਸਕਦਾ? ਇਹ ਫੈਸਲਾ ਆਇਆ, ਉਹ ਤੁਸੀਂ ਪੜ੍ਹਿਆ ਹੁਣ, ਲੰਮਾ ਚੌੜਾ ਫੈਸਲਾ ਹੈ ਇਹ। ਉਹਨਾਂ ਦੇ ਵਾਸਤੇ ਇਹਦੇ ਵਿੱਚ ਟਿੱਪਣੀਆਂ ਜਿਹੜੀਆਂ ਕੀਤੀਆਂ ਗਈਆਂ ਉਹ ਅਜੀਬੋ ਗਰੀਬ ਨੇ। ਇਹ ਪਹਿਲਾਂ ਨਹੀਂ ਕਦੀ ਹੋਇਆ। ਕੁਝ ਜਿਹੜੇ ਐਕਸਪਰਟ ਨੇ ਉਹ ਇਹ ਗੱਲ ਕਹਿੰਦੇ ਆ, ਰੇਅਰ ਆਫ ਦੀ ਰੇਅਰੈਸਟ ਜਿਹੜਾ ਇਹ ਫੈਸਲਾ ਹੈ। ਦੂਸਰਾ ਜਿਹੜਾ ਸਵਾਲ ਤੁਸੀਂ ਪੁੱਛਿਆ, ਮਮਤਾ ਬੈਨਰਜੀ ਹੋਰੀ ਇੱਕ ਚਿਹਰਾ ਬਣ ਗਏ ਨੇ। ਹਾਂ, ਚਿਹਰਾ ਤਾਂ ਬਣ ਗਏ, ਪਰ ਮਮਤਾ ਬੈਨਰਜੀ ਇਕੱਲੇ ਤੌਰ ਦੇ ਉੱਤੇ ਭਾਰਤ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦਾ ਤੋੜ ਹੋ ਜਾਣਗੇ, ਇਹ ਕਹਿਣਾ ਸਹੀ ਨਹੀਂ ਹੋਊਗਾ। ਉਹਦੇ ਵਾਸਤੇ ਜਿਹੜੀਆਂ ਧਿਰਾਂ ਨੇ ਉਹ ਇਕੱਠਾ ਕਰਨੀਆਂ ਪੈਣਗੀਆਂ। ਇਹਨੇ ਇੱਕ ਚੀਜ਼ ਜਿਹੜੀ ਉਹ ਉਭਾਰੀ ਆ, ਉਹ ਇਹ ਆ ਕਿ ਖੇਤਰੀ ਪਾਰਟੀਆਂ ਜਿਹੜੀਆਂ ਨੇ, ਰੀਜਨਲ ਪਾਰਟੀਆਂ ਜਿਹੜੀਆਂ ਨੇ, ਉਹਨਾਂ ਦਾ ਤੋੜ ਕੋਈ ਨਹੀਂਗਾ। ਉਹ ਜਿਉਂਦੀਆਂ ਰਹਿਣੀਆਂ ਬੜੀਆਂ ਜ਼ਰੂਰੀ ਨੇ। ਜਿਵੇਂ ਅਕਾਲੀ ਦਲ ਬਾਦਲ ਨੇ ਆਪਣੀਆਂ ਜੜ੍ਹਾਂ ਆਪਣੇ ਹੱਥੀ ਪੁੱਟ ਲੀਆਂ ਭਾਰਤੀ ਜਨਤਾ ਪਾਰਟੀ ਦੇ ਨਾਲ, ਪਹਿਲਾਂ ਗੱਠਜੋੜ ਕਰਕੇ, ਮੁੜ ਕੇ ਧੱਕੇ ਦੇ ਨਾਲ ਵੀ ਮੈਂ ਹਰਿਆਣੇ 'ਚ ਚੋਣਾਂ ਲੜਨੀਆਂ, ਮੈਂ ਰਾਜਸਥਾਨ 'ਚ ਚੋਣਾਂ ਲੜਨੀਆਂ, ਮੈਂ ਉੱਤਰ ਪ੍ਰਦੇਸ਼ 'ਚ ਚੋਣਾਂ ਲੜਨੀਆਂ। ਉਹ ਆਪਣੀ ਜਿਹੜੀ ਹੋਂਦ ਸੀਗੀ, ਜਿੱਥੋਂ ਜਿਹੜੀਆਂ ਜੜ੍ਹਾਂ ਸੀ, ਉਹ ਵੀ ਗਵਾ ਬੈਠੇ। ਰੀਜਨਲ ਪਾਰਟੀਆਂ ਜਿਹੜੀਆਂ ਨੇ, ਉਹਨਾਂ ਤੋਂ ਬਿਨਾਂ ਭਾਰਤ ਦੀ ਰਾਜਨੀਤੀ ਜਿਹੜੀ ਆ ਉਹ ਫੇਰ ਨਹੀਂ ਚਿਤਵੀ ਜਾ ਸਕੂਗੀ। ਚਾਹੇ ਇਹ ਪੱਛਮੀ ਬੰਗਾਲ ਤੁਸੀਂ ਲਾ ਲਓ, ਤਾਮਿਲਨਾਡੂ ਲਾ ਲਓ, ਕੇਰਲਾ ਲਾ ਲਓ, ਬਿਹਾਰ ਲਾ ਲਓ, ਉੱਤਰ ਪ੍ਰਦੇਸ਼ ਲਾ ਲਓ, ਸਮਾਜਵਾਦੀ ਪਾਰਟੀ ਉੱਥੋਂ ਦੀ ਹੈ ਨਾ। ਤੋਂ ਇਸ ਕਰਕੇ ਇਹਨਾਂ ਪਾਰਟੀਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਆਉਣਾ ਪਊਗਾ, ਤਾਂ ਇਹ ਹੋ ਸਕਦਾ। ਕਿਉਂਕਿ ਹਰ ਸੂਬੇ ਦੇ ਵਿੱਚ ਇੱਕ ਪਾਰਟੀ ਦਾ ਆਧਾਰ ਹੈ। ਹੁਣ ਤ੍ਰਿਣਮੂਲ ਕਾਂਗਰਸ ਦਾ ਆਧਾਰ ਪੱਛਮੀ ਬੰਗਾਲ ਦੇ ਵਿੱਚ ਹੈ, ਉਹਦਾ ਆਧਾਰ ਕਿਸੇ ਹੋਰ ਸੂਬੇ ਦੇ ਵਿੱਚ ਨਹੀਂ ਹੈਗਾ। ਨਾ ਇਹ ਇੰਨਾ ਸੌਖਾ ਹੋ ਸਕਦਾ ਕਿ ਤ੍ਰਿਣਮੂਲ ਕਾਂਗਰਸ ਦੀਆਂ ਸ਼ਾਖਾਵਾਂ ਹਰੇਕ ਜਗ੍ਹਾ ਦੇ ਉੱਤੇ ਖੁੱਲ ਜਾਣ ਤੇ ਲੋਕ ਉਹਦੇ ਨਾਲ ਧੜਾ ਧੜ ਜੁੜ ਜਾਣ। ਇਹ ਪੋਸੀਬਲ ਨਹੀਂ ਹੋ ਸਕਦਾ। ਜਿਹੜੀਆਂ ਧਿਰਾਂ ਇਸ ਵੇਲੇ ਵਿਚਰ ਰਹੀਆਂ ਨੇ, ਜਾਂ ਜਿਹੜੀਆਂ ਧਿਰਾਂ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ ਚੱਲਦੀਆਂ ਨੇ, ਉਹ ਰਾਸ਼ਟਰੀ ਜਨਤਾ ਦਲ ਹੈ, ਉਹ ਸਮਾਜਵਾਦੀ ਪਾਰਟੀ ਹੈ, ਉਹ ਆਮ ਆਦਮੀ ਪਾਰਟੀ ਹੈ, ਉਹ ਬਹੁਜਨ ਸਮਾਜ ਪਾਰਟੀ ਵੀ ਕਿਤੇ ਨਾ ਕਿਤੇ ਹੈ, ਉਹ DMK ਹੈ ਤਾਮਿਲਨਾਡੂ ਦੇ ਵਿੱਚ, ਉਹ UDF ਹੈ ਕੇਰਲਾ ਦੇ ਵਿੱਚ। ਇਹ ਸਾਰੀਆਂ ਜਿਹੜੀਆਂ ਧਿਰਾਂ ਨੇ, ਉਹਨਾਂ ਨੂੰ ਇਕਜੁੱਟਤਾ ਦੇ ਨਾਲ ਲਿਆਉਣਾ ਪਊਗਾ। ਕਿਉਂਕਿ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਜਿਨ੍ਹਾਂ ਰਾਜਾਂ ਨੇ ਸਰਕਾਰ ਬਣਾਉਣੀ ਆ, ਉਹਦੇ ਚ ਬਿਨਾਂ ਕਿਸੇ ਸ਼ੱਕ ਦੇ ਪੱਛਮੀ ਬੰਗਾਲ ਹੈ, ਉਹਦੇ ਵਿੱਚ ਉੱਤਰ ਪ੍ਰਦੇਸ਼ ਹੈ, ਉਹਦੇ ਵਿੱਚ ਬਿਹਾਰ ਹੈ, ਉਹਦੇ ਵਿੱਚ ਕੇਰਲਾ ਹੈ, ਉਹਦੇ ਵਿੱਚ ਤਾਮਿਲਨਾਡੂ ਹੈ। ਜੇ ਇਹ ਇਕੱਠੇ ਹੋ ਕੇ ਤੁਰਦੇ ਆ ਤੇ ਫਿਰ ਇੱਕ ਤੋੜ ਜ਼ਰੂਰ ਸਾਹਮਣੇ ਆ ਸਕਦਾ। ਕੱਲਿਆਂ ਤੌਰ ਦੇ ਉੱਤੇ ਮਮਤਾ ਬੈਨਰਜੀ ਹੋਰੀ ਜੇ ਆਪਾਂ ਕੱਲ ਕਹੀਏ ਕਿ ਉਹਨਾਂ ਨੂੰ ਪ੍ਰੋਜੈਕਟ ਕਰਕੇ ਤੇ ਉਹ ਇੱਥੇ ਬਾਜੀ ਪਲਟ ਦੇਣਗੇ, ਇਹ ਨਹੀਂ ਹੋ ਸਕਣਾ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇਹ ਜੇਤੂ, ਜਿਹੜੀ ਉਹਨੂੰ ਕਹਿੰਦੇ ਸੀਗੇ ਕਿ ਇਹ ਜੇਤੂ ਮਸ਼ੀਨ ਬਣ ਗਈ ਆ, ਉਹਨੂੰ ਤੋੜਨਾ ਐਡਾ ਸੌਖਾ, ਐਡਾ ਔਖਾ ਵੀ ਨਹੀਂਗਾ ਮੇਰੀ ਜਾਚੇ। ਸਿਰਫ ਇੱਕ ਫੇਸ ਉਹੋ ਜਿਹਾ ਲਿਆਉਣਾ ਪਊਗਾ। ਉਹ ਫੇਸ ਮਮਤਾ ਬੈਨਰਜੀ ਦੇ ਰੂਪ ਦੇ ਵਿੱਚ ਸਾਹਮਣੇ ਆਇਆ, ਕਿਉਂਕਿ ਜਦੋਂ ਕਾਂਗਰਸ ਦਾ ਵਿਰੋਧ ਕਰਦੀ ਆ ਭਾਰਤੀ ਜਨਤਾ ਪਾਰਟੀ, ਜਿੱਥੇ ਜਿੱਥੇ ਉਹ ਕਾਂਗਰਸ ਨੂੰ ਹਰਾਉਂਦੀ ਆ, ਉਹ ਇੱਕ ਚੀਜ਼ ਪ੍ਰਚਾਰਨ ਚ ਸਫਲ ਹੋ ਗਈ। ਇਹ ਮੁਸਲਮਾਨਾਂ ਦੀ ਪਾਰਟੀ ਹੈ, ਇਹ ਹਿੰਦੂ ਵਿਰੋਧੀ ਨੇ,
ਇਹ ਹਿੰਦੂਆਂ ਦਾ ਵਿਰੋਧ ਕਰਦੇ ਆ। ਹਾਲਾਂਕਿ ਪੱਤਾ ਉਹਨਾਂ ਦਾ ਪੱਛਮੀ ਬੰਗਾਲ ਦੇ ਵਿੱਚ ਨਹੀਂ ਚੱਲਿਆ, ਇਸ ਕਰਕੇ ਨਹੀਂ ਚੱਲਿਆ ਕਿ ਉੱਥੇ ਮਮਤਾ ਬੈਨਰਜੀ ਦੇ ਨਾਲ ਮੁਕਾਬਲਾ ਸੀ, ਤਾਂ ਉਹ ਫੇਸ ਉੱਭਰ ਆਇਆ ਇੱਕ ਕਿਸਮ ਦੇ ਨਾਲ। ਹੁਣ ਬਾਕੀ ਜਿਹੜੀਆਂ ਧਿਰਾਂ ਨੇ, ਲਾਲੂ ਪ੍ਰਸਾਦ ਯਾਦਵ ਰਿਹਾ ਹੋ ਗਏ ਜੇਲ੍ਹ ਦੇ ਵਿੱਚੋਂ, ਪਤਾ ਨਹੀਂ ਉਹਨਾਂ ਦੀ ਉਮਰ ਵੀ ਉਹਨਾਂ ਤਾਂ ਜ਼ਿਆਦਾ ਹੋ ਗਈ, ਉਹ ਬਿਮਾਰ ਵੀ ਰਹਿੰਦੇ ਆ, ਫਿਰ ਵੀ ਉਹ ਇੱਕ ਚਾਣਕੇ ਨੀਤੀ ਦੇ ਤਾਂ ਮਾਹਰ ਹੈਗੇ ਆ। ਜੇ ਸਿਰ ਜੋੜ ਕੇ ਇਹਨਾਂ ਸਭ ਨੂੰ ਬਿਠਾਉਣ ਦੇ ਵਿੱਚ ਸ਼ਰਦ ਪਵਾਰ ਇੱਕ ਬਹੁਤ ਵੱਡੇ ਆਗੂ ਨੇ ਮੁਲਕ ਦੇ, ਉਹਨਾਂ ਦੀ ਸਿਆਸਤ ਇਸ ਤਰ੍ਹਾਂ ਦੀ ਆ ਜਿਹੜੀ ਕਿਸੇ ਵੀ ਤਰੀਕੇ ਦੀ ਬਾਜੀ ਪਲਟਣ ਦੇ ਵਿੱਚ ਐਕਸਪਰਟ ਹੈ। ਉਹ ਆਪਾਂ ਮਹਾਰਾਸ਼ਟਰ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਦੇਖਿਆ, ਉਹ ਕਾਂਗਰਸ ਦੇ ਵਿੱਚੋਂ ਹੀ ਗਏ ਆ। ਏਦਾਂ ਦੇ ਲੋਕ ਸਿਰ ਜੋੜ ਕੇ ਜੇ ਮਮਤਾ ਬੈਨਰਜੀ ਹੋਰਾਂ ਨੂੰ ਫੇਸ ਬਣਾ ਕੇ ਬਾਕੀ ਧਿਰਾਂ ਨੂੰ ਨਾਲ ਤੋੜ ਲੈਂਦੇ ਆ, ਬਿਨਾਂ ਕਿਸੇ ਸ਼ੱਕ ਦੇ ਇੱਕ ਵੱਡਾ ਬਦਲਾਅ ਤਾਂ ਆ ਸਕਦਾ, ਇੰਪੋਸੀਬਲ ਕੁਝ ਨਹੀਂ ਹੈਗਾ ਜੀ। ਅਗਲੇ ਕਾਲਰ ਨੇ ਅਮਰਜੀਤ। ਸਤਿ ਸ਼੍ਰੀ ਅਕਾਲ ਪਨੂ ਸਾਹਿਬ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਛੋਟੇ ਦੋ ਸਵਾਲ ਆ। ਪਹਿਲਾਂ ਤੇ ਦੱਸਿਓ ਸਿਮਰਜੀਤ ਸਿੰਘ ਮਾਨ ਜੀ ਕਿੱਥੇ ਚੁੱਭੀ ਮਾਰ ਗਿਆ, ਕਿਤੇ ਰੜਕਿਆ ਹੀ ਨਹੀਂ। ਦੂਸਰੀ ਗੱਲ ਦੱਸਿਓ ਕਿ ਗੁਰਮੀਤ ਸਿੰਘ ਬਰਾੜ ਦਾ ਕੀ ਫਿਊਚਰ ਆ, ਕਿਸੇ ਪਾਸੇ ਉਹਨੂੰ ਲਾਉਂਗੇ ਕਿ ਜਾਂ ਇਦਾਂ ਹੀ ਵਿਚਾਰਾ ਰਿੜਕਦਾ ਫਿਰੂਗਾ? ਥੈਂਕ ਯੂ ਜੀ। ਥੈਂਕ ਯੂ। ਸਿਮਰਜੀਤ ਸਿੰਘ ਮਾਨ ਹੋਰਾਂ ਦਾ ਨਹੀਂ ਭਾਜੀ, ਸ਼ਾਇਦ ਉਮਰ ਦਾ ਤਕਾਜ਼ਾ ਹੈ। ਮਾਨ ਸਿੰਘ ਹੋਰੀ ਤਾਂ ਕਿਤੇ ਕੋਈ ਪ੍ਰੈਸ ਕਾਨਫਰੰਸ 3-4 ਮਹੀਨੇ ਦਿਸ ਪੈਂਦੇ ਆ ਉਹਨਾਂ ਦੇ ਬੇਟੇ। ਸਿਮਰਜੀਤ ਸਿੰਘ ਮਾਨ ਹੋਰੀ ਇਸ ਸਾਰੇ ਜਿਹੜਾ ਹੋਇਆ ਆਪਣੇ ਹਾਈ ਕੋਰਟ ਦਾ ਫੈਸਲਾ ਆਇਆ ਸਿੱਟ ਵਾਲੇ ਮਾਮਲੇ ਦੇ ਉੱਤੇ ਕਿਤੇ ਨਹੀਂ ਹੈਗੇ। ਸਿਮਰਨਜੀਤ ਸਿੰਘ ਮਾਨ ਹੁਰੀ ਹੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਬਰਗਾੜੀ ਮੋਰਚਾ ਪੁੱਟਣ ਦੀ ਗੱਲ ਆਖੀ ਸੀ। ਇਹ ਕਿਹਾ ਸੀਗਾ ਬਰਗਾੜੀ ਮੋਰਚੇ ਦੀ ਹੁਣ ਲੋੜ ਨਹੀਂ, ਗ੍ਰਿਫਤਾਰੀਆਂ ਹੋ ਗਈਆਂ, ਇਨਸਾਫ ਮਿਲ ਗਿਆ। ਹੁਣ ਸ਼ਾਇਦ ਉਹਨਾਂ ਕੋਲ ਜਵਾਬ ਨਾ ਹੋਵੇ, ਜਿਹਦੇ ਕਰਕੇ ਸਾਹਮਣੇ ਨਹੀਂ ਆ ਰਹੇ ਕਿ ਆ ਕੇ ਦੱਸਣ ਕਿ ਉਹ ਮੋਰਚਾ ਪਟਾਉਣ ਦੇ ਵਿੱਚ ਉਹਨਾਂ ਦੀ ਕੀ ਜਿਹੜੀ ਦੀ ਉਹਨਾਂ ਦਾ ਮਕਸਦ ਕੀ ਸੀਗਾ। ਉਦੋਂ ਥੋੜਾ ਜਿਹਾ ਹੋਰ ਪਿੱਛੇ ਚਲੇ ਜਾਓ, ਲੋਕਾਂ ਦਾ ਚੇਤਾ ਕਮਜ਼ੋਰ ਹੈ। ਚੱਬੇ ਵਾਲਾ ਸਰਬੱਤ ਖਾਲਸਾ, ਲੋਕ ਤਾਂ ਉੱਥੇ ਵੀ ਲੱਖਾਂ ਦੀ ਗਿਣਤੀ 'ਚ ਪਹੁੰਚ ਗਏ ਸੀ। ਚੱਬੇ ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ 5 ਲੱਖ ਤੋਂ ਉੱਪਰ ਪਹੁੰਚੇ ਜਿਹੜੇ ਇਨਸਾਫ ਪਸੰਦ ਲੋਕ ਸੀਗੇ, ਉਹਨਾਂ ਨੂੰ ਪ੍ਰੋਗਰਾਮ ਤਾਂ ਕੋਈ ਨਾ ਦਿੱਤਾ ਗਿਆ। ਉੱਥੋਂ ਦਿੱਤਾ ਕੀ ਗਿਆ? ਮੁਤਵਾਜੀ ਜਥੇਦਾਰ, ਪੈਰਲਰ ਜਥੇਦਾਰ, ਜਿਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਵੀ ਸ਼ਾਮਲ ਹੈ, ਜਿਹਦੇ ਵਿੱਚ ਧਿਆਨ ਸਿੰਘ ਮੰਡ ਵੀ ਸ਼ਾਮਲ ਹੈ, ਇੱਕ ਉਹ ਅਜਨਾਲਾ ਤੇ ਹੋਰ ਏਦਾਂ ਦੇ ਜਿਹੜੇ ਉਹ ਪਾ ਕੇ 5 ਖੜੇ ਕੀਤੇ ਗਏ ਸੀ। ਉਹ ਕਿੱਥੇ ਨੇ ਅੱਜ? ਉਹ ਚੱਬੇ ਵਾਲੇ ਸਰਬੱਤ ਖਾਲਸਾ ਨੇ ਲੋਕਾਂ ਦੇ ਅੰਦਰ ਜਿਹੜਾ ਰੋਸ ਸੀਗਾ ਉਹਨੂੰ ਖਤਮ ਕੀਤਾ। ਮੁੜ ਕੇ ਉਹ ਰੋਸ ਫੇਰ ਜਾਗਿਆ, ਉਹ ਬਰਗਾੜੀ ਮੋਰਚੇ ਦੇ ਰੂਪ ਦੇ ਵਿੱਚ ਜਾਗਿਆ। ਉਹ ਫੇਰ ਨਹੀਂ ਜਿਹੜਾ ਉਹ ਖਤਮ ਕਰ ਦਿੱਤਾ ਗਿਆ। ਉਹ ਮੋਰਚਾ ਸਿਖਰ ਦੇ ਉੱਤੇ ਲਿਜਾ ਕੇ ਕਿਉਂ ਖਤਮ ਕੀਤਾ ਗਿਆ? ਸ਼ਾਇਦ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਹੋਰੀ ਜਿਹੜੇ ਅੱਜ ਮੂਹਰੇ ਨਹੀਂ ਆ ਰਹੇ, ਇਹ ਕਾਰਨ ਇੱਕ ਹੋ ਸਕਦਾ। ਦੂਸਰਾ ਉਹਨਾਂ ਦੀ ਉਮਰ ਵੀ ਹੋ ਸਕਦੀ ਹੈ ਕਿ ਰਿਟਾਇਰਮੈਂਟ ਦੇ ਕੰਢੇ ਨੇ। ਹੁਣ ਵੈਸੇ ਸਿਆਸੀ ਬੰਦੇ ਭਾਰਤ ਦੇ ਵਿੱਚ ਰਿਟਾਇਰ ਹੋਣ ਦਾ ਰਿਵਾਜ ਤਾਂ ਹੈ ਨਹੀਂਗਾ ਅੱਜ ਕੱਲ। ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਉਹ ਦਿਸਦੇ ਨਹੀਂਗੇ ਜੀ। ਜੀ। ਅਗਲੇ ਕਾਲਰ ਨੇ ਪੰਜਾਬ ਤੋਂ ਲੁਧਿਆਣਾ ਤੋਂ ਮੰਗਲ ਸਿੰਘ ਜੀ। ਮੰਗਲ ਸਿੰਘ ਲੁਧਿਆਣਾ ਜੀ। ਮੰਗਲ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਬੜਾ ਮਜ਼ਾ ਆਉਂਦਾ ਤੁਹਾਨੂੰ ਸੁਣ ਕੇ। ਮੇਰੇ 2 ਸਵਾਲ ਹੈ। ਇੱਕ ਤਾਂ ਮੇਰਾ ਪਿਛਲੇ ਨਾਲ ਹੀ ਜੁੜਿਆ ਆ। ਮੇਰਾ ਪੰਨੂ ਸਾਹਿਬ ਇਹ ਸਵਾਲ ਹੈ, ਅਸੀਂ ਬੜੇ ਉਤਾਵਲੇ ਹੋ ਕੇ 2 ਤਰੀਕ ਨੂੰ ਰਿਜ਼ਲਟ ਵਾਲੇ ਦਿਨ ਨੂੰ ਵੇਟ ਕਰ ਰਹੇ ਸੀਗੇ ਕਿਸਾਨਾਂ ਦੇ ਅੰਦੋਲਨ ਦੇ ਐਂਗਲ ਵੀ ਇੱਥੇ ਉਹ ਪਾਰਟੀ ਹਰੇ ਤੇ ਕਿਸਾਨ ਅੰਦੋਲਨ ਦਾ ਕੋਈ ਨਾ ਕੋਈ ਚੰਗਾ ਫੈਸਲਾ ਹੋਵੇ। ਸੋ ਮੇਰੀ ਉਹ ਲਾਸਟ ਵੀ ਮੈਂ ਪੁੱਛਿਆ ਸੀ ਤੁਹਾਨੂੰ ਕਿ ਕੋਈ ਇਹਨਾਂ 'ਚ ਇੰਟਰਨਲ ਕਰੈਕਸ ਜਾਂ ਇਹਨਾਂ ਦੀ ਕੋਈ ਅੰਦਰ, ਕਿਉਂਕਿ ਕਿਸੇ ਕੰਮ 'ਚ ਵੀ ਨਹੀਂ ਕਾਮਯਾਬ ਹੋਏ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ। ਕੋਈ ਪੁਰਾਣੀ ਗੱਲ ਤੋਂ ਕਰ ਲਓ, ਚਾਹੇ GST ਲੈ ਲਓ, ਚਾਹੇ ਤੁਸੀਂ ਡਿਮੋਨੇਟਾਈਜੇਸ਼ਨ ਲੈ ਲਓ, ਕੋਈ ਵੀ ਕੰਮ ਲੈ ਲਓ, ਸਾਰੀ ਚੀਜ਼ ਤੋਂ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਆ। ਇਹਨਾਂ ਦੇ ਵਿੱਚ ਕੋਈ ਆਪਣੀ ਇੰਟਰਨਲ ਗੜਬੜੀ ਨਹੀਂ ਹੋ ਰਹੀ ਕਿ ਜਿਹਦੇ ਨਾਲ ਇਹ ਆਪਣਾ ਨੇਤਾ ਬਦਲ ਲੈਣ, ਸਾਡਾ ਪ੍ਰਾਈਮ ਮਿਨਿਸਟਰ ਜਿਹੜਾ ਦੇਸ਼ ਦਾ ਹੋਰ ਬਣ ਜਾਵੇ। ਇੱਕ ਤਾਂ ਮੇਰਾ ਇਹ ਸਵਾਲ ਹੈ। ਹਾਂਜੀ, ਨਾਲ ਹੀ ਮੇਰਾ ਇਹ ਵੀ ਸਵਾਲ ਹੈ ਜੀ ਕਿ ਜਿਹੜੇ ਕਿਸਾਨ ਅੰਦੋਲਨ, ਕਿਸਾਨ ਸਾਰੇ ਖਾਸ ਤੌਰ ਤੇ ਕੁਛ ਲੀਡਰ ਗਏ ਸੀਗੇ ਡਿਫਰੈਂਟ ਸਟੇਟਸ, ਇੱਧਰ ਵੀ ਗਏ ਸੀਗੇ, ਤੇ ਉਹਨਾਂ ਨੇ ਕਿੰਨਾ ਅਸਰ ਪਾਇਆ ਮਮਤਾ ਜੀ ਨੂੰ ਜਿਤਾਉਣ ਦੇ ਵਿੱਚ, ਕਿੰਨਾ ਕੰਪੋਨੈਂਟ ਉਹਨਾਂ ਦਾ ਹੋਊਗਾ। ਦੂਸਰੀ ਚੀਜ਼ ਮੇਰੀ ਇਨਫੋਰਮੇਟਿਵ ਹੈ ਸਾਰਿਆਂ ਲਈ, ਉਹ ਇਹ ਹੈ ਵੀ ਇਹ ਜਿਹੜਾ ਕੁਛ ਲੋਕ ਕੋਵਿਡ ਲਈ ਇਲਾਜ ਕਰਾਉਣ ਜਾਂਦੇ ਆ ਹਸਪਤਾਲਾਂ 'ਚ, ਕੋਈ ਕਾੜੇ ਕਿਹਦੀ ਘਰਾਂ 'ਚ ਪੀ ਲੈਂਦੇ ਆ। ਉਹਦੇ 'ਚ ਮੈਂ ਤੁਹਾਨੂੰ ਪਰਸਨਲ ਦੱਸਦਾ, ਤੁਸੀਂ ਵੀ ਕੁਛ ਬੰਦਿਆਂ ਨੂੰ ਪੰਨੂ ਸਾਹਿਬ ਜਾਣਦੇ ਹੋ,
ਜਿਹਦੇ 'ਚ ਇੱਕ ਨੇ ਆਪਣੀ ਜੌਹਲ ਸਾਹਿਬ ਦੇ ਲੜਕੇ ਤੁਹਾਡੇ ਵਾਈਸ ਚਾਂਸਲਰ ਰਹੇ ਬੜੀ ਦੇਰ, ਉੱਥੇ ਸਾਡੇ ਵੀ ਬੜੀਆਂ ਪੋਸਟਾਂ ਤੇ ਵਧੀਆ ਹੈ, ਜਿਹੜਾ ਜਨਮੇਜਾ ਨੇ ਸ਼ਾਇਦ ਇੱਥੇ ਇਹਨਾਂ ਦੇ ਰੇਡੀਓ ਤੇ ਵੀ ਕਦੀ ਬੋਲ ਕੇ, ਉਹ ਫ੍ਰੀ ਲਾਂਸ ਵਰਕਰ ਨੇ ਜਨਮੇਜਾ ਜੌਹਲ। 10 ਦਿਨ ਪਹਿਲਾਂ 10-15 ਦਿਨ ਪਹਿਲਾਂ ਉਹਨਾਂ ਦੀ ਵਾਈਫ ਕੋਵਿਡ ਤੋਂ ਹੋ ਗਏ, ਜਨਮੇਜਾ ਵੀ ਹੋ ਗਿਆ, ਖੰਘ ਆਈ। ਜਨਮੇਜਾ ਕਹਿਣ ਲੱਗਾ ਵੀ ਮੈਂ ਤਾਂ ਜਾਣਾ ਨਹੀਂ, ਉਹ ਵੱਡੇ ਘਰ ਦੀ ਸੀ, ਉਹਨੇ ਜੈਸ ਕਰ ਲਈ ਮੈਂ ਦਾਖਲ ਹੋਣ ਜਾਣਾ, ਮੈਂ ਤਾਂ ਜ਼ਰੂਰ ਆਪਣੇ ਆਪ ਨੂੰ ਚੈੱਕਅਪ ਕਰਾਉਣਾ। ਉਹ ਪੰਨੂ ਸਾਹਿਬ CMC 'ਚ ਉਹਨੂੰ ਦਾਖਲ ਕਰਾਤਾ। ਅਨਫੋਰਚੂਨੇਟਲੀ 10 ਦਿਨ ਬਾਅਦ ਹੀ ਉਹਦੀ ਉੱਥੋਂ ਲਾਸ਼ ਆਈ, ਕੋਈ ਫਾਇਦਾ ਨਹੀਂ ਹੋਇਆ। ਇੱਦਾਂ ਹੀ ਮੈਂ ਦੱਸਦਾ ਤਾਂ ਨਾ, ਸਾਡੇ ਬੱਚੇ ਸਾਡੇ ਇੱਧਰ ਨੇ। ਹਾਂਜੀ ਮੰਗਲ ਸਿੰਘ ਜੀ, ਸ਼ੋਰਟ ਰੱਖਿਓ ਥੋੜਾ। ਓਕੇ, ਮਤਲਬ ਇਹ ਕੇਸ ਇੱਦਾਂ ਦਾ ਇੱਕ ਹੋਰ ਹੋ ਗਿਆ ਜੀ, ਬਸ ਵੀ ਹਸਪਤਾਲ ਲਗਾਏ, ਉੱਥੋਂ ਵਾਪਸ ਨਹੀਂ ਹੋਏ। ਇਹ ਆ ਮੇਰੇ। ਥੈਂਕ ਯੂ ਜੀ। ਥੈਂਕ ਯੂ ਮੰਗਲ ਸਿੰਘ ਜੀ। ਦੇਖੋ, ਜਿੱਥੋਂ ਤੱਕ ਅਸਰ ਪਾਉਣ ਦੀ ਗੱਲ ਆ, ਅਸਰ ਤਾਂ ਪਿਆ, ਕੋਈ ਸ਼ੱਕ ਨਹੀਂ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਸਭ ਤੋਂ ਵੱਧ ਜ਼ੋਰ ਵੀ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਹੀ ਲਾਇਆ ਸੀਗਾ। ਕੋਲਕਾਤਾ ਦੇ ਵਿੱਚ ਵੱਡਾ ਹੁੰਗਾਰਾ ਵੀ ਉਹਨਾਂ ਨੂੰ ਮਿਲਿਆ ਸੀਗਾ। ਜਿੰਨਾ ਥਾਵਾਂ ਦੇ ਉੱਤੇ ਜਾ ਕੇ ਰੈਲੀਆਂ ਕਰਕੇ ਆਏ, ਚਾਹੇ ਉਹ ਬਲਬੀਰ ਸਿੰਘ ਰਾਜੇਵਾਲ ਸੀ, ਗੁਰਦੀਪ ਸਿੰਘ ਸੀ, ਚਾਹੇ ਉਹ ਰਕੇਸ਼ ਟਕੈਤ ਸੀ, ਅਸਰ ਤਾਂ ਪਿਆ। ਆਪਾਂ ਉਸ ਅਸਰ ਤੋਂ ਨਾ ਕਰ ਹੀ ਨਹੀਂ ਸਕਦੇ। ਮੈਸੇਜ ਤਾਂ ਜਿਹੜਾ ਉਹ ਗਿਆ, ਕਿਸਾਨ ਅੰਦੋਲਨ ਦਾ ਮੈਸੇਜ ਵੀ ਗਿਆ, ਇਹਨਾਂ ਲੀਡਰਾਂ ਦੇ ਵੱਲੋਂ ਦਿੱਤਾ ਗਿਆ ਮੈਸੇਜ ਵੀ ਜਿਹੜਾ ਗਿਆ। ਜਿਹੜੀ ਤੁਸੀਂ ਗੱਲ ਆਖੀ ਆ ਕਿ ਸਾਰੇ ਜਗ੍ਹਾ ਤੇ ਫੇਲ ਹੋਏ ਨੇ, ਬਿਲਕੁਲ ਫੇਲ ਤਾਂ ਹੋਏ ਨੇ, ਕੰਪਲੀਟ ਫੇਲ ਹੋਏ ਨੇ, ਕਿਉਂਕਿ ਕੁਝ ਵੀ ਨਹੀਂ ਸੰਭਾਲ ਕੇ ਰੱਖ ਸਕੇ। ਅਰਥਚਾਰਾ ਜਿਹੜਾ ਉਹ ਡੋਲ ਗਿਆ, ਜਿਹਨੂੰ ਇਹ ਕਹਿੰਦੇ ਸੀਗੇ ਟੀਕਾ ਉਤਸਵ, ਕਿਉਂਕਿ ਜਦੋਂ ਮਹਾਮਾਰੀ ਫੈਲੀ ਆ, ਉਹ ਉਤਸਵ ਕਿਵੇਂ ਹੋ ਸਕਦਾ? ਉਤਸਵ ਤਾਂ ਹੈ ਨਹੀਂ ਉਹ। ਉਹਦਾ ਕੀ ਹਸ਼ਰ ਹੋਇਆ ਸਭ ਦੇ ਸਾਹਮਣੇ। ਸੀਰਮ ਵਾਲਾ, ਪੂਨਾ ਵਾਲਾ ਜਿਹੜਾ ਸੀਰਮ ਤੋਂ ਜਿਹੜਾ ਉਹਦਾ ਮੇਨ ਹੈਗਾ, ਉਹਨੂੰ ਮੁਲਕ ਛੱਡਣਾ ਪੈ ਗਿਆ, ਉਹ ਇੰਗਲੈਂਡ ਚਲੇ ਗਿਆ। ਇਸ ਕਰਕੇ ਉਹ ਕਹਿੰਦਾ ਮੈਨੂੰ ਧਮਕੀਆਂ ਆ ਰਹੀਆਂ ਨੇ। ਜਿਹੜੀ ਗੱਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਾਲੀ ਤੁਹਾਨੂੰ ਦੱਸੀ ਆ, ਕਿ ਉਹ ਕਹਿੰਦੀ ਮੈਨੂੰ ਜਿਹੜੇ ਮੈਸੇਜ ਆਇਆ ਉਹ ਇਹ ਸੀਗਾ ਕਿ ਧਮਕੀਆਂ ਦਿੱਤੀਆਂ ਗਈਆਂ, ਕਤਲ ਤੱਕ ਹੋ ਸਕਦਾ ਜਿਹੜਾ ਉੱਥੋਂ ਦਾ ਇੰਚਾਰਜ ਸੀਗਾ ਉਹਦਾ। ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਪਹਿਲਾਂ ਤਾਂ ਕਦੀ ਨਹੀਂ ਦੇਖੀ, ਨਾ ਕਦੀ ਇਹ ਦੇਖਿਆ ਕਿ ਪ੍ਰਧਾਨ ਮੰਤਰੀ ਦਾ ਐਡਾ ਉੱਚਾ ਅਹੁਦਾ, ਉਹਦੇ ਉੱਤੇ ਬੈਠੇ ਜਿਹੜਾ ਵਿਅਕਤੀ ਆ, ਉਹ ਇਸ ਤਰੀਕੇ ਦੇ ਨਾਲ ਗੱਲ ਕਰੇ ਵੀ ਦੀਦੀ, ਉਹ ਦੀਦੀ। ਇਹ ਮਸਕਰਾਪੁਣਾ ਜਿਹੜਾ ਜੀ, ਉਹ ਕੋਈ ਪ੍ਰਧਾਨ ਮੰਤਰੀ ਤਾਂ ਨਹੀਂ ਕਦੀ ਕਰਦੇ ਰਹੇ। ਪਰ ਹੁਣ ਸਵਾਲ ਇਹ ਆ ਕਿ ਇਹ ਉਨੀ ਦੇਰ ਤੱਕ ਬਦਲਾਅ ਨਹੀਂ ਹੋਣਾ ਜਿੰਨੀ ਦੇਰ ਤੱਕ ਇਹਨਾਂ ਦੀ ਮਾਈ ਬਾਪ ਜਿਹੜੀ RSS ਨਹੀਂ ਚਾਹੁੰਦੀ। RSS ਨੂੰ ਫੇਸ ਚਾਹੀਦੇ ਹੁੰਦੇ ਆ, ਉਹ ਉਹਨਾਂ ਫੇਸ ਦਾ ਇਸਤੇਮਾਲ ਕਰ ਰਹੇ ਆ। ਅੱਜ ਵੀ ਚਾਹੇ ਧਰੁਵੀਕਰਨ ਨਹੀਂ ਹੋਇਆ ਇੱਥੇ ਪੱਛਮੀ ਬੰਗਾਲ ਦੇ ਵਿੱਚ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਨਹੀਂ ਹੋਇਆ। ਆਫਟਰ ਆਲ ਧਰੁਵੀਕਰਨ ਹੋਇਆ ਤੇ 73 ਸੀਟਾਂ ਭਾਰਤੀ ਜਨਤਾ ਪਾਰਟੀ ਲੈ ਗਈ। 3 ਤੋਂ 73 ਦੇ ਉੱਤੇ ਤਾਂ ਉਹ ਆਈ ਆ ਨਾ। ਇਹ ਧਰੁਵੀਕਰਨ ਦੀ ਰਾਜਨੀਤੀ ਆ, ਇਹ ਵੋਟ ਪੋਲਰਾਈਜੇਸ਼ਨ ਦੀ ਰਾਜਨੀਤੀ ਆ। ਔਰ ਇਹ ਵੋਟ ਪੋਲਰਾਈਜੇਸ਼ਨ ਜਿਹੜੀ ਆ, ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਦਾ ਇਹ ਕਾਰਡ ਚੱਲਦਾ ਰਹੂਗਾ, ਇਹ ਪੱਤਾ ਚੱਲਦਾ ਰਹੂਗਾ, ਉਹਨੂੰ ਆਪਣੇ ਘੋੜੇ ਬਦਲਣ ਦੀ ਕੀ ਲੋੜ ਹੈ? ਇਸ ਕਰਕੇ ਆਪਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ। ਉਹ ਜਿਸ ਪਾਸੇ ਵੱਲ ਨੂੰ ਵੱਧ ਰਹੇ ਆ, ਜਿਸ ਤਰੀਕੇ ਦੇ ਨਾਲ ਵੱਧ ਰਹੇ ਆ, ਉਹ ਨਿਰੰਤਰ ਵੱਧ ਰਹੇ ਆ। ਉਹਦੇ ਵਿੱਚ ਉਹਨਾਂ ਦੇ ਜਿਹੜਾ ਹਿਡਨ ਏਜੰਡਾ ਉਹ ਲਾਗੂ ਕਰ ਰਹੇ ਆ। ਉਸ ਹਿਡਨ ਏਜੰਡੇ ਨੂੰ ਸਾਨੂੰ ਉਹਨਾਂ ਦਾ ਹਿਡਨ ਏਜੰਡਾ ਸਮਝਣਾ ਪਊਗਾ। ਜੇ ਤੁਸੀਂ ਉਹਨਾਂ ਦਾ ਹਿਡਨ ਏਜੰਡਾ ਸਮਝ ਲਓਗੇ ਤੇ ਫਿਰ ਸਾਰੀ ਕਹਾਣੀ ਤੁਹਾਨੂੰ ਸਮਝ ਆ ਜਾਊਗੀ। ਇਸੇ ਹੀ ਪਲੇਟਫਾਰਮ ਦੇ ਉੱਤੇ, ਇਸੇ ਹੀ ਚੈਨਲ ਦੇ ਉੱਤੇ ਜਦੋਂ 14 ਦੇ ਵਿੱਚ ਨਤੀਜੇ ਆਏ ਸੀ ਤੇ ਇੱਕ ਕਾਲਰ ਨੇ ਇਹ ਗੱਲ ਆਖੀ ਸੀ ਵੀ ਤੁਸੀਂ ਕੁਝ ਹੋਰ ਕਹਿੰਦੇ ਸੀ, ਨਤੀਜੇ ਕੁਝ ਹੋਰ ਆ ਗਏ। ਹੁਣ ਮੁਲਕ ਦਾ ਭਵਿੱਖ ਜਦੋਂ ਕਿ ਭਾਰਤ ਦੇ ਵਿੱਚ ਇੱਕ ਮੈਜੋਰਿਟੀ ਵਾਲੀ ਸਰਕਾਰ ਆ ਗਈ ਆ ਤਾਂ ਕੀ ਹੋਊਗਾ। ਤੇ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ, ਮੈਂ ਉਦੋਂ ਇਹ ਗੱਲ ਕਹੀ ਸੀ ਵੀ ਜਿੱਦਣ ਤੁਹਾਨੂੰ ਹਿਡਨ ਏਜੰਡਾ ਸਮਝ ਆ ਗਿਆ ਉਦੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ। ਹੁਣ ਤਾਂ ਉਹ ਹਿਡਨ ਏਜੰਡਾ ਨਹੀਂ ਹੈਗਾ, ਹੁਣ ਤਾਂ ਓਪਨ ਸੀਕ੍ਰੇਟ ਹੈ, ਸਭ ਦੇ ਸਾਹਮਣੇ ਆ ਕਿ ਏਜੰਡਾ ਜਿਹੜਾ ਉਹ ਕੀ ਆ। ਹੁਣ ਲੋਕ ਤਰ੍ਹਾਂ ਕਰ ਰਹੇ ਆ, ਪਰ ਹੁਣ ਬਹੁਤਾ ਕੁਝ ਹੋ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਉਹ ਪੱਤਾ ਚੱਲ ਗਿਆ, ਉਹਨਾਂ ਦਾ ਉਹ ਪੱਤਾ ਚੱਲ ਰਿਹਾ ਜੀ। ਅੱਗੇ ਸੁਰਿੰਦਰ ਸਿੰਘ ਸ਼ੇਰਗਿੱਲ। ਹਾਂਜੀ ਭੈਣ ਜੀ, ਸਾਰੇ USA ਰੇਡੀਓ ਦੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਕੀ ਪੰਜਾਬ ਦੇ ਲੋਕ ਵੀ ਕਦੇ ਇਹਨਾਂ ਨੂੰ, ਜਿੱਦਾਂ ਹੁਣ ਦੁਕਾਨਾਂ ਦੇ ਵਿਰੋਧ ਚ ਉੱਠੇ ਆ ਜੀ, ਏਦਾਂ 2-4 ਲੱਖ ਬੰਦਾ ਉੱਠ ਕੇ ਇਹਨਾਂ ਨੂੰ ਪੁੱਛੇ ਵੀ ਜਦੋਂ ਤੁਹਾਡਾ ਕੰਨ ਤੱਤਾ ਹੁੰਦਾ ਤੁਸੀਂ ਅਮਰੀਕਾ ਨੂੰ ਦੌੜਦੇ ਆ,
ਜਦੋਂ ਤੁਹਾਡੇ ਕਿਸੇ ਨਿਆਣੇ ਦਾ ਕੰਨ ਤੱਤਾਂ ਦਾ ਉਹਨੂੰ ਅਮਰੀਕਾ ਭੇਜ ਦਿੰਦੇ ਆ, ਕੈਨੇਡਾ ਭੇਜਦੇ ਇਲਾਜ ਕਰਾਉਣ ਲਈ, ਵੀ ਸਾਨੂੰ ਹੁਣ ਆਕਸੀਜਨ ਨਹੀਂ ਮਿਲਦੀ, ਕੋਈ ਸਾਡਾ ਵੀ ਹੱਲ ਕਰੋਗੇ? ਇੱਕ ਤੁਸੀਂ ਲੋਕਡਾਊਨ ਲਾ ਕੇ ਸਾਨੂੰ ਭੁੱਖੇ ਮਾਰ ਰਹੇ ਹੋ ਆ, ਕੀ ਕੋਈ ਜ਼ਰੂਰਤ ਕਰੂਗੇ ਜੀ ਪੰਜਾਬ ਦੇ ਲੋਕ ਇਹਨਾਂ ਨੂੰ ਇਹ ਗੱਲ ਪੁੱਛਣ ਲਈ ਵੀ ਸਾਨੂੰ ਵੀ ਕੋਈ ਦਿਓ? ਤੁਸੀਂ ਆਪ 5-5 ਪੈਨਸ਼ਨਾਂ, 4-4 ਪੈਨਸ਼ਨਾਂ, 8-8 ਪੈਨਸ਼ਨਾਂ ਬੈਠੇ ਲਈ ਜਾਂਦੇ, ਖਾਈ ਜਾਂਦੇ ਸਭ ਕੁਛ, ਕੋ ਸਾਡੇ ਪੱਲੇ ਵੀ ਪਾ ਦਿਓ। ਕੀ ਕੋਈ ਜ਼ਰੂਰਤ ਕਰੂਗਾ ਏਦਾਂ ਦੀ ਗੱਲ ਪੁੱਛਣ ਦੀ ਜੀ ਇਹਨਾਂ ਨੂੰ, ਕਿ ਪੈਰੀਂ ਹੱਥੇ ਲਾਈ ਜਾਊਗੇ ਹਜੇ ਵੀ ਜਿਨ੍ਹਾਂ ਦੇ? ਥੈਂਕ ਯੂ। ਦੇਖੋ, ਜੇ ਮੇਰਾ ਖਿਆਲ ਸਿੱਖਣਾ ਹੋਵੇ ਤਾਂ ਬੰਗਾਲੀਆਂ ਤੋਂ ਸਿੱਖਿਆ ਜਾ ਸਕਦਾ। ਉਹਨਾਂ ਲੋਕਾਂ ਨੇ ਨਾ ਆਪਣੀ ਭਾਸ਼ਾ ਦੇ ਮਾਮਲੇ ਤੇ ਕੋਈ ਸਮਝੌਤਾ ਕੀਤਾ, ਨਾ ਉਹਨਾਂ ਨੇ ਆਪਣੀ ਸੰਸਕ੍ਰਿਤੀ ਦੇ ਮਾਮਲੇ ਦੇ ਉੱਤੇ ਕੋਈ ਸਮਝੌਤਾ ਕੀਤਾ। ਅਸੀਂ ਸਮਝੌਤਾਵਾਦੀ ਕਹਿ ਲਓ ਜਾਂ ਅਸੀਂ ਨਿੱਜ ਦੇ ਉੱਤੇ ਜ਼ਿਆਦਾ ਕੇਂਦਰਿਤ ਹੋ ਗਏ, ਨਿੱਜ ਤੱਕ ਰਹਿ ਗਏ। ਮੇਰਾ ਕਿਹਦੇ ਵਿੱਚੋਂ ਕਿੰਨਾ ਫਾਇਦਾ ਹੁੰਦਾ ਉਹ ਉੱਥੋਂ ਤੱਕ ਮੈਂ ਸੀਮਤ ਹੈ। ਉਸ ਤੋਂ ਬਾਅਦ ਲੋਕੀ ਖਾਣ ਖਸਮਾਂ ਨੂੰ, ਇਹ ਹਾਲਾਤ ਜਿਹੜੇ ਉਹ ਬਣ ਗਏ ਹੋਏ ਆ ਇੱਥੇ। ਜਦੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਵੇਂ ਇਹ ਕਿਹਾ ਜਾ ਸਕਦਾ ਕਿ ਪੰਜਾਬੀ ਕੋਈ ਇੱਕ ਵੱਡਾ ਦਾਇਰਾ ਰੱਖ ਕੇ ਸੋਚਣਗੇ ਕਿ ਸਾਡੇ ਇਸ ਖਿੱਤੇ ਦਾ ਬਚਾਅ ਹੋ ਜਾਏ ਕਿਸੇ ਤਰੀਕੇ ਦੇ ਨਾਲ? ਉਹ ਇਹ ਸੋਚਣਾ ਹੀ ਛੱਡ ਗਏ ਆ। ਅੱਜ ਇੰਡੀਵਿਜੂਅਲ ਲੜ ਰਿਹਾ, ਯੂਨਾਈਟ ਹੋ ਕੇ ਨਹੀਂ ਲੜ ਰਹੇ। ਬੰਗਾਲੀ ਯੂਨਾਈਟ ਹੋ ਕੇ ਲੜੇ, ਹਾਲਾਂਕਿ ਪੰਜਾਬੀ ਤੇ ਬੰਗਾਲੀ ਦੋ ਕੌਮਾਂ ਇੱਕੋ ਜਿਹੀਆਂ ਨੇ, ਇਹਨਾਂ ਦਾ ਬਹੁਤ ਸਾਰਾ ਕੁਝ ਮਿਲਦਾ। ਜੇ ਆਪਾਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਦੇਖੀਏ, ਪੰਜਾਬ ਦੇ ਵਿੱਚੋਂ ਇੱਕ ਆਸ ਤਾਂ ਵੱਜਦੀ ਆ, ਜਿਹੜੀ ਆਪਾਂ ਇਹ ਕਿਸਾਨ ਅੰਦੋਲਨ ਇੱਥੋਂ ਸਟਾਰਟ ਹੋਇਆ। ਚਲੋ ਸਿਆਸੀ ਅੰਦੋਲਨ ਬੰਗਾਲ ਚੋਂ ਸਟਾਰਟ ਹੋਇਆ, ਇਹ ਦੋ ਚੀਜ਼ਾਂ ਮਿਲ ਗਈਆਂ। ਪਰ ਇਹਦਾ ਇੱਕ ਦੂਸਰਾ ਪੱਖ ਦੇਖੋ, ਹਰਿਆਣੇ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਇਸ ਵੇਲੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡਾ ਰੋਲ ਹੈ। ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬਹੁਤ ਵੱਡਾ ਰੋਲ ਹੈ। ਉੱਤਰ ਪ੍ਰਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਾ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡਾ ਰੋਲ ਹੈ। ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬਹੁਤ ਵੱਡਾ ਰੋਲ ਹੈ। ਤੁਸੀਂ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਦੀ ਆਲੋਚਨਾ ਕਿੰਨੀ ਕੁ ਹੁੰਦੀ ਵੇਖੀ ਆ ਸੋਸ਼ਲ ਮੀਡੀਆ ਦੇ ਉੱਤੇ? ਉਹਨਾਂ ਦੇ ਆਗੂਆਂ ਨੂੰ ਕਿੰਨੇ ਕੁ ਲੋਕ ਗਾਲਾਂ ਕੱਢਦੇ ਵੇਖੇ ਆ? ਤੁਸੀਂ ਉੱਤਰ ਪ੍ਰਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿੰਨੇ ਕੁ ਲੋਕ ਗਾਲਾਂ ਕੱਢਦੇ ਵੇਖੇ ਆ ਸੋਸ਼ਲ ਮੀਡੀਆ ਦੇ ਉੱਤੇ? ਭੋਰਾ ਨਹੀਂ। ਰਕੇਸ਼ ਟਕੈਤ ਦੀ ਅੱਖ ਚੋਂ ਇੱਕ ਅਥਰੂ ਡਿੱਗਿਆ। ਲੋਕ ਰਾਤ ਨੂੰ -ਡਿਗਰੀ ਦੇ ਵਿੱਚ ਜਿਹੜੀ ਚੀਜ਼ ਲੱਭੀ, ਟਰੈਕਟਰ, ਟਰਾਲੀ, ਗੱਡਾ, ਜਿਹੜੀ ਚੀਜ਼ ਲੱਭੀ ਉਹਦੇ ਉੱਤੇ ਬਹਿ ਕੇ ਦਿੱਲੀ ਵੱਲ ਨੂੰ ਹੋ ਤੁਰੇ ਸੀ। ਇੱਥੇ ਸਾਡੇ ਕੀ ਹੋ ਰਿਹਾ ਪੰਜਾਬੀਆਂ ਦੇ ਵਿੱਚ? ਗਾਲਾਂ ਕਿਹਨੂੰ ਕੱਢੀਆਂ ਜਾ ਰਹੀਆਂ? ਕੱਢਣੀਆਂ ਤਾਂ ਸੀਗੀਆਂ ਉਹਨਾਂ ਸਰਕਾਰੀ ਪਾਲਿਸੀਜ਼ ਨੂੰ ਜਿਨ੍ਹਾਂ ਨੇ ਕਿਸਾਨ ਮਾਰ ਦਿੱਤੇ। ਇਹ ਕਿਸਾਨ ਆਗੂਆਂ ਨੂੰ ਗਾਲਾਂ ਕੱਢਦੇ ਪਏ ਆ। ਇਹ ਕਿਸਾਨ ਅੰਦੋਲਨ ਸੀ, ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਸਾਹਮਣੇ ਰੱਖਿਆ ਸੀ। ਇਹਦੇ ਵਿੱਚ ਆਜ਼ਾਦ ਰਾਜ, ਆਜ਼ਾਦ ਸੋਚ, ਪਤਾ ਨਹੀਂ ਕੀ ਕੁਝ ਜਿਹੜਾ ਲਿਆ ਕੇ ਧੱਕੇ ਦੇ ਨਾਲ ਵਾੜ ਦਿੱਤਾ ਗਿਆ। ਇੱਥੇ ਕਾਮਰੇਡ ਤੇ ਪੰਥਕ ਲੜਾਈ ਜਿਹੜੀ ਉਹ ਬਣਾ ਦਿੱਤੀ ਗਈ। ਜਿਹੜੇ ਲੋਕਾਂ ਨੂੰ ਇੱਥੇ ਪੰਜਾਬ ਦੇ ਵਿੱਚ ਪੁੱਛਦਾ ਕੋਈ ਨਹੀਂ ਸੀ, ਉਹ ਆਗੂ ਬਣਨ ਤੁਰ ਪਏ ਵੀ ਮਾਈਕ ਮੈਨੂੰ ਫੜਾਓ, ਬਾਕੀ ਸਾਰੀਆਂ ਗੱਲਾਂ ਬਾਅਦ ਚ, ਮੈਂ ਦੇਖੂੰਗਾ ਕਿ ਇਹ ਅੰਦੋਲਨ ਕਿਹੜੇ ਤਰੀਕੇ ਦੇ ਨਾਲ ਚਲਾਉਣਾ। ਇੱਥੋਂ ਆਪਾਂ ਕਿਵੇਂ ਆਸ ਜਿਹੜੀ ਉਹ ਰੱਖ ਸਕਦੇ ਹਾਂ ਕਿ ਇੱਥੇ ਇਹ ਲੋਕ ਯੂਨਾਈਟ ਹੋ ਕੇ ਆਪਣੇ ਹੱਕਾਂ ਦੇ ਵਾਸਤੇ ਲੜਨਗੇ? ਜੇ ਕੋਈ ਹੱਕਾਂ ਦੇ ਵਾਸਤੇ ਲੜਨ ਦੇ ਵਾਸਤੇ ਤੁਰਦਾ ਤੇ ਉਹਦੇ ਵਾਸਤੇ 50 ਜਣੇ ਉਹਦਾ ਰਸਤਾ ਰੋਕਣ ਦੇ ਵਾਸਤੇ ਖੜੇ ਹੋ ਜਾਂਦੇ ਆ ਵੀ ਤੂੰ ਗੱਲ ਮੂੰਹ ਚੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢੂਗਾ। ਇਹ ਤਾਂ ਹਾਲਾਤ ਸਾਡੇ ਪੰਜਾਬੀਆਂ ਦੇ ਜਿਹੜੇ ਬਣੇ ਹੋਏ ਆ। ਇੱਥੋਂ ਆਪਾਂ ਕਿਵੇਂ ਆਸ ਜਿਹੜੀ ਉਹ ਕਰ ਸਕਦੇ ਹਾਂ ਕਿ ਇਹ ਬੰਗਾਲੀਆਂ ਵਾਂਗੂ ਇਕੱਠੇ ਹੋ ਕੇ ਯੂਨਾਈਟ ਹੋ ਕੇ ਆਪਣੇ ਹੱਕਾਂ ਦੇ ਵਾਸਤੇ ਲੜਨਗੇ? ਸਿਆਸੀ ਪਾਰਟੀਆਂ ਪੰਜਾਬੀਆਂ ਦੀ ਨਬਜ਼ ਬਹੁਤ ਚੰਗੇ ਤਰੀਕੇ ਦੇ ਨਾਲ ਪਛਾਣਦੀਆਂ ਨੇ। ਉਹਨਾਂ ਨੂੰ ਸਭ ਪਤਾ ਇਹਨਾਂ ਨੂੰ ਮੂਰਖ ਕਿਵੇਂ ਬਣਾਉਣਾ, ਇਹਨਾਂ ਦੇ ਛਿੱਤਰ ਕਿਵੇਂ ਫੇਰਨਾ। ਉਹ ਫੇਰਦੀਆਂ ਰਹੀਆਂ ਨੇ, ਅੱਜ ਵੀ ਫੇਰ ਰਹੀਆਂ ਨੇ, ਉਹ ਭੜਕੇ ਵੀ ਫੇਰਨਗੇ। ਜੀ ਸਾਡੇ ਅਗਲੇ ਕਾਲਰ ਨੇ ਜਸਵੰਤ ਸਿੰਘ ਜੌਲ ਬਿਆਨਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਆਪਾਂ ਸਵਾਲ ਪੁੱਛਿਆ ਸੀ ਜਿੱਦਾਂ ਮਮਤਾ ਬੈਨਰਜੀ ਦਾ ਚਿਹਰਾ ਦੇਖੋ, 25 ਸਾਲ ਹੈ ਨਾ ਕਮਿਊਨਿਸਟ ਰਾਜ ਕੀਤਾ ਨਾ ਉੱਥੇ। ਜੇ 25 ਸਾਲਾਂ 'ਚ ਕੁਛ ਨਹੀਂ ਸੁਧਾਰ ਸਕੇ ਬੰਗਾਲ ਦਾ, ਤੇ ਉਦੋਂ ਬਾਅਦ ਮਮਤਾ ਆ ਗਈ ਨਾ ਜੀ, ਤੇ ਹਾਲਾਤ ਆਪਾਂ ਅੱਜ ਵੀ ਉਹੀ ਗਿਣਦੇ ਆ ਨਾ ਜੀ। ਠੀਕ ਆ ਵੀ ਉਹ ਆ ਵੀ ਤੁਸੀਂ ਉੱਤਰ ਜੋ ਹਾਥੀ ਪਰ ਮੈਂ ਚੜ ਜਾਂਦਾ ਜੀ, ਜੇ ਤੁਸੀਂ ਉੱਤਰ ਤੀਜਾ ਚੜ ਜਾਂਦਾ ਜੀ। ਜੇ ਆਪਾਂ ਮੰਨਦੇ ਹਾਂ ਅੱਜ ਤਾਂ ਬਹੁਤ ਬਈ ਜੁਰਮ ਵਾਲਾ ਕੰਮ ਜੁਰਮ ਹੋ ਰਿਹਾ ਨਾ, ਤੇ ਬੀਜੇਪੀ ਦੀ ਪਾਰਟੀ ਜਿਹੜੀ ਉਹ ਬਹੁਤ ਕਰ ਰਹੀ ਆ। ਜਿੱਦਾਂ ਹੁਣ ਆਪਾਂ ਨਾਂ ਗਿਣਦੇ ਆ ਵੱਡੇ ਚਿਹਰੇ ਆ ਜਿਹਦੇ ਵਿੱਚ ਜੀ ਆਪਣੀ ਹਾਥੀ ਵਾਲੇ ਆ ਗਏ ਜੀ, ਵਿਕਾਸ ਵਾਲੇ ਆਪਣੇ ਸਮਾਜਵਾਦੀ ਪਾਰਟੀ ਆ ਗਈ ਜੀ, 2 ਪਾਰਟੀਆਂ ਬਿਹਾਰ ਦੀਆਂ ਆ ਗਈਆਂ ਤਗੜੀਆਂ ਜੀ, ਤਾਮਿਲਨਾਡੂ ਆ ਗਿਆ, ਮਮਤਾ ਆ ਗਈ। ਚਲੋ ਮੰਨ ਲੈਂਦੇ ਆ ਇਹ ਜੇ ਲੋਕ ਇਕੱਠੇ ਹੋ ਕੇ ਵੀ ਜੇ ਕਿਤੇ ਪ੍ਰਧਾਨ ਮੰਤਰੀ ਦਾ ਚਿਹਰਾ ਬਈ ਬਣਾ ਲੈਂਦੇ ਆ ਕਿਸੇ ਨੂੰ, ਤੇ ਹਾਲਾਤ ਤਾਂ ਮੁਲਕ ਦੇ ਫਿਰ ਵੀ ਉਹੀ ਰਹਿਣੇ ਆ ਨਾ, ਸੁਧਰਦੇ ਨਹੀਂ ਹੈਗੇ ਜੀ। ਇੱਕ ਹੱਥ ਜੜ ਤੋਂ ਉਤਰਾ, ਉਹ ਗੱਲ ਤਾਂ ਆਪਾਂ 70 ਸਾਲ ਸੁਣ ਰਹੇ ਆ ਨਾ ਜੀ। ਉਹ ਚੜ ਗਿਆ, ਉਹ ਉੱਤਰ ਗਿਆ, ਉਹ ਚੜ ਗਿਆ, ਉਹ ਉੱਤਰ ਗਿਆ। ਵੀ ਜਿਸ ਹਿਸਾਬ ਨਾਲ ਸਾਡਾ ਇੱਕ ਇੰਡੀਆ ਡੁੱਬ ਚੁੱਕਾ ਜੀ, ਵੀ ਤਕਰੀਬਨ ਕਈ ਤਾਂ
ਆਸ ਹੀ ਛੱਡ ਗਏ ਨਾ ਵੀ ਇਹਦਾ ਸੁਧਰਨਾ ਬਹੁਤ ਮੁਸ਼ਕਲ ਹੈ ਜੀ। ਇਹਦਾ ਜਵਾਬ ਜੇ ਆਪਾਂ ਵੀ ਇਹਨਾਂ ਦੇ ਬਜਾਏ ਕੋਈ ਚੰਗੇ ਨੂੰ ਮੋਹਰੇ ਕਰ ਲਈਏ ਤਾਂ ਸ਼ਾਇਦ ਕੋਈ ਬਣ ਜਾਵੇ, ਜਾਂ ਇਹਦਾ ਜਵਾਬ ਭਾਜੀ ਚਾਹੀਦਾ ਜੀ ਵੀ ਜੇ ਇਹਨਾਂ ਨੂੰ ਆਪਾਂ ਕਰਦੇ ਮੋਹਰੇ ਵੀ ਉਹ ਇਹਨੂੰ ਢਾਉਣ ਲਈ ਆਹ ਮੋਹਰੇ ਕਰ ਦਿਓ, ਅਕਾਲੀ ਢਾਉਣੇ ਕਾਂਗਰਸ ਮੋਹਰੇ ਕਰ ਦਿਓ, ਕਾਂਗਰਸ ਢਾਉਣੇ ਅਕਾਲੀ ਮੋਹਰੇ ਕਰ ਦਿਓ ਜੀ, ਇਹਦੇ ਵਿੱਚ ਖੇਡਦੇ ਰਹੇ ਤੇ ਸਾਡਾ ਫਿਊਚਰ ਵੀ ਹੋਊਗਾ ਭਾਜੀ। ਭੈਣ ਜੀ ਸੁਣ ਲੈਣ ਦਿਓ ਜੀ। ਤੇ ਕਈ ਨਾਮ ਜਿਹੜੇ ਉਹ ਗਿਣੇ ਜਾ ਸਕਦੇ ਆ ਜੀ, ਜਿਹੜੇ ਲੋਕਾਂ ਦੇ ਵਾਸਤੇ ਲੜੇ। ਜਦੋਂ ਵੋਟਾਂ ਦੀ ਗੱਲ ਆਈ ਤੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਫਿਰ ਉਹਨਾਂ ਦੇ ਵਿੱਚੋਂ ਲਿਆਉਂਗੇ, ਗੱਲ ਫਿਰ ਉੱਥੇ ਹੀ ਆ ਜਾਂਦੀ ਹੈ। ਲੋਕ ਜਿਹੜੇ ਆ ਉਹ ਚੰਗੇ ਨੂੰ ਚਾਹੁੰਦੇ ਆ। TN ਸੇਸ਼ਨ ਹੋਰਾਂ ਨੇ ਚੋਣ ਸੁਧਾਰ ਕੀਤੇ ਸੀਗੇ, ਉਹਨਾਂ ਨੇ ਦੱਸ ਦਿੱਤਾ ਸੀਗਾ ਕਿ ਚੋਣ ਕਮਿਸ਼ਨ ਦੀ ਪਾਵਰ ਕੀ ਹੁੰਦੀ ਹੈ ਤੇ ਸਿਆਸੀ ਪਾਰਟੀਆਂ ਨੂੰ ਡਾਂਗ ਦੇ ਜ਼ੋਰ ਦੇ ਨਾਲ ਸਿੱਧੇ ਕਿਵੇਂ ਰੱਖਣਾ। ਜਦੋਂ TN ਸੇਸ਼ਨ ਹੋਰਾਂ ਦਾ ਨਾਮ ਚੱਲਿਆ ਰਾਸ਼ਟਰਪਤੀ ਦੇ ਵਾਸਤੇ, ਸਾਰੀਆਂ ਸਿਆਸੀ ਪਾਰਟੀਆਂ ਛੜੱਪਾ ਮਾਰ ਕੇ ਇਕੱਠੀਆਂ ਹੋ ਗਈਆਂ ਵੀ ਨਹੀਂ ਅਸੀਂ ਨਹੀਂ ਇਸ ਬੰਦੇ ਨੂੰ ਰਾਸ਼ਟਰਪਤੀ ਬਣਾਉਣਾ, ਕਿਉਂਕਿ ਇਹ ਬੰਦਾ ਤਾਂ ਸੁਧਾਰ ਕਰ ਦੂਗਾ। ਫਿਰ APJ ਅਬਦੁਲ ਕਲਾਮ, ਚਲੋ ਉਹਨਾਂ ਨੇ ਡਾਂਗ ਦੇ ਜ਼ੋਰ ਦੇ ਉੱਤੇ ਨਹੀਂ ਕੁਝ ਵੀ ਬਦਲਿਆ, ਉਹਨਾਂ ਨੇ ਸਿਆਣਪ ਦੇ ਨਾਲ ਬਹੁਤ ਕੁਝ ਬਦਲਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਦੀ ਦੂਜੀ ਟਰਮ ਦੀ ਗੱਲ ਚੱਲੀ, ਸਿਆਸੀ ਪਾਰਟੀਆਂ ਸਾਰੀਆਂ ਛੜੱਪਾ ਮਾਰ ਕੇ ਸਾਈਡ ਦੇ ਉੱਤੇ ਹੋ ਗਈਆਂ ਵੀ ਨਾ ਇਹਨਾਂ ਨੂੰ ਅਸੀਂ ਨਹੀਂ ਸਾਹਮਣੇ ਜਿਹੜਾ ਉਹ ਲਿਆ ਸਕਦੇ। ਬਹੁਤ ਸਾਰੇ ਇਦਾਂ ਦੇ ਨਾਮ ਜਿਹੜੇ ਉਹ ਗਿਣੇ ਜਾ ਸਕਦੇ ਆ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਸਿਆਸਤ ਦੇ ਵਿੱਚ ਕੁਝ ਬਦਲਾਅ ਜਿਹੜਾ ਲੈ ਆਈਏ। ਇਹ ਪਾਰਟੀਆਂ ਇੰਨੀਆਂ ਸਟਰੋਂਗ ਨੇ, ਉਹਨਾਂ ਦਾ ਮੁਕਾਬਲਾ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਆਈ ਥਿੰਕ ਤੁਸੀਂ ਪਤਾ ਨਹੀਂ ਪੱਛਮੀ ਬੰਗਾਲ ਨੂੰ ਕਿਵੇਂ ਕਹਿ ਰਹੇ ਹੋ ਕਿ ਉੱਥੇ ਕੁਝ ਨਹੀਂ ਸੁਧਰਿਆ। ਜੇ ਤੁਸੀਂ ਦੇਖਿਆ ਨਹੀਂ ਪੱਛਮੀ ਬੰਗਾਲ ਨੂੰ, ਜਾ ਕੇ ਦੇਖਣਾ ਇੱਕ ਵਾਰੀ ਜ਼ਰੂਰੀ ਬਣਦਾ। ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ, ਉਹਨਾਂ ਦੇ ਵਿੱਚ ਰੈਟ ਰੇਸ ਨਹੀਂ ਹੈਗੀ, ਉੱਥੇ ਇੰਨੀ ਭੱਜ ਦੌੜ ਨਹੀਂ ਹੈਗੀ, ਉੱਥੇ ਮਾਰਾਮਾਰੀ ਨਹੀਂ ਹੈਗੀ, ਇੱਕ ਦੂਜੇ ਦੀ ਮਾਰਾਮਾਰੀ ਨਹੀਂ ਗੀ ਜਿੱਦਾਂ ਦੀਆਂ ਇੱਥੇ ਪੰਜਾਬ ਵਰਗੇ ਸੂਬਿਆਂ ਦੇ ਵਿੱਚ ਨੇ। ਜਿੰਨੀ ਕਰਪਸ਼ਨ ਇੱਥੇ ਪੰਜਾਬ ਵਰਗੇ ਸੂਬਿਆਂ 'ਚ, ਉੱਥੇ ਇੰਨੀ ਕਰਪਸ਼ਨ ਨਹੀਂ ਹੈਗੀ। ਇੰਨਾ ਕੁ ਸੁਧਾਰ ਹੀ ਆ ਜਾਣਾ ਕੋਈ ਥੋੜਾ ਜਿਹਾ ਬਹੁਤ ਹੈ। ਦੇਖੋ ਇੱਕ ਫੇਸ ਤਾਂ ਤੁਹਾਨੂੰ ਸਾਹਮਣੇ ਨਹੀਂ, ਤਾਂ ਫਿਰ ਇਹ ਆ ਫਿਰ ਗਿਵ ਅਪ ਕਰਕੇ, ਜਿਵੇਂ ਤੁਸੀਂ ਕਹਿੰਦੇ ਹੋ ਕੋਈ ਗਿਵ ਅਪ ਕਰਕੇ ਫਿਰ ਬਹਿ ਜਾਈਏ ਸਾਰੇ ਜਾਣੇ ਗਿਵ ਅਪ ਕਰਕੇ ਵੀ ਇੱਥੇ ਕੁਝ ਨਹੀਂ ਜਿਹੜਾ ਉਹ ਬਦਲਣਾ। ਫਿਰ ਤਾਂ ਕਹਾਣੀ ਖਤਮ ਹੋ ਗਈ, ਫਿਰ ਤਾਂ ਸਭ ਕੁਝ ਹੀ ਜਿਹੜਾ ਉਹ ਖਤਮ ਹੋ ਗਿਆ। ਫਿਰ ਤਾਂ ਅਮਰੀਕਾ ਦੇ ਵਿੱਚ ਵੀ ਤਬਦੀਲੀ ਦੇ ਵਾਸਤੇ ਕਿਉਂ ਲੋਕ ਲੜ ਰਹੇ ਨੇ, ਕੈਨੇਡਾ ਦੇ ਵਿੱਚ ਵੀ ਤਬਦੀਲੀ ਵਾਸਤੇ। ਆਪਣਾ ਰੋਟੀ ਜਿਹੜੀ ਉਹ ਖਾਓ ਤੇ ਘਰੇ ਬਹਿ ਜਾਓ ਜੀ। ਫਿਰ ਮਨੁੱਖਾਂ ਦੇ ਜਾਮੇ ਦੇ ਵਿੱਚ ਤਾਂ ਨਹੀਂ ਹੈਗੇ ਤੁਸੀਂ, ਘੱਟੋ ਘੱਟ ਮਨੁੱਖੀ ਜਾਮੇ ਦੇ ਵਿੱਚੋਂ ਤੇ ਤਬਦੀਲੀ ਦੇ ਵਾਸਤੇ ਲੜਦੇ ਰਹਿਣਾ ਮਨੁੱਖ ਦੀ ਨਿਸ਼ਾਨੀ ਹੈ ਜੀ। ਸਾਡੇ ਅਗਲੇ ਕਾਲਰ ਨੇ ਬਲਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਇਹ ਗੱਲ ਪੁੱਛਣੀ ਸੀ ਵੀ ਜਿਹੜੇ ਅੱਜ ਹਾਲਾਤ ਸਾਡੇ ਪੰਜਾਬ ਦੇ, ਉੱਥੇ ਗੱਲ ਫਿਰ ਆ ਗਈ ਵੀ ਜਿਹੜੇ ਆਪਣੇ ਲੀਡਰ ਹੈ, ਜਿਹੜੇ ਹੁਣ ਘਰੇ ਬੈਠੇ 3-3 4-4 ਪੈਨਸ਼ਨਾਂ ਲੈ ਰਹੇ ਆ, ਜੋ ਕੁਛ ਕਰ ਰਹੇ ਆ, ਕਿ ਇਹ ਇਸ ਹਾਲਾਤ ਦੇ ਵਿੱਚ ਹੁਣ ਵੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਆ ਰਹੀ ਵੀ ਨਾ ਅਸੀਂ ਕੁਛ ਨਾ ਕੁਛ ਇਹਨਾਂ ਲੋਕਾਂ ਦੇ ਤਰਸ ਕਰੀਏ ਜਿਨ੍ਹਾਂ ਨੂੰ ਅੰਦਰ ਹੀ ਤਾੜਿਆ, ਜਿਨ੍ਹਾਂ ਦੀਆਂ ਦੁਕਾਨਾਂ ਸਭ ਕੁਛ ਬੰਦ ਕਰ ਦਿੱਤਾ ਹੈ। ਫਿਰ ਇਹਨਾਂ ਨੂੰ ਪੈਨਸ਼ਨਾਂ ਤੇ ਤਨਖਾਹਾਂ ਕਿਉਂ ਲੈ ਰਹੇ ਆ ਜਦ ਬਾਕੀ ਲੋਕ ਸਾਰੇ, ਫਿਰ ਇਹਨਾਂ ਨੂੰ ਉਦਾਂ ਦੇ ਕਰਨਾ ਚਾਹੀਦਾ। ਇਹ ਰੀਸ ਤਾਂ ਕਰਦੇ ਮਮਤਾ ਬੈਨਰਜੀ ਦੀ। ਮਮਤਾ ਬੈਨਰਜੀ ਨੇ ਤਾਂ 1992 ਤੋਂ ਲੈ ਕੇ ਅੱਜ ਤੱਕ ਇੱਕ ਵੀ ਪੈਨਸ਼ਨ ਨਹੀਂ ਲਈ, ਉਹ ਤਾਂ ਤਨਖਾਹ ਨਹੀਂ ਲੈਂਦੀ, ਉਹ ਤਾਂ ਆਪਦੀ ਸੈਂਟਰੋ ਗੱਡੀ 'ਚ ਸਫ਼ਰ ਕਰਦੀ ਹੈ। ਇਹ ਤਾਂ ਜੈਮਰ ਵਾਲੀਆਂ ਗੱਡੀਆਂ ਲੈ ਕੇ ਇੱਦਾਂ ਨਿਕਲਦੇ ਜਿੱਦਾਂ ਦੁਬਈ ਦੇ ਸ਼ੇਖ ਹੁੰਦੇ ਆ। ਤੇ ਸਾਨੂੰ ਨਹੀਂ ਪਤਾ ਵੀ ਇਹ ਪੰਜਾਬ ਦਾ ਕਿੱਧਰ ਨੂੰ ਲੈ ਕੇ ਜਾਣਗੇ। ਥੈਂਕ ਯੂ। ਦੇਖੋ ਇਹੀ ਗੱਲ ਜਿਹੜੀ ਦੀ ਉਹ ਪਹਿਲਾਂ ਕਹੀ, ਤੇ ਵਧਾਈਆਂ ਤਾਂ ਤੁਸੀਂ ਦੇ ਰਹੇ ਹੋ ਮਮਤਾ ਬੈਨਰਜੀ ਨੂੰ, ਹਰਸਿਮਰਤ ਕੌਰ ਬਾਦਲ ਹੁਰੀ ਵੀ ਦਿੰਦੇ ਆ, ਸੁਖਬੀਰ ਸਿੰਘ ਬਾਦਲ ਹੁਰੀ ਵੀ ਦੇ ਰਹੇ ਆ। ਕਿਸੇ ਨੇ ਵਧੀਆ ਕਮੈਂਟ ਕੀਤਾ ਸੀਗਾ ਬਈ ਉਹਦਾ ਰਹਿਣ ਸਹਿਣ ਵੀ ਦੇਖੋ, ਤੁਹਾਡਾ ਜਿੱਡਾ ਕੁ ਵੱਡਾ ਇੱਕ ਸ਼ਹਿਰ ਦਾ ਦਫ਼ਤਰ ਹੈ, ਉਦੋਂ ਛੋਟਾ ਉਹਦਾ ਘਰ ਹੈ। ਉਹ ਸਿੰਪਲ ਘਰ ਦੇ ਵਿੱਚ ਅੱਜ ਵੀ ਜਿਹੜੀ ਉਹ ਰਹਿੰਦੀ ਆ, ਉਹਦੇ ਉੱਤੇ ਕਰਪਸ਼ਨ ਦਾ ਦੋਸ਼ ਤਾਂ ਨਹੀਂ ਕਿਸੇ ਕਿਸਮ ਦਾ ਹੈਗਾ। ਇੱਥੇ ਤਾਂ ਜਿਹੜੇ ਧਾੜਵੀ ਨੇ, ਕਿਸੇ ਸਮੇਂ ਹੁੰਦਾ ਸੀਗਾ ਵੀ ਖਾ ਲਿਆ ਸੋ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਤੋਂ ਚੱਲਦਾ ਸੀ, ਮਾਰੋ ਮਾਰ ਕਰਦਾ, ਲੁੱਟਦਾ, ਗਾਂ ਲੰਘਦਾ ਸੀ ਤੇ 2 ਵਾਰੀ ਇਹ ਲੁੱਟਿਆ ਜਾਂਦਾ ਹੁੰਦਾ ਸੀ। ਹੁਣ ਤਾਂ ਕਿਸੇ ਅਬਦਾਲੀ ਦੇ ਬਾਹਰੋਂ ਆਉਣ ਦੀ ਉਡੀਕ ਵੀ ਨਹੀਂ ਗੀ, ਇੱਥੇ ਹੀ ਨੇ, ਅੰਦਰ ਹੀ ਨੇ। ਆਹ ਰੇਤਾ 16 20 ਫੁੱਟ ਡੂੰਘੇ ਕੱਢ ਕੇ ਕੌਣ ਖਾਈ ਜਾਂਦਾ? ਨਕਲੀ ਸ਼ਰਾਬ ਦੀਆਂ ਫੈਕਟਰੀਆਂ ਬਣਾ ਕੇ ਆਬਕਾਰੀ ਵਿਭਾਗ ਨੂੰ, ਪੰਜਾਬ ਨੂੰ ਚੂਨਾ ਕੌਣ ਲਾਈ ਜਾਂਦਾ? ਹੁੱਕਾ ਹਾਊਸ ਇੱਥੇ ਕੌਣ ਚਲਾਉਂਦਾ? ਜੂਏ ਖਾਨੇ ਇੱਥੇ ਕੌਣ ਚਲਾਉਂਦਾ? ਥਾਣੇ ਠੇਕੇ ਦੇ ਉੱਤੇ ਕਿਹਨੇ ਦਿੱਤੇ ਹੋਏ ਆ? ਕੇਬਲ ਮਾਫੀਆ ਕਿਹਦਾ? ਟਰਾਂਸਪੋਰਟ ਮਾਫੀਆ ਕਿਹਦਾ? ਇਹ ਸਾਰੀਆਂ ਗੱਲਾਂ ਤੁਸੀਂ ਕਿਸੇ ਹੋਰ ਸੂਬੇ ਦੇ ਵਿੱਚ ਕਿਸੇ ਸਿਆਸੀ ਪਾਰਟੀ ਦੇ ਇੰਨੇ ਕਾਰੋਬਾਰ ਜਿਹੜੇ ਆ ਉਹ ਦੇਖੇ ਆ? ਜੋ ਭੁੱਖ ਪੰਜਾਬ ਦੇ ਵਿੱਚ ਸਿਆਸਤਦਾਨਾਂ ਨੇ ਜਿਹੜੀ ਆ ਉਹ ਪਾਈ ਹੋਈ ਆ, ਐਡੇ ਢਿੱਡ ਇਹਨਾਂ ਦੇ ਹੋ ਗਏ, ਐਡੇ ਢਿੱਡ ਹੋ ਗਏ, ਇਹ ਨਹੀਂ ਪਤਾ ਇਹਨਾਂ ਦੀ ਤਮਾ ਕਿੱਡੀ ਆ ਔਰ ਕਿੱਥੇ ਜਾ ਕੇ ਇਹਨਾਂ ਦੀ ਨੀਤ ਜਿਹੜੀ ਉਹ ਰਜਣੀ ਆ ਜੀ। ਜਦੋਂ 17 ਦੇ ਵਿੱਚ ਤਬਦੀਲੀ ਆਈ ਸੀ,
ਉਸ ਤੋਂ ਬਾਅਦ ਤੁਸੀਂ ਦੇਖ ਲਓ ਜੋ ਲੁੱਟ ਖਸੁੱਟ ਉਦੋਂ ਜਾਰੀ ਸੀ, ਤੁਹਾਨੂੰ ਲੱਗਦਾ ਕਿ ਕਿਤੇ ਲੁੱਟ ਖਸੁੱਟ ਜਿਹੜੀ ਉਹ ਘਟ ਗਈ ਹੈ, ਜਾਂ ਇਹ ਜਿਹੜੇ ਕੁਦਰਤੀ ਸੋਮੇ ਜਿਹੜੀ ਲੋਕਾਂ ਦੀ ਪ੍ਰਾਪਰਟੀ ਆ ਉਹਦੇ ਵਿੱਚ ਕੋਈ ਤਬਦੀਲੀ ਆਈ ਹੈ? ਨਾ, ਉਸੇ ਤਰੀਕੇ ਦੇ ਨਾਲ ਲੁੱਟੀ ਜਾ ਰਹੀ ਹੈ। ਸਿਰਫ ਫਰਕ ਇਹ ਪਿਆ, ਲੁੱਟਣ ਵਾਲੇ ਜਿਹੜੇ ਮਹੀਨਾ ਪਹਿਲਾਂ ਦੂਜੀ ਜਗ੍ਹਾ ਦਿੰਦੇ ਸੀ, ਅੱਜ ਉਹ ਦੂਸਰੀ ਜਗ੍ਹਾ ਦੇ ਉੱਤੇ ਦੇਣ ਲੱਗੇ। ਜੇ ਭਲਕੇ ਤਬਦੀਲੀ ਆ ਜਾਊਗੀ ਤੇ ਉਹ ਤੀਜੀ ਜਗ੍ਹਾ ਦੇ ਉੱਤੇ ਜਿਹੜਾ ਉਹ ਦੇਣ ਲੱਗ ਜਾਣਗੇ। ਪੰਜਾਬ ਦੇ ਲੋਕਾਂ ਦੇ ਜਿਹੜੇ ਹਾਲਾਤ ਨੇ ਨਾ, ਜੇ 100 ਹੱਥ ਰੱਸਾ ਤੇ ਸਿਰੇ ਤੇ ਗੰਢ ਦੱਸਣਾ ਹੋਵੇ ਤੇ ਇੱਕ ਪੁਰਾਣੀ ਕਹਾਵਤ ਦੇ ਮੁਤਾਬਕ ਦੱਸੇ ਜਾ ਸਕਦੇ ਆ ਕਿ ਆਪੇ ਫੱਥੜੀਏ ਤੈਨੂੰ ਕੌਣ ਛਡਾਵੇ। ਜੀ ਅਗਲੇ ਕਾਲਰ ਨੇ ਸਾਡੇ ਬਿੰਦਰ ਤੋਂ। ਹੈਲੋ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਪੰਨੂ ਸਾਹਿਬ, ਕਿਸੇ ਸਰੋਤੇ ਨੇ ਪੁੱਛਿਆ ਸੀ ਸਿਮਰਨਜੀਤ ਸਿੰਘ ਮਾਨ ਬਾਰੇ ਸਵਾਲ, ਤੇ ਮੈਂ ਵੀ ਉਹਨਾਂ ਬਾਰੇ ਸਵਾਲ ਕਰਨਾ ਵੀ ਪੰਥ ਨੂੰ ਨਾ ਵਿਚਾਰਾਂ ਕਰਨੀਆਂ ਚਾਹੀਦੀਆਂ ਵੀ ਅਸੀਂ ਕਿੱਥੇ ਕਿੱਥੇ ਗਲਤੀਆਂ ਕੀਤੀਆਂ। ਸਿਮਰਨਜੀਤ ਸਿੰਘ ਮਾਨ ਜਦੋਂ 89 ਦੇ ਵਿੱਚ ਬਹੁਤ ਵੱਡੀ ਬਹੁਤਾਤ ਨਾਲ ਵੋਟਾਂ ਨਾਲ ਜਿੱਤਿਆ ਸੀ, ਇਹਨਾਂ ਨੇ ਉੱਥੇ ਕਿਰਪਾਨ ਦਾ ਮਸਲਾ ਰੱਖ ਦਿੱਤਾ ਪਾਰਲੀਮੈਂਟ 'ਚ ਵੀ ਮੈਂ ਅੰਦਰ ਲੈ ਕੇ ਜਾਣੀ ਹੈ। ਕੀ ਹੁਣ 32 ਸਾਲ ਹੋ ਗਏ, ਹੁਣ ਕਿਰਪਾਨ ਅੰਦਰ ਚਲੇ ਗਈ ਆ? ਹੁਣ ਕੀ ਇਹਨਾਂ ਨੇ ਉਧਰ ਮਤਲਬ ਵਾਧਾ ਕਰ ਲਿਆ? ਨੰਬਰ 1। ਨੰਬਰ 2, ਜੇ ਇਹਨਾਂ ਨੇ ਇੰਨੀ ਅੜੀ ਰੱਖਣੀ ਸੀ ਤਾਂ ਫਿਰ ਪੈਨਸ਼ਨ ਕਿਉਂ ਲੈਂਦੇ? ਪੈਨਸ਼ਨ ਵੀ ਨਾਲ ਲੈਂਦੇ ਸੈਂਟਰ ਗੌਰਮੈਂਟ ਦੀ। ਹੁਣ ਪੈਨਸ਼ਨਾਂ ਤਾਂ ਇਹ ਲੋਕੀ ਲੈਣ ਦੇ ਹੋਏ ਆ। ਇਹਨਾਂ ਦੇ ਵਿੱਚ ਮੈਂ ਵੇਖਿਆ IG ਵਾਲਾ ਜਿਹੜਾ ਹੰਕਾਰ ਸੀ ਨਾ, ਉਹ ਨਹੀਂ ਗਿਆ। ਇਹਨਾਂ ਨੂੰ ਥੋੜਾ ਜਿਹਾ ਨਾ ਨੀਵੇਂ ਹੋ ਕੇ ਸਾਰਿਆਂ ਨਾਲ ਰਲ ਕੇ ਚੱਲਣਾ ਚਾਹੀਦਾ ਸੀ। ਇਹਨਾਂ ਨੂੰ VP ਸਿੰਘ ਨੇ ਵੀ ਤਰਲੇ ਕੱਢੇ ਵੀ ਸਾਡੇ ਨਾਲ ਕੇ ਗੱਲ ਕਰੋ, ਅਸੀਂ ਤੁਹਾਡਾ ਫੈਸਲਾ ਕਰਨਾ ਚਾਹੁੰਦੇ ਆ। ਇਹਨਾਂ ਨੇ VP ਸਿੰਘ ਪ੍ਰਧਾਨ ਮੰਤਰੀ ਦੀ ਵੀ ਗੱਲ ਨਹੀਂ ਸੀ ਸੁਣੀ। ਈਵਨ ਇਹ ਬਿਮਾਰ ਹੋ ਕੇ ਤੇ ਹਸਪਤਾਲ ਦੇ ਵਿੱਚ ਚਲੇ ਗਏ ਸੀ ਤੇ VP ਸਿੰਘ ਇਹਨਾਂ ਦਾ ਪਤਾ ਲੈਣ ਗਿਆ। VP ਸਿੰਘ ਨੂੰ ਕਹਿੰਦੇ ਅਸੀਂ ਮਿਲਣਾ ਨਹੀਂ, ਡਾਕਟਰਾਂ ਨੇ ਮਨਾ ਕੀਤਾ ਹੋਇਆ। ਉਹ ਵਿਚਾਰਾ ਸਰਾਣੇ ਬਹਿ ਕੇ ਚਲੇ ਗਿਆ। ਇਹਨਾਂ VP ਸਿੰਘ ਨਾਲ ਵੀ ਗੱਲ ਨਹੀਂ ਕੀਤੀ। ਬਾਅਦ 'ਚ ਚੰਦਰ ਸ਼ੇਖਰ ਨੇ ਵੀ ਕਿਹਾ ਵੀ ਅਸੀਂ ਗੱਲ ਕਰਦੇ, ਸਾਡੇ ਨਾਲ ਤੁਸੀਂ ਮਾਨ ਨੂੰ ਛੱਡੋ, ਅਸੀਂ ਖਾੜਕੂਆਂ ਨਾਲ ਗੱਲ ਕਰ ਲਈ। ਮਾਨ ਸਾਹਿਬ ਨੇ ਰੋਡਿਆਂ ਵਾਲਿਆਂ ਨਾਲ ਲੜਾਈ ਪਾ ਕੇ ਕਿਸੇ ਤਣ ਪੱਤਣ ਗੱਲ ਲੱਗਣ ਹੀ ਨਹੀਂ ਦਿੱਤੀ ਪੰਥ ਦੀ। ਤੇ ਕੀ ਆਪਾਂ ਨੂੰ ਇਹਦੇ ਵਿੱਚ ਥੋੜਾ ਜਿਹਾ ਮਾਨ ਸਾਹਿਬ ਨੂੰ ਵਿਚਾਰ ਨਹੀਂ ਸੀ ਕਰਨੀ ਚਾਹੀਦੀ ਵੀ ਮੈਂ ਥੋੜਾ ਜਿਹਾ ਪਿੱਛੇ ਰਹਿ ਲਾਂ? ਫਿਰ ਏਕਤਾ ਲਈ ਇਹਨੂੰ ਪ੍ਰਧਾਨ ਬਣਾਇਆ ਗਿਆ, ਇਹਨੇ ਕਿਸੇ ਬੰਨੇ ਪੰਥ ਨੂੰ ਲੱਗਣ ਨਹੀਂ ਦਿੱਤਾ। ਤੇ ਇਹਦੇ ਤੇ ਥੋੜਾ ਜਿਹਾ ਵਿਚਾਰਾ ਕਰਿਓ ਜੀ। ਥੈਂਕ ਯੂ। ਦੇਖੋ, ਭਗਤ ਜਿਹੜੇ ਨੇ ਉਹ ਸਿਰਫ BJP 'ਚ ਨਹੀਂ ਹੈਗੇ, ਭਗਤ ਮਾਨ ਸਾਹਿਬ ਦੇ ਵੀ ਹੈਗੇ ਨੇ। ਉਹ ਲੱਗ ਜਾਣਗੇ ਜੀ, ਦੇਖਿਓ ਹੁਣ ਡੌਂਡੀ ਪਿੱਟਣ ਹੈ ਇਸ ਗੱਲ ਦੇ ਨਾਲ ਹੀ ਕਿ ਉੱਥੇ ਪੰਜਾਬੀ ਰੇਡੀਓ USA ਦੇ ਉੱਤੇ ਮਾਨ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਕਿਉਂ ਹੋਇਆ। ਇਹ ਭਗਤ ਬਹੁਤ ਸਾਰਿਆਂ ਦੇ ਨੇ, ਇਹ ਸਿੰਗਰਾਂ ਦੇ ਵੀ ਹੈਗੇ ਆ ਜੀ। ਤੁਸੀਂ ਸਿੰਗਰ ਦੇ ਬਾਰੇ ਕੋਈ ਗੱਲ ਕਰਕੇ ਦੇਖ ਲਓ, ਉਹਨਾਂ ਨੇ ਵੀ ਆਪਣੀ ਆਰਮੀ ਜਿਹੜੀ ਆ ਉਹ ਖੜੀ ਕੀਤੀ ਹੋਈ ਆ। ਇਹ ਬਿਲਕੁਲ ਦੇਖੋ, ਮੈਂ ਇੱਕ ਇੰਟਰਵਿਊ ਕੀਤੀ ਸੀ, ਉਹ YouTube ਤੇ ਅੱਜ ਵੀ ਪਈ ਹੋਊਗੀ ਮਾਨ ਸਾਹਿਬ ਦੀ, ਕੋਈ ਬਹੁਤਾ ਸਮਾਂ ਨਹੀਂ ਹੋਇਆ, 1.5 ਸਾਲ ਪੁਰਾਣੀ ਆ। ਉਹਦੇ ਵਿੱਚ ਉਹਨਾਂ ਨੇ ਆਪ ਇਹ ਗੱਲ ਮੰਨੀ। ਮੈਂ ਉਹਨਾਂ ਨੇ ਇਹ ਸਵਾਲ ਕੀਤਾ ਸੀਗਾ ਵੀ ਇੱਕ ਟਾਈਮ ਪੰਜਾਬ ਦੀ ਵਾਗਡੋਰ ਤੁਹਾਡੇ ਹੱਥਾਂ ਦੇ ਵਿੱਚ ਆ ਰਹੀ ਸੀ, ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਗਲਤੀ ਕੀਤੀ? ਜੇ ਉਦੋਂ ਤੁਸੀਂ ਪੰਜਾਬ ਦੀ ਵਾਗਡੋਰ ਸੰਭਾਲ ਲੈਂਦੇ, ਘੱਟੋ ਘੱਟ ਬੇਅੰਤ ਸਿੰਘ ਹੋਰਾਂ ਦਾ ਜਿਹੜੇ ਰਾਜ ਦੇ ਵਿੱਚ KPS ਗਿੱਲ ਤੇ ਦੂਜੇ ਤੀਜੇ ਜਿੰਨੇ ਪੁਲਿਸ ਵਾਲੇ ਸੀ, ਉਹਨਾਂ ਦੇ ਹੱਥੋਂ ਜਿਹੜੇ ਉਹ ਘਰਾਂ ਦੇ ਘਰ ਤਬਾਹ ਹੋ ਗਏ, ਉਹ ਬਚ ਜਾਂਦੇ। ਉਹਨਾਂ ਨੇ ਇਹ ਗੱਲ ਕਹੀ, ਇਹ ਔਨ ਰਿਕਾਰਡ ਹੈ ਮਾਨ ਸਾਹਿਬ ਨੇ। ਉਹ ਕਹਿੰਦੇ ਜੇ ਮੈਂ ਮੁੱਖ ਮੰਤਰੀ ਬਣਦਾ ਤੇ ਮੈਨੂੰ ਮਾਰ ਦੇਣਾ ਸੀ ਉਹਨਾਂ ਨੇ। ਮੈਂ ਕਿਹਾ ਕਿੰਨਾ ਨੇ? ਉਹ ਕਹਿੰਦੇ ਮਾਨੋ ਚਾਲ ਨੇ। ਉਹ ਇਹ ਗੱਲ ਉਹਨਾਂ ਨੇ ਔਨ ਰਿਕਾਰਡ ਜਿਹੜੀ ਆ ਉਹ ਕਹੀ ਹੋਈ ਹੈ। ਤਾਂ ਗੱਲ ਫੇਰ ਉਹੀ ਆ ਜਾਂਦੀ ਹੈ ਜੀ, ਮਤਲਬ ਕਿ ਜਿਹੜੀ ਗੱਲ ਤੁਸੀਂ ਪੁੱਛੀ ਸੀਗੀ ਪੰਜਾਬ ਦੇ ਵਾਸਤੇ, ਮੈਂ ਤੁਹਾਨੂੰ ਉਹ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੇ ਰੂਪ ਦੇ ਵਿੱਚ ਆਖੀ, ਇਹ ਪੁਰਾਣੀ ਤੁਰੀ ਆਉਂਦੀ ਹੈ। ਇਹ ਪ੍ਰਥਾ ਇਸੇ ਤਰੀਕੇ ਨਾਲ ਤੁਰੀ ਆਉਂਦੀ। ਮਹਾਰਾਜਾ ਰਣਜੀਤ ਸਿੰਘ ਤੋਂ ਜਿਹੜਾ ਜੀ ਉਹਨਾਂ ਦੇ ਰਾਜ ਤੋਂ ਲੈ ਲਓ, ਉਹ ਰਾਜ ਕਿਵੇਂ ਗਿਆ ਕੋਈ ਭੁੱਲ ਹੈ ਕਿਸੇ ਨੂੰ? ਗਦਰ ਕਿਉਂ ਫੇਲ ਹੋਇਆ? ਇਹ ਪੜ੍ਹ ਲੈਣਾ, ਇਤਿਹਾਸ ਪੜ੍ਹ ਲੈਣਾ ਜੀ, ਇਤਿਹਾਸ ਪਏ ਨੇ। ਗਦਰ ਫੇਲ ਕਰਨ ਵਾਲੇ ਕੌਣ ਲੋਕ ਸਨ? ਇੱਕ ਹੁਣ ਦੇ ਮੌਜੂਦਾ ਹਾਲਾਤਾਂ ਦੇ ਉੱਤੇ ਲਾਸਟ ਟਿੱਪਣੀ ਕਰ ਦਿੰਦਾ ਕਿ ਜਿਹੜੀ ਤੁਸੀਂ ਕਹਿੰਦੇ ਹੋ ਕਿ ਚਿੱਟਾ ਸਰਹੱਦ ਪਾਰੋਂ ਆਉਂਦਾ, ਕੋਈ ਸ਼ੱਕ ਨਹੀਂ। ਉਹਨੂੰ ਚੁੱਕ ਕੇ ਕੌਣ ਲਿਆਉਂਦੇ ਆ? ਉਹ ਨਾਮ ਕਦੀ ਪੜ੍ਹਿਆ? ਉਹਨਾਂ ਨਾਵਾਂ ਦੇ ਨਾਲ ਕੀ ਲੱਗਦਾ? ਮਿਡਲ ਨੇਮ ਉਹਨਾਂ ਦਾ ਕੀ ਆ? ਲਾਸਟ ਨੇਮ ਉਹਨਾਂ ਦੇ ਕੀ ਨੇ? ਵਿਦੇਸ਼ਾਂ ਦੇ ਵਿੱਚ ਆ ਤੁਹਾਡੇ ਅਮਰੀਕਾ ਦੇ ਵਿੱਚ ਵੀ ਫੜੇ ਗਏ ਆ, ਕੈਨੇਡਾ ਦੇ ਵਿੱਚ ਰੋਜ਼ ਫੜੇ ਜਾਂਦੇ ਆ ਸਰਹੱਦਾਂ ਦੇ ਉੱਤੇ। ਉਹ ਕੌਣ ਨੇ ਲੋਕ ਜੀ? ਕੋਈ ਬਾਹਰੋਂ ਆ ਰਹੇ ਨੇ ਸਾਨੂੰ ਤਬਾਹ ਕਰਨ ਦੇ ਵਾਸਤੇ? ਸਾਡੇ ਅੰਦਰੋਂ ਹੀ ਨੇ। ਅਸੀਂ ਕਦੀ ਵੀ ਇਹਨਾਂ ਚੀਜ਼ਾਂ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਹੀ ਨਹੀਂ ਕੀਤੀ। ਜਿਹੜਾ ਵਿਚਾਰ ਕਰਦਾ, ਵਿਚਾਰ ਕਰਨ ਦਾ ਸੱਦਾ ਦਿੰਦਾ, ਉਹ ਗਦਾਰ ਹੈ ਸਾਡੇ ਵਾਸਤੇ, ਕਿਉਂਕਿ ਉਹ ਸਿਆਣੀ ਗੱਲ ਕਰਦਾ। ਮਤਲਬ ਕਿ ਤੁਸੀਂ ਜੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਕੋਈ ਨੁਕਤਾਚੀਨੀ ਵੀ ਕਰਦੇ ਹੋ, ਕਿਉਂਕਿ ਉਹ ਪਬਲਿਕ ਫਿਗਰ ਨੇ, ਨੁਕਤਾਚੀਨੀ ਕਰਨ ਦਾ ਹੱਕ ਹੈ ਵਿਦ ਡਿਊ ਰਿਸਪੈਕਟ। ਇਹ ਆ ਕਿ ਮਾੜਾ ਬੋਲ ਨਾ ਹੋਵੇ, ਉਹ ਕੋਈ ਬੇਇੱਜ਼ਤੀ ਨਾ ਹੋਵੇ ਕਿਸੇ ਦੀ, ਕਿੰਤੂ ਪਰੰਤੂ ਤਾਂ ਕੀਤਾ ਜਾ ਸਕਦਾ। ਉਹਦੇ ਵਾਸਤੇ ਵੀ ਤੁਹਾਡੇ ਵਿਰੋਧ ਦੇ ਵਿੱਚ ਖੜੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਖਿਲਾਫ ਤੁਸੀਂ ਕਿਵੇਂ ਬੋਲੋਗੇ? ਉਹ ਤੁਹਾਡੇ ਖਿਲਾਫ ਜਿਹੜਾ ਜੀ ਉਹ ਕੱਢ ਕੇ ਡਾਂਗਾ ਖੜੇ ਹੋ ਜਾਣਗੇ।
ਖੁਦ ਕੁਝ ਕੀਤਾ ਨਹੀਂ, ਕਿਸੇ ਨੂੰ ਕਰਨ ਨਹੀਂ ਦੇਣਾ, ਕਿਸੇ ਨੂੰ ਬੋਲਣ ਨਹੀਂ ਦੇਣਾ। ਪੰਜਾਬ ਦੇ ਹਾਲਾਤ ਜਿਹੜੇ ਅੱਜ ਮੌਜੂਦਾ ਬਣੇ ਆ, ਜਿਹੋ ਜਿਹੇ ਜਿੱਥੋਂ ਕਿੱਥੋਂ ਤੁਸੀਂ ਸ਼ੁਰੂ ਕਰ ਲਓ, ਚਫੇਰੇ ਤੋਂ ਤਾਂ ਉਧੜਿਆ ਪਿਆ ਜੀ। ਉਹ ਅਜਿਹੇ ਲੋਕਾਂ ਨੇ ਹੀ ਜਿਹੜਾ ਜੀ ਉਹ ਬਣਾਏ ਆ। ਜੇ ਇੱਕ ਪਾਸੇ ਹਾਈ ਕੋਰਟ ਦਾ ਫੈਸਲਾ ਆਇਆ ਸੀਗਾ ਤੇ ਭਾਈ ਰਣਜੀਤ ਸਿੰਘ ਹੋਰਾਂ ਨੇ ਸੱਦਾ ਦੇ ਦਿੱਤਾ ਕਿ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜੀਏ, ਤੇ ਉੱਥੇ ਕੀ ਬਣਿਆ ਸਭ ਨੂੰ ਜਿਹੜਾ ਉਹ ਪਤਾ। ਦੂਜੇ ਪਾਸੇ ਬਲਜੀਤ ਸਿੰਘ ਦਾਦੂਵਾਲ ਹੋਰੀ ਆਪਣਾ ਵੱਖਰਾ ਅਡੰਬਰ ਰੱਖ ਕੇ ਬਹਿ ਗਏ ਕਿ ਅੱਜ ਅਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕਰਨਾ। 골ਡ ਮੈਡਲ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਸਿੱਖ ਭਾਈਚਾਰੇ ਨੇ ਦੇ ਦਿੱਤਾ, ਜਿਹਦਾ ਮੁੱਲ ਹੀ ਕੋਈ ਨਹੀਂਗਾ। ਇਨਸਾਫ ਪਸੰਦ ਲੋਕਾਂ ਨੇ ਦੇ ਦਿੱਤਾ। ਉਹਨਾਂ ਨੂੰ ਕਿਸੇ ਦਾਦੂਵਾਲ ਦੇ 골ਡ ਮੈਡਲ ਦੀ ਜ਼ਰੂਰਤ ਨਹੀਂ ਗੀ। ਚੰਗਾ ਹੁੰਦਾ ਦਾਦੂਵਾਲ ਹੋਰੀ ਉਸ ਦਿਨ ਉਸ ਜਗ੍ਹਾ ਦੇ ਉੱਤੇ ਖੜੇ ਹੁੰਦੇ ਨਾ। ਉਹ ਕਹਿੰਦੇ ਭਾਈ ਰਣਜੀਤ ਸਿੰਘ ਮੂਹਰੇ ਲੱਗੇ। ਨੋ ਇਹ ਕੌਣ ਹੁੰਦੇ ਆ ਜਿਹੜੀਆਂ ਉੱਥੇ ਕਾਪੀਆਂ ਸਾੜਨ ਵਾਲੇ? ਠੇਕਾ ਤਾਂ ਅਸੀਂ ਚੁੱਕਿਆ ਹੋਇਆ। ਇੱਥੇ ਠੇਕੇਦਾਰਾਂ ਨੇ ਮਰਵਾ ਦਿੱਤਾ ਜੀ। ਠੇਕੇਦਾਰਾਂ ਨੇ ਇਸ ਤਰ੍ਹਾਂ ਮਰਵਾ ਦਿੱਤਾ ਕਿ ਅਸੀਂ ਕਿਸੇ ਪਾਸੇ ਜੋਗੇ ਜਿਹੜਾ ਜੀ ਉਹ ਨਹੀਂ ਰਹੇ। ਇੱਥੇ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜਿੰਨੇ 골ਡ ਮੈਡਲ ਦੂਜੇ ਤੀਜੇ ਦੇਣ ਵਾਲੇ ਨੇ 6 ਮਹੀਨੇ ਖੜੋ ਜੋ, ਇਹਨਾਂ ਨੂੰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਯਾਦ ਨਹੀਂ ਰਹਿਣੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਦੇ ਵਿੱਚ ਆਏ ਫੈਸਲੇ ਯਾਦ ਨਹੀਂ ਰਹਿਣੇ। ਇੱਥੇ ਮੈਂ ਜੀ। ਅਗਲੇ ਕਾਲਰ ਨੇ ਦਲਵੀਰ ਸਿੰਘ ਜੀ ਲੁਧਿਆਣਾ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਨਾ ਜੀ ਕੱਲ ਇੱਕ ਵੀਡੀਓ ਦੇਖੀ ਸੀਗੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ, ਗੁਰਦਾਸਪੁਰ ਪੁਲਿਸ ਵੱਲੋਂ ਕੁਝ ਉਹ ਕੀਤਾ ਗਿਆ, ਇਹ ਕੋਈ ਸੱਚਾਈ ਹੈਗੀ ਜੀ? ਜੀ ਇਹ ਧਾਰੀਵਾਲ ਪੁਲਿਸ ਹੈ, ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਪੈਂਦਾ। ਧਾਰੀਵਾਲ ਏਰੀਆ ਸੁੱਚਾ ਸਿੰਘ ਲੰਗਾਹ ਹੋਰਾਂ ਦਾ। ਅਸਲ ਦੇ ਵਿੱਚ ਜੋ ਪੁਲਿਸ ਦੱਸਦੀ ਆ ਉਹਦੇ ਮੁਤਾਬਕ ਕੋਈ ਡਿਲੀਵਰੀ ਦੇਣ ਆਏ ਸੀ ਚਿੱਟੇ ਦੀ, ਤੇ ਉਹਨਾਂ ਨੇ ਉਹਨਾਂ ਦਾ ਪਿੱਛਾ ਕਰਦਿਆਂ ਜਾ ਕੇ ਜਦੋਂ ਛਾਪਾ ਮਾਰਿਆ ਤੇ ਉੱਥੇ ਗਾਂ ਬੰਬੀ ਤੇ ਬੈਠੇ ਕੁਝ ਲੋਕ ਜਿਨ੍ਹਾਂ ਤੋਂ ਫੋਇਲ ਪੇਪਰ ਤੇ ਲਾਈਟਰ ਵਗੈਰਾ ਮਿਲੇ, ਉਹ ਚਿੱਟਾ ਪੀ ਰਹੇ ਸੀ। ਉਹ ਚਿੱਟਾ ਪੀਣ ਵਾਲਿਆਂ ਦੇ ਵਿੱਚ ਜਿਹੜੇ ਫੜੇ ਗਏ ਉਹਨਾਂ ਦੇ ਵਿੱਚ ਸੁੱਚਾ ਸਿੰਘ ਲੰਗਾਹ ਦਾ ਮੁੰਡਾ ਵੀ ਜਿਹੜਾ ਉਹ ਸ਼ਾਮਿਲ ਹੈ। ਹਾਲਾਂਕਿ ਸੁੱਚਾ ਸਿੰਘ ਲੰਗਾਹ ਹੋਰਾਂ ਨੇ ਇਹ ਗੱਲ ਆਖੀ ਆ ਕਿ ਮੈਨੂੰ ਜਿਹੜਾ ਇਹ ਸਿਆਸੀ ਤੌਰ ਦੇ ਉੱਤੇ ਇੱਕ ਹਮਲਾ ਮੇਰੇ ਉੱਤੇ ਜਿਹੜਾ ਉਹ ਕੀਤਾ ਗਿਆ। ਹੁਣ ਚਿੱਟਾ ਪੀ ਰਿਹਾ, ਪੁਲਿਸ ਨੇ ਫੜ ਲਿਆ, ਸਿਆਸੀ ਤੌਰ ਦੇ ਉੱਤੇ ਹਮਲਾ ਕਿਵੇਂ ਹੋ ਗਿਆ ਇਹ ਸਮਝ ਤੋਂ ਪਰੇ ਵਾਲੀ ਗੱਲ ਆ, ਪਰ ਗੱਲ ਸੱਚੀ ਆ ਕਿ ਉਹ ਚਿੱਟਾ ਪੀਂਦਾ ਫੜਿਆ ਗਿਆ ਸੁੱਚਾ ਸਿੰਘ ਲੰਗਾਹ ਦਾ ਮੁੰਡਾ। ਜੀ ਜਸਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ, ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜਸਪ੍ਰੀਤ ਬੋਲ ਰਿਹਾ। ਆਪਣੀ ਗੱਲ ਹੋਈ ਨੂੰ 9-10 ਸਾਲ ਹੋ ਗਏ ਪਹਿਲਾਂ ਕਿਸੇ ਹੋਰ ਰੇਡੀਓ ਸਟੇਸ਼ਨ ਤੇ। ਆਪ ਜੀ ਤੋਂ 2 ਸਵਾਲ ਚਾਹੀਦੇ ਸੀਗੇ ਜੀ। ਇੱਕ ਤਾਂ ਇਹ ਸੀਗਾ ਵੀ ਜਦੋਂ ਇੱਥੋਂ ਬਾਰਡਰਾਂ ਤੱਕ ਪੰਜਾਬ ਪਹੁੰਚਿਆ ਤਾਂ ਜਾਹੋ ਜਲਾਲ ਉਹਨਾਂ ਦੇ ਅੰਦਰ ਮਨ ਦੇ ਵਿੱਚ ਕੀ ਸੀਗਾ, ਉਹਦੇ ਬਾਰੇ ਜਰਾ ਚਾਨਣਾ ਪਾਇਓ। ਔਰ ਦੂਸਰਾ, ਤੁਸੀਂ ਕਹਿ ਰਹੇ ਹੋ ਵੀ ਅੱਗੋਂ ਨੂੰ ਗਾਲਾਂ ਕੱਢਦਾ ਪੰਜਾਬ, ਤੇ ਤੁਸੀਂ ਤੁਹਾਡੇ ਮੁਤਾਬਕ ਹੁਣ ਫਾਈਨਲ ਉੱਥੋਂ ਆਪਾਂ ਨੂੰ ਫੈਸਲਾ ਮਿਲੂਗਾ ਕਿ ਜਿੱਥੇ ਬੈਠੇ ਹੋਏ ਨੇ ਸਾਰੇ ਜਾਣੇ, ਤੁਹਾਡੇ ਸੋਚ ਦੇ ਅੰਦਰ ਕੀ ਆਉਂਦਾ ਹੈਗਾ? ਪਲੀਜ਼ ਜਰੂਰ ਕਰਨਾ ਪਾਇਓ ਜੀ। ਥੈਂਕ ਯੂ। ਜਾਹੋ ਜਲਾਲ ਕਿਹੜਾ ਕਿ ਜਿਹੜੇ ਕਿਸਾਨ ਗਏ ਨੇ ਉਹਦੀ ਗੱਲ ਕਰਦੇ ਜੀ? ਬਾਗਾ ਕੁਛ ਕਿਹਾ ਸ਼ਾਇਦ ਜੀ। ਦੇਖੋ ਫੈਸਲਾ ਮੈਨੂੰ ਤੁਹਾਡੀ ਉਹ ਜਾਹੋ ਜਲਾਲ ਵਾਲੀ ਗੱਲ ਨਹੀਂ ਸਮਝ ਲੱਗੀ। ਕਿਹਦੇ ਕਿਸ ਚੀਜ਼ ਦੇ ਬਾਰੇ ਤੁਸੀਂ ਕਿਹਾ? ਫੈਸਲਾ ਕੀ ਆਊਗਾ? ਦੇਖੋ ਕਿਸਾਨ ਇਕਜੁੱਟਤਾ ਦੇ ਨਾਲ ਬੈਠੇ ਨੇ, ਕਿਸਾਨ ਸਿਰੜ ਦੇ ਨਾਲ ਬੈਠੇ ਨੇ। ਜਿਹੜੇ ਬਾਗੀਆਂ ਪਾਉਣ ਵਾਲੇ ਸੀ ਉਹ ਹੁਣ ਹੈ ਨਹੀਂ ਗੇ ਉੱਥੇ ਹੁਣ ਬੈਠੇ ਨੇ ਸਿਰੜ ਵਾਲੇ, ਜਿਨ੍ਹਾਂ ਨੂੰ ਇਹ ਆ ਕਿ ਅਸੀਂ ਆਪਣੀਆਂ ਉਮਰਾਂ ਕੱਢ ਲੀਆਂ, ਘੱਟੋ ਘੱਟ ਅਗਲੀਆਂ ਪੀੜ੍ਹੀਆਂ ਕੋਲੋਂ ਉਹਨਾਂ ਦੀਆਂ ਜ਼ਮੀਨਾਂ ਨਾ ਖੁੱਸਣ। ਉਹ ਲੋਕ ਬੈਠੇ ਨੇ ਔਰ ਇਹਨਾਂ ਦੇ ਸਿਰੜ ਦੇ ਉੱਤੇ ਮੈਨੂੰ ਕੋਈ ਨਿੱਜੀ ਤੌਰ ਦੇ ਉੱਤੇ 1% ਵੀ ਡਾਊਟ ਨਹੀਂਗਾ ਕਿ ਇਹਨਾਂ ਦੇ ਸਿਰੜ ਦੇ ਵਿੱਚ ਕੋਈ ਕਮੀ ਆਊਗੀ ਔਰ ਇਹ ਡੋਲ ਜਾਣਗੇ। ਕਿਸੇ ਵੀ ਜਗ੍ਹਾ ਤੋਂ ਨਹੀਂ ਡੋਲਦੇ, ਉਹ ਡਟੇ ਹੋਏ ਨੇ। ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਘੱਟੋ ਘੱਟ ਉਹਨੇ ਪੱਛਮੀ ਬੰਗਾਲ ਦੇ ਵਿੱਚ ਤਾਂ ਜਿਹੜਾ ਉਹ ਦੇਖ ਲਿਆ ਇਹ ਜਲਵਾ। ਅਗਲੇ ਸਾਲ ਚੋਣਾਂ ਆਉਣੀਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰਾਖੰਡ ਦੇ ਵਿੱਚ, ਪੰਜਾਬ 'ਚ ਵੀ ਆਉਣੀਆਂ ਨੇ। ਪੰਜਾਬ ਕੋਈ ਬਹੁਤੇ ਮਾਇਨੇ ਨਹੀਂ ਰੱਖਦਾ ਭਾਰਤੀ ਜਨਤਾ ਪਾਰਟੀ ਦੇ ਵਾਸਤੇ। ਉਹਦਾ ਕਾਰਨ ਇਹ ਆ, ਪੰਜਾਬ ਦੇ ਵਿੱਚ 13 ਲੋਕ ਸਭਾ ਦੀਆਂ ਸੀਟਾਂ ਨੇ ਸਾਰੀਆਂ, ਹਰਿਆਣੇ ਦੀਆਂ 10 ਲੋਕ ਸਭਾ ਦੀਆਂ ਸੀਟਾਂ ਨੇ। ਚਲੋ ਜੇ ਆਪਾਂ 10 ਤੇ 13 ਮਿਲਾ ਲਈਏ 23 ਬਣ ਜਾਂਦੀਆਂ ਨੇ। ਉੱਤਰ ਪ੍ਰਦੇਸ਼ ਜਿਹੜਾ ਜੀ, ਉੱਥੇ ਲੋਕ ਸਭਾ ਦੀਆਂ ਜਿਹੜੀਆਂ ਉਹ ਸੀਟਾਂ ਮੈਕਸਿਮਮ ਨੇ ਜਿਨ੍ਹਾਂ ਨੇ ਸਰਕਾਰ ਬਣਾਉਣੀ ਆ। ਉੱਤਰ ਪ੍ਰਦੇਸ਼ ਵਾਲੀ ਚੁੰਡੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕੱਲ ਵੱਢ ਦਿੱਤੀ ਵੀ ਜੇ ਅਜੇ ਵੀ ਗੱਲ ਨਹੀਂ ਕਰਦੇ, ਗੱਲ ਨਹੀਂ ਸੁਣਦੇ ਸਾਡੀ, ਤੇ ਫਿਰ ਅਸੀਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਾਲੇ ਪਾਸੇ ਨੂੰ ਜਿਹੜਾ ਤੁਰਾਂਗੇ। ਕਿੰਨਾ ਚਿਰ ਲੱਗਦਾ ਇਹ ਕੁਝ ਨਹੀਂ ਜਿਹੜਾ ਕਿਹਾ ਜਾ ਸਕਦਾ, ਪਰ ਇੱਕ ਗੱਲ ਪੱਕੀ ਹੈ ਜੀ ਕਿ ਜੇ ਇਸੇ ਤਰੀਕੇ ਦੇ ਨਾਲ ਬੈਠੇ ਰਹੇ
ਤਾਂ ਜਿੱਤ ਕੇ ਮੁੜਨਗੇ। ਲਾਸਟ ਕਾਲਰ ਨੇ ਹਰਜਿੰਦਰ ਸਿੰਘ ਬਰਾੜ, ਸਤਿ ਸ਼੍ਰੀ ਅਕਾਲ। ਹਾਂਜੀ ਸਤਿਕਾਰਯੋਗ ਭੈਣ ਬਲਵਿੰਦਰ ਕੌਰ ਜੀ ਤੇ ਬਲਦੇਵ ਸਿੰਘ ਪੰਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬੜੇ ਸਵਾਲ ਪੁੱਛੇ ਲੋਕਾਂ ਨੇ, ਸਾਰਿਆਂ ਨੇ ਜੀ, ਬੜੇ ਜਵਾਬ ਦਿੰਦੇ। ਤੁਹਾਡੀ ਬਹੁਤ ਲੰਮੀ ਉਮਰ ਹੋਏ, ਬਹੁਤ ਵਧੀਆ ਪ੍ਰੋਗਰਾਮ ਚਾਨਣ ਪਾਉਂਦੇ ਆ ਤੇ ਸੱਚਾਈ ਪੇਸ਼ ਕਰਦੇ ਆ। ਜਿਹੜਾ ਭੈਣ ਬੈਨਰਜੀ ਨੇ ਬਗਾਲ ਦੇ ਕਿਸਾਨਾਂ ਨੇ ਅਸਵਾਕ ਵਿਖਾਇਆ ਤੇ ਝੂਠ ਦੇ ਪਲੰਦਿਆਂ ਦਾ ਰੱਖਿਆ ਮੰਤਰੀ ਕੀ, ਚੋਣ ਕਮਿਸ਼ਨ ਕੀ, ਪ੍ਰਧਾਨ ਮੰਤਰੀ ਕੀ, ਸਾਰੀ ਤਾਕਤ ਹਿੰਦੁਸਤਾਨ ਦੀ ਇੱਕ ਸੂਬੇ 'ਚ ਝੋਕੀ ਗਈ। ਉੱਥੇ ਮੈਂ ਨਮਸਕਾਰ ਕਰਦਾ ਉਹਨਾਂ ਵੋਟਰਾਂ ਨੂੰ, ਉਹਨਾਂ ਸਪੋਰਟਰਾਂ ਨੂੰ ਜਿਨ੍ਹਾਂ ਨੇ ਬਹੁਤ ਹੌਸਲੇ ਬੁਲੰਦ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਹੈ ਤੇ ਉਹ ਸੱਚਾਈ ਸਾਹਮਣੇ ਲਿਆਂਦੀ ਹੈ। ਸਾਰੇ ਸੂਬੇ ਐਂ ਵਿਖਾਉਣਗੇ। ਕਿਸਾਨਾਂ ਦੇ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਸਾਰਿਆਂ ਦਾ ਮੁਕਾਬਲਾ ਕਰਨ ਦਾ ਧੰਨਵਾਦ ਤੇ ਭੈਣ ਬੈਨਰਜੀ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਇੱਕ ਉਹਨੇ ਵਿਖਾਇਆ ਸਭ ਕੁਝ ਹੋ ਕੇ ਵੀ ਲੇਡੀ ਇੱਕ ਦੇਵੀ, ਬਹੁਤ ਕੁਛ ਵਿਖਾਇਆ। ਪੰਨੂ ਸਾਹਿਬ ਮੈਂ ਬਹੁਤ ਸਤਿਕਾਰ ਕਰਦਾ ਸਾਰਿਆਂ ਦੇ ਐਂ ਵਿਖਾਉਣ ਤੇ। ਇਹ ਜਿਹੜਾ ਝੂਠ ਦਾ ਪਲੰਦਾ ਹੈ ਜਿਹੜਾ ਮੋਦੀ 2 ਮਈ ਦੀਦੀ ਜੀ ਗਈ ਤੇ ਜਿਹੜੇ ਉਹ ਐਂ ਕਰਦੇ ਸੀ ਨਾ, ਇਹ ਸੱਚੇ ਪਾਤਸ਼ਾਹ, ਇਹ ਸਤਿਗੁਰ, ਇਹ ਅਕਾਲ ਪੁਰਖ, ਇਹ ਜਿਹੇ ਇਨਸਾਫ ਸੱਚੇ ਕਰਾਈ। ਜਿਵੇਂ ਪੰਜਾਬ ਨੇ ਮਸਲਾ ਉਠਾਇਆ ਕਿਸਾਨਾਂ ਦਾ, ਸਾਰੇ ਉੱਥੇ ਗਏ ਤੇ ਸਾਰੇ ਕਿਸਾਨ ਗਏ ਹੈ ਤੇ ਪੰਜਾਬੀਆਂ ਨੇ, ਸਾਡੇ ਗੁਰੂਆਂ ਨੇ ਪੰਜਾਬੀਆਂ ਸੇਧ ਦਿੱਤੀ ਹੈ ਅਕਾਲ ਪੁਰਖ ਨੇ ਹੀ। ਤੇ ਐਂ ਯੂਪੀ ਹੋਵੇ, ਐਂ ਹੋਵੇ ਇਨਸਾਫ। ਹੁਣ ਸਾਰੇ ਸੂਬੇ ਦਾ ਨਾਂ ਲੈਂਦਾ ਫਿਰ ਕਰਾਂਗੇ ਗੱਲ ਆਪਾਂ। ਥੈਂਕ ਯੂ। ਮੈਂ ਬਹੁਤ ਧੰਨਵਾਦੀ ਹਾਂ ਜੀ ਸਾਰਿਆਂ ਦਾ। ਧੰਨਵਾਦ। ਬਹੁਤ ਮਿਹਰਬਾਨੀ ਜੀ, ਧੰਨਵਾਦ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।